ਯਾਰ ਇਹਨੇ ਇੰਨਾ ਬੱਕਰਾ ਪਾ ਲਿਆ, ਬੱਕਰਾ ਕਹਿੰਦੇ ਸਾਰੀਆਂ ਪਲੇਟਾਂ ਦੇਖ ਲੈ ਸਾਰਾ ਤੂੰ ਪਾ ਲਿਆ। ਇੱਕ ਤਾਂ ਪਲੇਟ ਫੜੀ ਹੈ ਰੋਟੀ ਖਾਣ ਤੋਂ ਬਾਅਦ, ਉਹ ਖੜਾ ਸੀ ਨਾ ਬੰਦਾ ਸਰਵਿਸ ਆਦੇ ਨੂੰ ਕਹਿੰਦਾ ਭਾਈ ਜੀ ਫਿਰ ਨਹੀਂ ਡਾਲ ਇਹਨਾਂ ਬੱਕਰਾ ਖਾਧਾ ਤਾਂ ਪੁਆਈ ਜਾਵੇ ਬੱਕਰਾ, ਜਿਹੜਾ ਪਾਉਣ ਕਹਿੰਦਾ ਬਸ ਕਰੋ ਭਾਜੀ ਪਿੱਛੇ ਮੀਂਗੜਾ ਹੀ ਰਹਿ ਗਈਆਂ। ਤੇ ਹੁਣ ਤੂੰ ਕਹਿੰਦਾ ਤੇਰਾ ਕਲੈਪ ਕਰ ਦੇ, ਕਲੈਪ ਕਰ ਦੋ। ਆਇਸ਼ਾ ਡਾਕੀਆ ਮਧੂਰੀ ਖੇਸੀਆ। ਚਲ ਆ ਜਾ ਬੇਟਾ ਇੱਥੇ ਰੱਖ ਦੇ, ਇੱਥੇ ਰੱਖ ਦੇ ਆਇਆ ਧੁੱਪ ਗਿਆ ਯਾਰ। ਆ ਕਿਆ ਕਹਿੰਦੇ ਨੂੰ ਨਹੀਂ ਸਾਜੀ ਉਹ ਮੈਂ ਉਹ ਜਦੋਂ ਪਰਲੀ ਸਾਈਡ ਕੀਤੀ ਨਾ ਤੇ ਉਹ ਥੱਲੇ ਫੇਰ ਬਾਕੀ ਖੈਰ ਖੈਰ ਇੱਥੇ ਰੱਖ ਦੇ, ਉੱਤੇ ਰੱਖ ਦੇ। ਚੱਲ ਨਹੀਂ ਗੱਲ ਚੱਲ ਭਈਆ। ਓਹੋ ਕਿਆ ਕਹਿੰਦੇ ਉਹ ਚੱਲ ਕਿਤੇ ਲਾਈਟਾਂ ਬਾਲ ਆਪਣੇ ਕੱਪ ਸਾਜੀ ਦਾ ਕਿ ਦਾਣਾ ਘਟ ਗਿਆ। ਹਾਂਜੀ। ਪਹਿਲਾਂ ਕਿ ਦਾਣਾ ਗਾਇਬ ਹੋਇਆ, ਮੈਨੂੰ ਇੱਥੇ ਛੱਡ ਬੰਦੇ ਡਾਇਮੰਡ ਦੇ ਦਾਣੇ ਵਿੱਚ ਪਈ ਹੋਈ ਆ। ਮੈਂ ਤੇਰੇ ਮੁਕਤੀ ਸ਼ੋਅ ਤਾਂ ਜਦੋਂ ਸ਼ੁਰੂ ਹੋਣਾ ਹੀ ਹੋਣਾ। 2 ਵਜੇ ਕਦੋਂ ਆਇਆ ਸਾਜੇ ਬੰਦਾ? 2 ਵਜੇ ਨਹੀਂ ਆਇਆ ਸਰ, ਕਿੰਨੇ ਵਜੇ ਆਇਆ? 1:58 ਤੋਂ ਇੱਥੇ ਸੀ। ਉਹ ਜਾਣ ਤੋਂ ਕਿੰਨੇ ਬਾਅਦ ਵਜੇ? ਕੀ ਹੋ ਗਿਆ? ਕਿੰਨੇ ਮੈਨੂੰ ਨਹੀਂ ਪਤਾ, ਮੈਂ ਕਿਹੜੇ ਦੇਖੀ। ਚਲੋ ਜੀ ਜਿੰਨੇ ਵਜੇ ਵੀ ਆਇਆ ਯਾਰ, ਗੱਡੀ ਟ੍ਰੇਡ ਕੇ ਲਿਆ। ਉਹ ਯਾਰ ਜਿੰਨੇ ਵਜੇ ਵੀ ਆਇਆ ਲਾਨਤ ਭੇਜ ਯਾਰ, ਬੱਚਾ ਲੈ ਸਮਝੇਗਾ ਲਿਓ। ਇਹ ਚ ਕਿਹੜੀ ਗੱਲ ਆ? ਅੱਧਾ ਘੰਟਾ ਲੇਟ ਹੋ ਗਿਆ, ਘੰਟਾ ਲੇਟ ਹੋ ਗਿਆ, ਐਸੇ ਤਾਂ ਤੁਹਾਡੇ ਪਿਆਰ ਦੀ ਵਜ੍ਹਾ ਤੋਂ ਸਾਜੀ। ਕੋਈ ਐਸੀ ਗੱਲ ਨਹੀਂ। ਉਹ ਤਾਂ ਹੋਰ ਘੰਟੇ ਤੋਂ ਅਸੀਂ ਆੜੂ ਖਾਣੇ ਨੂੰ ਦੇਣਾ ਨਹੀਂ ਕਿਦਾ। ਸਾਜੀ ਢਿੱਲੇ ਜੀ। ਨੌਨੀ ਸਾਹਿਬ ਅੱਲਾ ਖੈਰ ਉਹਨੇ ਕਰੇ। ਕੀ ਗੱਲ ਆ? ਰਸ ਖੋਲ ਕੇ ਮੈਨੂੰ ਨਾ ਇੱਕ ਡਾਲਾ ਪਾ ਦਿਓ, ਡਾਲਾ। ਮੈਂ ਘਰੋਂ ਲੈ ਕੇ ਆਇਆ ਉਸ ਬੰਦੇ ਨੂੰ। ਸੁਣ ਪਿਕਅਪ ਲੈ ਦਿਓ, ਮੈਂ ਸਵਾਰੀਆਂ ਚੁੱਕਿਆ ਕਰਾਂ ਸਵੇਰੇ। ਗੱਲ ਪਾ ਦਿਓ ਕਹਿੰਦਾ ਮੈਂ। ਹਾਂਜੀ ਹੁਣ ਦੇਖੋ ਨਾ ਵੀ ਰਾਤ ਨੂੰ ਕਾਲੂ ਵੀ ਲਮਕਿਆ ਹੁੰਦਾ, ਨਾਲ ਇਹ ਵੀ ਲਮਕਿਆ ਹੁੰਦਾ, ਹਲਕਾ ਜਿਹਾ ਵੀ ਇਸ਼ਾਰਾ ਕਰ ਰਿਹਾ ਤਾਂ ਮੈਂ ਵੀ ਆ ਜਾਵਾਂ। ਉਹ ਬਸ ਕਰਦੇ ਤੇਰੀਆਂ ਇਨਸ਼ਾਅੱਲਾ ਜੋ ਹਰਕਤਾਂ ਨੇ ਤੈਨੂੰ ਵੈਸੇ ਹੀ ਡਾਲਾ ਪੈਣ ਵਾਲਾ ਤੇ ਮਸ਼ਹੂਰ ਹੋ ਜਾਣਾ ਭਾਈ, ਰਾਤੀ ਮਿੱਠੇ ਨੂੰ ਡਾਲਾ ਪੈ ਗਿਆ। ਡਾਲਾ ਪੈ ਆ ਮਿਊਜ਼ੀਕਲ ਸਿਗਾਰ ਆਇਆ ਨਵਾਂ। ਮਿੱਠੇ ਨੂੰ ਰਾਤੀ ਡਾਲਾ ਪੈ ਗਿਆ। ਮਿੱਠੇ ਵਾਲ ਕੋਈ 18-20 ਜਾਣੇ ਮਹਿਮਾਨ ਆ ਗਏ ਇਕੱਠੇ, ਪੂਰਾ ਬਾਵਾ ਜੀ ਉਹਨੂੰ ਡਾਲਾ ਪੈ ਗਿਆ ਪੂਰਾ 24 ਬੋਤਲਾਂ। 24 ਘੰਟੇ ਮਿੱਠੇ ਦੇ ਦਰਵਾਜ਼ੇ ਖੁੱਲੇ ਅੱਲਾ ਦੇ ਹੁਕਮ ਨਾਲ। ਉਹ ਬਗੈਰ ਤਾਂ ਇਹ ਵੀ ਕੋਈ ਅੱਛੀ ਗੱਲ ਨਹੀਂ। ਇਹ ਡੇਰਾ, ਇਹ ਗੱਲ ਉਦੋਂ ਕਰੀ ਦੀ ਜਿੱਥੇ ਡੇਰਾ ਹੋਵੇ ਤੁਹਾਡਾ। ਇਹ ਤਾਂ ਘਰ ਘਰ ਬਾਰੇ ਚ ਨਹੀਂ ਇਹ ਗੱਲ ਕਰੀ ਦੀ ਅੱਛਾ ਜੀ। ਤੂੰ ਕਹਿ ਸ਼ਾਮ ਤੱਕ 24 ਘੰਟੇ ਦਰਵਾਜ਼ੇ ਬੰਦ ਮਿੱਠੇ ਦੇ। ਨਹੀਂ, ਇਹ ਵੀ ਨਹੀਂ ਸਹੀ। ਇੱਕ 24 ਕੰਨਾ ਘੰਟੇ ਟੱਪਦੇ ਫਿਰਨ ਲੋਕੀ। 12 ਘੰਟੇ ਦਰਵਾਜ਼ੇ ਖੁੱਲ੍ਹਾ ਹੁੰਦਾ, 12 ਘੰਟੇ ਬੰਦ ਹੁੰਦੇ। ਸਾਜੀ ਮੈਂ ਗੱਲ ਕਰ ਸੱਚੀ ਮੁੱਚੀ ਅਜੇ ਗੁੱਗਲੂ ਮੁਗਲੂ ਜਿਹੇ ਲੱਗ ਰਹੇ ਜੀ। ਮੈਂ ਉਹ ਗੱਲਾਂ ਗੁੱਲਾਂ ਆ ਜਰਾ। ਉਹ ਮੈਨੂੰ ਬਾਬਾ ਉਹ ਭੇਜੀ ਜਾ ਰਹੇ ਆ, ਸੱਚ ਅਸਲਾਮ ਵਾਲੇਕਮ ਬਣਾ ਦੇ ਟੀ ਟਾਈਮ ਮੇ ਖੁਸ਼ ਆਮਦ। ਲਾਤੇ ਕੈਮਰੇ। ਆਹੋ ਮੈਨੂੰ ਉਹ ਭੇਜੀ ਜਾ ਰਹੇ ਆ ਲੋਕ। ਉਹ ਪੋਸਟ ਕਿਸੇ ਨੇ ਫੇਸਬੁੱਕ ਤੇ ਕੀਤੀ ਹੈ। ਇੱਕ ਮੇਰੀ ਤਸਵੀਰ ਲੱਗੀ ਹੈ, ਨਾਲ ਇੱਕ ਫਿਲਮ ਦੀ ਤਸਵੀਰ ਲੱਗੀ ਹੈ। ਮੈਨੂੰ ਖਬਰ ਨੇ ਵੀ ਭੇਜੀ ਦੁਬਈਓਂ ਹੀ। ਉਹ ਫੇਸਬੁੱਕ ਤੇ ਆ ਕੇ ਉਹ ਪਹਿਲੇ ਇੰਸਟਾ ਤੇ ਹੈ। ਪਹਿਲੇ ਫੇਸਬੁੱਕ ਤੇ ਕਿਸੇ ਨੇ ਉਹ ਸ਼ੁਗਲੀ ਛੱਡੀ ਹੈ। ਉਹਦਾ ਮਕਸਦ ਮੇਨ ਇਹ ਆ ਕਿ ਹਰ ਜਿਹੜਾ ਸਟਰਗਲੀਆ ਬੰਦਾ ਨਾ ਉਹਦੀ ਲਾਈਫ ਤੇ ਫਿਲਮ ਬਣਨੀ ਚਾਹੀਦੀ ਹੈ। ਔਰ सजाद जानी वेल डिजर्विंग पर्सन। यार भाई आप शो में बैठे हो, अल्फाज तो सही चुनाव अच्छा कर लिया करो। हर जड़ा स्ट्रगलिया, ये स्ट्रगलिया की हुंदा? ये तो थड़िया वो लफ्ज हुंदा वा। आप इतनी अच्छी बात कर रहे हो। हर जड़ा भी स्ट्रगलिया, यानी कि जेड़ा हर वो इंसान जिसने स्ट्रगल की है, जो अपने बलबूते पे अपनी परफॉर्मेंस से आगे आया ना, उसकी जिंदगी पे फिल्म बननी चाहिए। और लोग कह रहे हैं कि इसका जिंदा सबूत सज्जाद जानी साहब है। सबसे पहले उन पे पाकिस्तान में फिल्म बननी चाहिए। बनाओ यार, मेरे ते फिल्म बनाओ। हाँ मेरे ते फुल फिल्म बना लो तुसी। लेकिन मैंने पूछो बगैर नहीं बनानी, मैं तो दसूंगा किथे किथे की किदा किदा बनानी। यस बनानी चाहिए। ਇਹ ਤੁਹਾਡੇ ਤੇ ਫਿਲਮ ਹਮਾਇਓ ਸਈਦ ਨੂਰ ਸਾਹਿਬ ਨੇ ਜਿਹੜੇ ਉਹੀ ਬਣਾਉਣਗੇ। हाँ ਸਾਜੀ ਇੱਕ ਅੰਗਰੇਜ਼ ਡਾਇਰੈਕਟਰ ਲਿਆਓ, ਉਹਨੂੰ ਇੰਗਲਿਸ਼ ਚ नहीं कोई 3-4 जने रल के ना, ਜਿਹੜੇ ਇੱਕ ਡਾਇਰੈਕਟਰ ਇੱਕ ਰਾਈਟਰ ਸਾਰੇ ਜਦੋਂ ਉਹ ਮੇਰੇ ਕੋ ਆ ਜਾਣ, ਆਪਾਂ ਫਿਲਮ ਬਣਾਉਣੇ ਆ। ਕਿਉਂਕਿ ਮੈਨੂੰ ਉਹ ਹੀ ਨਹੀਂ ਨਾ ਹੈਗੇ ਮੇਰੇ ਕੋਲ, ਆਪਾਂ ਬੜੀ ਦੇਰ ਦੀ ਬਣਾ ਲੈਣੀ ਸੀ। ਨਾਲੇ ਅੰਗਰੇਜ਼ ਡਾਇਰੈਕਟਰ ਭਾਈ ਉਦੋਂ ਚਾਹੀਦੇ ਹੁੰਦੇ ਆ ਜਦੋਂ ਗੱਲ ਪਾਣੀੋਂ ਨਿਕਲੋ ਹੱਥੋਂ ਬਾਹਰ ਹੋ ਜਾਵੇ। ਹਾਂ ਉਸਤਾਦ ਜੀ ਪੰਜਾਬੀ ਆ, ਸਾਨੂੰ ਡਾਇਰੈਕਟਰ ਵੀ ਪੰਜਾਬੀ ਚਾਹੀਦਾ। ਪੰਜਾਬੀ ਡਾਇਰੈਕਟਰ नहीं पंजाबी नहीं, हमारी कौमी जुबान उर्दू है। ਉਰਦੂ हमारी, हाँ हमारी कौमी जुबान उर्दू है। ਲੇਕਿन 24 ਘੰਟੇ ਕਿਤੇ 3 ਮਿੰਟ ਬੋਲੀ ਦੀ ਆ। नहीं ਇਹਨੂੰ ਦੱਸੀ ਕਿੰਨੀ ਬੋਲੀ ਕੱਲ ਮੈਂ, ਕੌਣ ਸੀ ਤੂੰ? 3 ਘੰਟੇ ਬੋਲੀ ਤੁਸੀਂ। ਐਵੇਂ 3 ਘੰਟੇ ਬਲਕਿ ਤੂੰ ਉੱਥੇ ਹੀ ਸੀ। ਤੂੰ ਉੱਥੇ ਹੀ ਸੀ ਸਾਈਡ ਤੇ ਸੁੱਤਾ ਹੋਇਆ ਕਮਰੇ ਦੇ ਵਿੱਚ। ਹਾਂ ਸਾਈਡ ਤੇ ਸੀ, ਬਹੁਤ ਦੂਰ ਸੀ ਮੈਂ। ਆਹੋ
4 ਘੰਟੇ ਉਸਤਾਦ ਜੀ ਨੇ ਖਲੋ ਕੇ ਲਗਾਤਾਰ ਉਰਦੂ, ਮੈਂ ਕਿਹਾ ਇੱਕ ਕਰ ਦਿੱਤੀ ਹਰ ਸ਼ੈ ਇਦਾਂ ਹੀ ਉਸਤਾਦ ਜੀ ਫਾਈਨਲ ਮੇਜ਼ਬਾਨੀ ਉਰਦੂ। ਦੇ ਫਿਰ ਸਰ ਅੰਜਾਮ ਦਿੱਤੇ ਸਾਰੇ ਮੇਜ਼ਬਾਨੀ। ਉਹ ਯਾਰ ਉਹ ਸ਼ੋਅ ਸੀ ਬੜਾ ਵੱਡਾ ਤੇ 2-2.5 ਘੰਟੇ ਦਾ ਸ਼ੋਅ ਸੀ, ਲੇਕਿਨ ਉਹ 4 ਘੰਟੇ ਹੀ ਲੱਗ ਗਏ, 4-4.5 ਘੰਟੇ। ਤੇ ਉਹਦੇ ਚ ਕੋਈ 750 ਇਨਾਮ ਦੇਣਾ ਸੀ ਮਾਸ਼ਾਅੱਲਾ, ਲੋਕਾਂ ਕਿੰਨਾ ਨਾਮ ਦਿੱਤਾ। ਔਰ ਉਹਦੇ ਚ ਪੂਰੇ ਪਾਕਿਸਤਾਨ ਦੇ ਇੱਕ ਸ਼ਹਿਰ ਸੀ ਛੁੱਟਾ। ਆਹ ਛੁੱਟਾ ਹਾਂ ਛੁੱਟਾ ਛੁੱਟਾ ਦਾ ਮਤਲਬ ਹੁੰਦਾ ਬਕਾਇਆ ਪੈਸੇ ਨਹੀਂ ਸ਼ਹਿਰ ਦਾ ਨਾਮ ਸੀ ਛੁੱਟਾ। ਛੁੱਟਾ ਫਿਰ ਉਹ ਸ਼ਹਿਰ। ਅੱਛਾ ਹੁਣ ਮੈਂ ਕਿੱਥੇ ਆ ਜਨਾਬ? ਮੁਲਤਾਨ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਕਰਦਾ ਪਿਆ ਸ਼ੋਅ, ਅਨਾਉਂਸ ਕਰਦਾ ਪਿਆ मार्की च। ये जनाब जी दीपालपुर से, डेरा गाजी खां से, ये जनाब जी सिंध से, हैदराबाद से ये भाई है, प्लीज स्टेज पे आ जाएं, अपना इनाम ले जाएं। इनकी बाइक जो है वो निकल आई है कोपन से। ਤੇ ਪੜਦੇ ਮੈਂ ਦੇਖਿਆ ਜੀ ਫਲਾਣਾ ਰਜ਼ਾਬਾਦ ਅੱਛਾ ਜੀ, ਆਇਆ ਸੀ ਇੱਕ ਵਿੱਚ। ਹਾਂਜੀ ਹਾਏ ਹਾਏ। ਫਿਰ 2-3 ਆਏ ਸੀ ਰਜ਼ਾਬਾਦ ਦੇ। ਮੈਂ ਇੱਥੇ ਦੇ ਮਾਨਾ ਵਾਲੇ ਦੇ, ਇੱਥੇ ਦੇ ਉਹ ਜਿਹੜੀ ਪ੍ਰੋਡਕਟ ਵੇਚਦੇ ਸੀ ਨਾ, ਉਹ ਪੂਰੇ ਪਾਕਿਸਤਾਨ ਚ ਸੇਲ ਕਰਦੇ ਨੇ। ਉਹ ਇੱਥੇ ਦੇ ਵੀ ਉਹਨਾਂ ਦੇ ਗਾਹਕ ਹੋਣੇ। 150 ਮੁਲਕਾਂ ਜਾਂਦੀਆਂ ਨੇ ਪ੍ਰੋਡਕਟ। ਭਾਜੀ ਪਾਕਿਸਤਾਨ ਦੀ ਗੱਲ। ਉਹ ਸੌਰੀ 150 ਸ਼ਹਿਰਾਂ ਦੇ ਵਿੱਚ ਜੀ, ਸੌਰੀ। ਹਾਂ ਤੇ ਮੈਂ ਇੰਨੀ ਉਰਦੂ ਉੱਥੇ ਬੋਲੀ ਆ। ਕੀ ਬਾਤ ਹੈ ਉਸਤਾਦ ਜੀ। ਉਰਦੂ ਛੱਡ ਗੱਲਾਂ ਦੇ ਵਿੱਚ ਪੰਜਾਬੀ ਵਿੱਚ ਉਰਦੂ। ਤੁਹਾਨੂੰ ਪਤਾ ਇੱਕ ਬੰਦਾ ਡੌਂਗਾ ਬੌਂਗਾ ਦਾ ਵੀ ਆਇਆ ਸੀ ਵਿੱਚ। ਡੋਂਗਾ ਬੋਂਗਾ ਨਹੀਂ 3-4 ਨਾਮ ਐਸੇ ਸੀ, ਮੈਨੂੰ ਬੜਾ ਮਜ਼ਾ ਆਇਆ। ਮੈਂ ਕਿਹਾ ਯਾਰ ਇਹ ਵੀ ਨਾਮ ਆ। ਉਹ ਇੱਕ ਕਰੈਕਟਰ, ਇੱਕ ਰਾਮੇ ਆ ਗਿਆ, ਰਾਮੇ। ਹਾਂਜੀ ਇੱਕ ਉਹ ਬਾਗੜੀਆਂ ਦਾ ਕਰੈਕਟਰ, ਬਾਗੜੀਆਂ ਮੌਲਵੀ ਜੀ ਆ, ਉਹਦੇ 3-4 ਨਾਮ ਨਿਕਲੇ ਭਾਈ। ਇਹ ਬਾਗੜੀਆਂ ਬਿੱਲੀਆਂ ਦਾ ਸੀ। ਤਾਂ ਜੀ ਵੈਸੇ ਕੱਲ ਮੈਂ ਤਾਂ ਫੀਲ ਕੀਤਾ ਜਿਹੜਾ 1 to 5 ਜਿਹੜਾ ਨਿਕਲਦਾ ਸੀ ਨਾ, ਉਹ ਛਾਲਾ ਮਾਰਦਾ ਜਾਂਦਾ ਸੀ। ਜਿਹਨੂੰ ਉਮਰ ਦਾ ਟਿਕਟ ਨਿਕਲਦਾ ਸੀ ਉਹ ਸਾਈਡ ਸੀ। ਇਮੋਸ਼ਨਲ ਹੋ ਜਾਂਦਾ ਕਿ ਸ਼ੁਕਰ ਹੈ ਯਾ ਅੱਲਾਹ ਮੇਰਾ ਵੀ ਨਹੀਂ ਉਮਰੇ ਦੇ ਟਿਕਟ ਨਿਕਲੇ ਨੇ ਬੜੇ। ਉਸ ਤੋਂ ਬਾਅਦ ਮੋਟਰਸਾਈਕਲਾਂ ਬੜੀਆਂ, 2 1-5 2 ਕਾਰਾਂ। ਗੱਲ ਇਹ ਨਹੀਂ ਹੈਗੀ ਉਮਰੇ ਦਾ ਟਿਕਟ ਨਿਕਲਣ ਨਾਲ ਖੁਸ਼ ਤੇ ਹਰ ਬੰਦਾ ਹੀ ਹੁੰਦਾ ਵਾ, ਇਜ਼ਹਾਰ ਹੋ ਰਿਹਾ। ਲੇਕਿਨ ਕੋਈ ਲਾਈਫ ਉਮਰੇ ਮੋਟਰਸਾਈਕਲ ਤੈਨੂੰ ਨਿਕਲੀ, ਤੂੰ ਮੋਟਰਸਾਈਕਲ ਚੁੱਕੀ ਘਰ ਜਾ ਕੇ ਤੇਲ ਪਵਾਇਆ ਚਲਾਉਣੀ ਸ਼ੁਰੂ ਕਰ ਲਈ। ਤੈਨੂੰ ਕਾਰ ਨਿਕਲੀ, ਤੂੰ ਘਰ ਜਾ ਕੇ ਤੇਲ ਪਵਾਇਆ ਚਲਾਉਣੀ ਸ਼ੁਰੂ ਕਰ ਲਈ। ਤੈਨੂੰ ਓਵਨ ਨਿਕਲਿਆ, ਤੂੰ ਘਰ ਗਿਆ ਸੋਚ ਲਾਇਆ ਯੂਜ਼ ਸ਼ੁਰੂ ਕਰ ਲਿਆ। ਡਿਨਰ ਸੈੱਟ ਨਿਕਲਿਆ, ਜਾ ਕੇ ਰੱਖ ਲਿਆ। ਉਮਰੇ ਦੇ ਟਿਕਟ ਵਾਸਤੇ ਟਿਕਟ ਤੇ ਮੈਂ ਤੈਨੂੰ ਦੇ ਦਿੱਤਾ। ਹੁਣ ਬਾਕੀ ਸਾਰੀ ਲਾਈਫ ਤੈਨੂੰ 19 ਦਿਨਾਂ ਵਾਸਤੇ ਪਤਾ ਨਹੀਂ ਤੂੰ ਜਾ ਸਕਦਾ ਨਹੀਂ ਜਾ ਸਕਦਾ, ਤੇਰੇ ਘਰ ਦੇ ਕੀ ਹਾਲਾਤ ਆ, ਮਜਬੂਰੀ ਕੀ ਆ, ਕਾਰੋਬਾਰ ਦੀ ਕੀ ਰੂਟੀਨ ਆ। ਉੱਥੇ ਤੈਨੂੰ 15 ਦਿਨ ਲੱਗ ਜਾਣੇ ਆ। ਉਹ 15 ਦਿਨਾਂ ਵਾਸਤੇ ਤੂੰ ਸਰਵਾਈਵ ਪਿੱਛੋਂ ਹੁੰਦਾ ਨਹੀਂ ਹੁੰਦਾ, ਇਹ ਬੜਾ ਕੁਝ ਸੋਚਣਾ ਪੈਂਦਾ ਨੂੰ। ਖਾਲੀ ਉਮਰੇ ਦਾ ਟਿਕਟ ਨਿਕਲ ਆਇਆ ਤੇ ਕੀ ਹੈ? ਉਹ ਸਹਿ ਲੱਲਾ ਦੀ ਰਾਤ ਪੈਦਾ ਕਰ ਦਿੰਦੇ ਆ। ਹਾਂ ਇਹ ਹੈ ਕਿ ਤੁਹਾਡਾ ਐਸਾ ਸੈਟਅਪ ਹੋਵੇ ਕਿ ਤੁਸੀਂ ਜਾ ਸਕਦੇ ਹੋ, ਤੇ ਫੇਰ ਤੇ ਬੜੀ ਅੱਛੀ ਗੱਲ ਆ। ਇਹ ਤਾਂ ਤੁਸੀਂ ਪ੍ਰੋਗਰਾਮ ਮੁਕਾਤਾ, ਲੇਕਿਨ ਜਿਹੜੇ ਮਾਲਕ ਸੀ ਨਾ ਸਲਮਾਨ ਸਾਹਿਬ, ਉਹਨਾਂ ਦਿਲ ਕਰਾ ਸਾਰੀ ਰਾਤ ਇਨਾਮ ਹੀ ਨਿਕਲੀ ਜਾਣ। ਆਹੋ ਅੱਛਾ ਸਾਰੇ ਨਾਮ ਮੁੱਕ ਗਏ ਆ। ਅੱਛਾ ਹਾਂ ਸਾਰੇ ਨਾਮ ਮੁੱਕ ਗਏ ਆ ਤੇ ਸਲਮਾਨ ਸਾਹਿਬ ਫੇਰ ਆ ਗਏ 20 ਬੰਦੇ। ਇਹ ਜੀ ਇੱਕ ਨਵਾਂ ਐਲਾਨ ਹੋਇਆ ਤੁਹਾਡੇ ਲਈ ਖੁਸ਼ਖਬਰੀ ਆ ਕਿ 20 ਉਮਰੇ ਦੇ ਟਿਕਟ ਐਕਸਟਰਾ ਹੋਰ ਅਸੀਂ ਦੇਵਾਂਗੇ ਕੋਲੋਂ ਲੈ ਦੋ ਜੀ। ਪਹਿਲੇ ਵੀ ਕੋਲੋਂ ਹੀ ਦਿੱਤਾ ਸਾਰਾ ਕੁਝ ਉਹਨਾਂ ਨੇ। ਪਹਿਲੇ ਕੰਪਨੀ ਦੀ ਤਰਫੋਂ। ਨਹੀਂ ਇਹ ਕੰਪਨੀ ਦਾ ਮਾਲਕ ਉਹੀ ਸੀਗਾ। ਉਹਨਾਂ ਨੇ ਕੰਪਨੀਆਂ ਨੂੰ ਨਹੀਂ ਦਿੱਤਾ, ਉਹਨਾਂ ਨੇ ਦਿੱਤਾ ਸੀ। ਅੱਛਾ ਸਾਜੀ ਤੁਹਾਨੂੰ ਕੀ ਨਾਮ ਦਿੱਤਾ? ਹੈ ਤੁਹਾਨੂੰ ਕੀ ਨਾਮ ਦਿੱਤਾ ਉਹਨਾਂ ਨੇ? ਮੈਨੂੰ ਭਰਾਵਾ ਉਸ ਤੋਂ ਬਾਅਦ ਇੰਨੀ ਦੇਰ ਉਹਨਾਂ ਨੇ ਖਿਲਾਰਿਆ ਕਿ ਮੈਨੂੰ ਵਿੱਚ ਲੱਗਣ ਲੱਗ ਪਿਆ ਸੀ ਕਿ ਮੈਂ ਐਨਜੀ ਸਾਈਡ ਤੇ ਜਾਣਾ, ਇੱਧਰ ਨੂੰ ਜਾਏ। ਕਦੀ ਬਬਲਕ ਚ, ਕਦੀ ਇੱਧਰ ਕਦੀ ਉੱਧਰ, ਕਦੀ ਪਰਚੀ ਕੱਢ ਰਹੇ ਆ। ਬੜਾ ਵਾਲਾ ਸ਼ੋਅ ਸੀ ਤਾਂ ਯਾਰ ਸਾਊਂਡ ਵਾਲਿਆਂ ਨੇ ਉਹਨਾਂ ਨੂੰ ਪੂਰਾ 9 ਲੱਖ ਦਿੱਤਾ ਵਾ ਗਿਫਟ। ਉਹਨੇ ਕਿਤੇ ਮੈਂ ਸਵਾਲ ਜਵਾਬ ਕੀਤੇ ਪਬਲਿਕ 'ਚ, ਆਪਣੇ ਸਵਾਲ ਬਣਾ ਕੇ ਲਗਿਆ ਮੈਂ। 5000 ਰੁਪਏ ਇੱਕ ਸਵਾਲ ਤੇ ਜਵਾਬ ਤੇ 5000 ਰੁਪਏ। ਵਾਹ ਵਾਹ। ਮੈਂ ਵੀ, ਉਹ ਵੀ ਸ਼ੇਖ ਸੀ ਜਿਹੜੇ ਮਾਲਕ ਸੀ, ਮੈਂ ਵੀ ਸ਼ੇਖ ਸੀ। ਉਹਨੇ ਕੋਈ 3-4 ਲੱਖ ਰੁਪਏ 5-5 ਹਜ਼ਾਰ ਨਾਲ ਮੁੰਡੇ ਨੂੰ ਫੜਾਇਆ। ਉਹਨੇ ਕਿਹਾ ਇੱਕ ਸਵਾਲ ਤੇ ਵੰਡੀ ਜੋ। ਮੈਂ ਕਿਹਾ ਨਹੀਂ, ਮੈਂ ਇੱਕੋ ਹੀ 5 ਦੇ ਕੇ ਪੂਰਾ ਮਜਮਾ ਭੁਗਤਾ ਕੇ ਵਾਪਸ। ਹੈ ਸਾਜੀ ਤੇ ਉਹ ਮੁੜ ਕੇ 4 ਲੱਖ 2 ਲੱਖ 5 ਨਹੀਂ ਮੈਂ ਜਾਣ ਦਿੱਤਾ। ਅੱਛਾ ਜੀ ਇੱਕ ਸਾਲ ਤੋਂ ਤੁਹਾਡੇ सवाल वे मैं कितना दे कर रही है? मैं कहा जी सर ये बताएं, एक LCD लगी है 24 इंच दी, वो 4 बंदे वेख रहे हैं। हाँ जी 60 इंच दी किन्ने बंदे वेखणगे? ले ਸਵਾਲ अगला सोची पे ये की चक्कर। वो कहना 4 ही। मैं कहा जवाब दुरुस्त इनको 5000 दे दे। मैं कहा सर मैं तेन वैसे 5 देता, नहीं तो मैं तेन भी कह सकते जो 60 इंच दी लगी है उदो इस खुशी 5-7-10 बंदे होर आ गए कि यार सुने LCD लिया। मैं कहा लेकिन मैं कहा चलो कोई गल नहीं जान दे। हाँ ਸਾਜੀ ਉਰਦੂ ਪੂਰੇ ਮੁਲਕ ਦੀ ਜ਼ਬਾਨ ਆ, ਸਾਰੇ ਜਗ੍ਹਾ ਤੇ ਸਮਝੀ ਜਾਂਦੀ, ਲਿਹਾਜ਼ਾ ਉਰਦੂ ਚ ਬਣਾਵਾਂਗੇ। हाँ ਔਰ ਉਸ ਤੋਂ ਬਾਅਦ ਮੇਰੇ ਕੋਲ ਇੱਕ ਪੈਸੇ ਲਾਉਣ ਦਾ ਪਲਾਨ ਵੀ ਹੈ। अच्छा ਹਾਂਜੀ ਪਲਾਨ ਨਹੀਂ ਹੈ ਬਲਕਿ ਪਲੇਨ ਆ।
ਸਾਡੇ ਮਹੱਲੇ 'ਚ ਕਬਾੜੀਆ ਵਾ ਉਸਤਾਦ ਜੀ, ਉਹਦੇ ਕੋਲ ਜਹਾਜ਼ ਆਇਆ ਵਾ, ਪ੍ਰਾਈਵੇਟ ਜੈਟ ਨਹੀਂ ਹੁੰਦਾ ਜਿਹੜਾ 2 ਪਾਰਾਂ ਵਾਲਾ, ਆਹੋ ਆਹੋ ਆਹੋ, ਉੱਤੇ ਥੱਲੇ ਪਰ ਹੁੰਦੇ, ਡਬਲ ਇੱਧਰ ਇੱਕ ਸਵਾਰੀ ਵਾਲਾ ਜਹਾਜ਼। ਉਹ ਤੂੰ ਉਸਤਾਦ ਨੂੰ ਲੈ ਕੇ ਦੇ। ਉਹ ਉਸਤਾਦ ਜੀ ਨੂੰ ਮੈਂ ਕਹਿੰਦਾ ਉਹ ਲੈ ਉਹ ਤੁਹਾਡੇ ਕਬਾੜੀਏ 'ਚ ਨਹੀਂ, ਤੁਹਾਡੇ ਮਹੱਲੇ 'ਚ ਅਕਸਰ ਗਲੀ ਮਹੱਲਿਆਂ 'ਚ ਆਏ ਰਹਿੰਦੇ ਆ। ਹਾਂ ਜਾ एरोप्लेन है ये, वो जहाज नहीं है ये नो ਹਾਂ उस्ताद जी ये ਆਪਾਂ ਲੈਨੇ ਆ ਜਹਾਜ਼, ਸਾਨੂੰ 1.5 ਲੱਖ ਦਾ ਮਿਲ ਜਾਣਾ, ਇਹਦੀ ਕਰਾਨੇ ਆ ਮੁਰੰਮਤ, ਕੋਸ਼ਿਸ਼ ਕਰਾਨੇ ਆ, ਪੇਂਟ ਸ਼ੇਂਟ ਹਰ ਸ਼ੈ ਟਾਇਰ ਟੂਬ ਬਦਲਦੇ, ਇਹਨੂੰ ਮਹਿੰਗਾ ਕਰਕੇ ਵੇਚਦੇ, ਆਪਣੀ ਫਿਲਮ ਬਣਾਉਣੀ। ਇੰਜਨ ਚਾਲੂ ਆ, ਸ਼ਾਰੇ ਤੇ ਖੜਾ ਜਾ ਹੈ ਉਹ ਚਾਲੂ ਨੂੰ ਕੀ ਕਰਨਾ, ਜੋ ਮਗਰ ਅੱਗੇ ਪਿੱਛੇ ਚੱਕੇ ਲਾਉਣੇ ਪੈਣੇ। ਇਹ ਤੇ ਫਿਰ ਪੈਸੇ ਖਰਚਾਂਗੇ ਤੇ ਪੈਸੇ ਆਣਗੇ ਮਿੱਠਾ ਜੀ, ਇਨਵੈਸਟ। ਉਸਤਾਦ ਜੀ ਜਹਾਜ਼ ਕਿਹੜਾ ਲੋਕੀ ਆ ਕੇ ਕਿਆ ਕਰਨਾ, ਜਾਨੀ ਸਾਹਿਬ ਜਹਾਜ਼ ਥੱਲੇ ਥੱਲੇ ਰੱਖਦੇ ਆ, ਸਾਡੇ ਛਿੱਟੇ ਪੈਂਦੇ, ਡਾ ਵੀ ਲਿਆ ਕਰੋ ਕਿਤੇ, ਉਹਨੂੰ ਵਿੱਚੋਂ ਛਿੱਟੇ ਪਾ ਦੇ ਗੱਲ। ਆਹ ਕੀ ਬਕਵਾਸ ਹੈ ਜਾਨੀ ਸਾਹਿਬ? ਆਹ ਕਿਤੇ ਜਹਾਜ਼ ਡਾਈ। ਜਾਨੀ ਸਾਹਿਬ ਜਹਾਜ਼ ਥੱਲੇ ਥੱਲੇ ਰੱਖਦੇ, ਸਾਡੇ ਚਿੱਟੇ ਪੈਦਰ ਤੇ ਨੂੰ ਡਾ ਵੀ ਲਿਆ ਕਰ। ਨਹੀਂ, ਯਾਰ ਇਹ ਕੀ ਗੱਲ ਹੈ ਯਾਰ? ਆਹ ਦੇਖੋ ਕਹਿੰਦਾ 1.5 ਲੱਖ ਰੁਪਏ ਲੱਗਣਾ ਜਹਾਜ਼ ਤੇ ਲੱਖ ਰੁਪਏ ਦਾ ਜਹਾਜ਼। ਹਾਂਜੀ 1.5 ਲੱਖ ਰੁਪਏ ਦਾ ਉਹਨੇ ਲੋਹੇ ਦੇ ਭਾਰ ਵੇਚਣਾ ਉਸਤਾਦ ਜੀ। ਇੰਜਨ ਸਟਾਰਟ ਹੈ ਲੇਕਿਨ ਬੰਦ ਹੋ ਜਾਂਦਾ। ਉਹਨੇ ਮੈਨੂੰ ਦੱਸਿਆ ਵਾ ਕਿ ਜਾਮੀਆ ਚਿਸ਼ਤੀਆ ਚੌਕ ਰਕਸ਼ਿਆਂ ਵਾਲੀ ਮਾਰਕੀਟ 'ਚ ਉਹਦਾ ਕੰਮ ਹੋ ਜਾਣਾ ਆ ਲਓ। ਇੰਜਨ ਦਾ। ਸਪੇਅਰ ਪਾਰਟ ਸਾਰਾ ਆਪਾਂ ਮੋਟਰ ਮਾਰਕੀਟ 'ਚੋਂ ਲੈ ਆਣਾ ਵਾ, ਹਰ ਸ਼ੈ ਲੱਭਣ ਦਈ ਆ ਉਸਤਾਦ ਜੀ। ਜਹਾਜ਼ ਦਾ ਸੌਦਾ ਕਰ ਲੈਣੇ। ਉਹ ਯਾਰ ਇਹ ਕਿੱਦਾਂ ਹੋਇਆ ਕਰੇਗਾ ਹੁਣ? ਉਸਤਾਦ ਜੀ ਸਾਨੂੰ ਕਹਿੰਦੇ ਗੇਟ ਖੋਲੋ, ਜਹਾਜ਼ ਅੰਦਰ ਕਰਨਾ। ਹੋਣਾ ਹੀ ਨਹੀਂ ਅਸੀਂ ਉਹਦੇ ਪਰ ਲਵਾ ਦੇਾਂਗੇ। ਹਾਂ ਕੱਲਾ ਉਹ ਤੁੱਕਾ ਜਿਹਾ ਵੀ ਚੱਲੇ ਉਹਦੇ ਚ ਬੱਚੇ ਸਕੂਲ ਚ ਤੁੱਕਾ ਠੀਕ ਆ, ਤੁੱਕਾ ਲੈ ਕੇ ਆਹੋ ਉਹ ਕੱਲਾ ਹੀ ਲੈ ਕੇ ਫਿਰਦੇ ਰਹੇ ਮੋਟਰਸਾਈਕਲ ਤੇ। ਯਾਰ ਕੀ ਬਾਤ ਨਹੀਂ ਉਸਤਾਦ ਜੀ। ਆਹੋ ਕੱਲਾ ਤੁੱਕਾ ਜਾ ਉੱਥੇ ਤੁੱਕਾ ਕਿਤੇ ਵਾਜੇ ਲੋਕੀ ਆ ਕਹਿਣ ਭਾਜੀ ਤੁਹਾਡਾ ਤੁੱਕਾ ਆਪਕਾ ਤੁੱਕਾ ਲੱਗ ਗਿਆ ਹੈ ਉਧਰ, ਆਪਕਾ ਤੁੱਕਾ ਰਿਕਸ਼ੇ में लग गया है। ਛੱਲੀ ਨਿਕਲਾ ਦੇ। ਤਾਜੀ ਨਹੀਂ ਤੇ ਉਹ ਪਰਾਂ ਨੂੰ ਬੂਹੇ ਲਾ ਉਹ ਲਾ ਲਾਂਗੇ ਲਾਸਟਿਕ ਕੋ ਇਦਾਂ ਕਰਕੇ ਖੁੱਲ ਜਾਣ, ਇਦਾਂ ਕਰਕੇ ਬੰਦ ਹੋ ਹਾਂ, ਇੰਜਨ ਬੰਦ ਕਰੋ, ਸਪੀਡ ਚ ਨਸਾ ਕੇ ਪਰ ਇੰਜਨ ਕਰਨਾ। ਆਹੋ ਚੀਰੀ ਟੈਪ ਐਵੇਂ। ਆਹੋ ਨਹੀਂ ਯਾਰ ਜਹਾਜ਼ ਵਾਲੇ ਪਾਸੇ ਨਹੀਂ। ਫਿਲਮ ਅਗਰ ਬਣਾਉਣੀ ਨਾ ਬਾਬਾ, ਫਿਲਮ 4 ਬੰਦੇ ਕਮ ਸੇ ਕਮ ਹੋਣ। ਉਹ ਤੇ ਹੋਣਗੇ, ਉਹਨਾਂ ਦਾ ਖਰਚਾ ਕਿੱਥੋਂ ਕੱਢਣਾ ਵਾ? ਖਰਚਾ ਨਹੀਂ ਨਾ ਨਿਕਲਣਾ ਉਹਨਾਂ ਨੇ। ਫਿਰ ਜਿਨ੍ਹਾਂ ਨੇ ਫਿਲਮ ਬਣਾਉਣੀ, ਚਾਰਾਂ ਦੀ ਇਹ ਦਿਲ ਚ ਹੋਵੇ ਕਿ ਯਾਰ ਅਸੀਂ ਇੱਕ ਕੋਈ ਕੰਮ ਕਰਨ ਜਾ ਰਹੇ ਹਾਂ। ਇੱਕ ਪ੍ਰੋਜੈਕਟ ਇਹਦੇ 'ਚ ਕਮਾਈ ਦਾ ਨਹੀਂ ਹੈਗਾ ਹਿਸਾਬ ਕਿਤਾਬ। ਚੱਲ ਗਈ ਤੇ ਫਿਰ ਭਾਵੇਂ 50 ਕਰੋੜ ਬਚੇ ਸਨ। ਉਸਤਾਦ ਜੀ ਲੇਕਿਨ ਲਾਉਣ ਦੇ ਵਿੱਚ ਇਹ ਨਾ ਸੋਚਣ ਕਿ ਵੀ ਅਸੀਂ ਸਾਨੂੰ ਕੀ ਮਿਲੂਗਾ, ਮੈਂ ਸਵੇਰ ਦਾ ਆਇਆ ਵਾਂ। ਤੁਸੀਂ ਕਿੱਥੇ, ਤੁਹਾਡੇ ਕੋਲ ਤਾਂ ਲਓ। ਟੀਟਾ ਮੁੱਕਦਾ ਵਾ। ਇੱਕ ਲੱਤ ਗੇਟ ਦੇ ਬਾਹਰ, ਇੱਕ ਅੰਦਰ ਰੱਖ ਕੇ ਤੁਸੀਂ ਪੁੱਛਦੇ ਸਾਹ ਜੀ ਮੈਂ ਜਾਵਾਂ। ਇਹ ਹੈ ਹੀ ਇਦਾਂ ਦੇ ਚਵਲ ਜੇ। ਇਦਾਂ ਨਹੀਂ ਹੋ ਸਕਦਾ। ਯਾਨੀ ਉਹ ਇਨਵੈਸਟ ਕਰ ਲੈਣ ਤੁਹਾਡੇ ਤੇ, ਯਾਨੀ ਤੁਹਾਡੀ ਫਿਲਮ ਤੇ ਪੈਸੇ ਪੂਹੇ ਲਾ ਦੇਣ ਚੰਗੇ ਜਿੰਨੇ ਵੀ ਲੱਗਦੇ, ਤੇ ਉਹ ਆਪਣੇ ਤਰੀਕੇ ਨਾਲ ਫਿਲਮ ਤੁਹਾਡੀ ਲੈ ਜਾਣ। ਮੈਂ ਕਹਿੰਦਾ ਜੋ ਮਰਜ਼ੀ ਕਰ ਲੈਣ, ਕੋਈ ਚੱਕਰ ਨਹੀਂ। ਰਾਈਟਸ ਹੀ ਉਹਨਾਂ ਨੂੰ ਦੇ ਦਾਂਗੇ ਅਸੀਂ। ਹਾਂ, ਸਾਰਾ ਕੋਈ ਕਰ ਲੇਗਾ। ਉਹ ਨਫਾ ਨੁਕਸਾਨ ਉਹਨਾਂ ਦਾ, ਤੁਹਾਨੂੰ ਇੰਨੇ ਪੈਸੇ ਦੇ ਕੇ ਤੁਹਾਡੇ ਕੋਲ ਫਿਲਮ ਬਣਾ ਨਹੀਂ ਕਾਤੋਂ ਨਫਾ ਨੁਕਸਾਨ ਉਹਨਾਂ ਦਾ। ਨਫਾ ਨੁਕਸਾਨ ਦੋ ਇਕੱਠਾ, ਨਫਾ ਨੁਕਸਾਨ ਗੱਲ ਨਹੀਂ ਮੇਰੀ ਸਮਝੇ। ਨਹੀਂ ਨਫਾ ਨੁਕਸਾਨ ਇਕੱਠਾ ਹੀ ਸਾਰਾ। ਮੈਂ ਤੁਹਾਡੇ 700 ਰੁਪਏ ਲਾਇਆ ਤੁਹਾਡੀ ਫਿਲਮ ਤੇ। ਚਲੋ ਆ ਲੈ ਬਾਜੀ ਗਲਾਸ 'ਚ ਓਏ ਇੰਨੀ ਸਸਤੀ ਤਾਂ ਕਿਸੇ ਮਜ਼ਦੂਰ ਹੀਰੋ ਦੀ ਨਹੀਂ ਬਣਦੀ। ਯਾਰ ਇਹਨੇ ਤੂੰ ਫਿੱਟ ਹੀਰੋ ਚ। 1500 2000 ਰੁਪਇਆ ਅੱਛੇ ਸਿਨੇਮੇ 'ਚ ਬਹਿ ਕੇ ਵੇਖਣ ਦਾ ਵਾ। ਆਹੋ ਤੂੰ 700 ਰੁਪਇਆ ਮੇਰੀ ਫਿਲਮ ਤੇ ਲਾਉਣਾ। ਮੈਂ ਮਿਸਾਲ ਦਿੱਤੀ ਸਾਜੀ, ਜਿੱਦਾਂ 700 ਰੁਪਏ ਮੈਂ ਤੁਹਾਡੀ ਫਿਲਮ ਤੇ ਲਾਇਆ, 700 ਚ ਫਿਲਮ ਤਿਆਰ ਹੋ ਗਈ ਤੇ ਉਹ ਮੈਂ ਤੁਹਾਡੇ ਕੋਲ ਫਿਲਮ ਤਿਆਰ ਕਰਾ ਕੇ ਲੈ ਗਿਆ। ਅੱਗੇ ਮੈਨੂੰ 7 ਰੁਪਏ ਲਾਏ, ਇਹ ਨਹੀਂ 700 ਰੁਪਏ ਲਾਇਆ, ਮੈਨੂੰ 2400 ਬਚ ਗਿਆ, ਮੈਨੂੰ 2800 ਬਚ ਗਿਆ ਹਨਾ। ਤੇ ਉਹ ਮੇਰਾ ਵਾ। ਉਹਦੇ ਵਿੱਚ ਤੁਹਾਨੂੰ ਮੈਂ ਪੇਮੈਂਟ ਦੇਤੀ ਨਾ ਤੁਹਾਡੀ, ਜਿੱਦਾਂ 20000 ਰੁਪਇਆ ਮੈਂ ਤੁਹਾਨੂੰ ਦੇਤਾ ਤੁਹਾਡੀ ਫਿਲਮ ਦਾ। 700 ਲਾ ਕੇ ਤੁਹਾਨੂੰ ਮੈਂ 20000 ਰੁਪਇਆ ਦੇਤਾ, ਮੇਰਾ 700 ਲੱਗਾ, ਮੈਂ 700 ਹਾਂ, ਫਿਰ ਏਦਾਂ ਕਰੋ। ਫਿਰ ਸਟੋਰੀ ਤੁਸੀਂ ਆਪਣੀ ਬਣਾਉਣੀ, ਮੇਰੀ ਜ਼ਿੰਦਗੀ ਦੀ ਨਹੀਂ ਹੋਣੀ ਚਾਹੀਦੀ। ਹਾਂ ਅੱਛਾ ਜੀ। ਫਿਰ ਐਜ਼ ਐਕਟਰ ਮੈਂ ਕੰਮ ਕਰਾਂਗਾ ਨਾ ਕਿ ਤੂੰ ਮੈਨੂੰ ਰੱਖ ਲਾ ਵੀ ਭਾਵੇਂ ਤੁਹਾਨੂੰ 400 ਰੁਪਇਆ ਦੇਾਂਗੇ, ਤੁਸੀਂ ਇੱਕ ਫਿਲਮ 'ਚ ਕੰਮ ਕਰਨਾ। ਮੈਂ ਕਹੂੰਗਾ ਠੀਕ ਆ, ਲੇਕਿਨ ਇੱਥੇ ਪੂਰੀ ਗੇਮ ਮੇਰੀ ਚੱਲ ਰਹੀ ਹੈ। ਸਾਜੀ ਸਟੋਰੀ ਦਾ 20000 ਰੁਪਇਆ ਦੇ ਤੇ ਰਹੇ। ਨਹੀਂ ਸਟੋਰੀ ਦਾ 20000 ਬਣਦਾ। ਮੈਂ ਗੱਲ ਕਰਦਾ ਲੈ ਲਓ। ਮੈਂ ਤੁਹਾਨੂੰ ਗੱਲ ਦੱਸਾਂ। 25 ਲੈ ਲਓ। ਹਾਂ ਹੁਣ ਮੈਂ ਕੁਝ ਸੋਚ ਸਕਦਾ। ਸਾਡੀ 700 ਰੁਪਏ ਪੂਰੀ ਫਿਲਮ ਦਾ ਬਜਟ ਆ ਤੁਹਾਨੂੰ। ਯਾਰ ਉਹਨੇ ਮਿਸਾਲ ਦਿੱਤੀ 700 ਨਹੀਂ ਆ। ਤੁਹਾਨੂੰ ਪਤਾ ਉਦੋਂ ਲੱਗਣਾ ਸੀ ਤਾਂ ਨੈਟਫਲਿਕਸ ਤੇ ਫਿਲਮ ਵੱਜਣੀ ਸਾਜ ਦੀ ਯਕਦਮ ਹੀ ਆਉਣੀ ਆ। ਇਹ ਟੀ ਜਿਹੜਾ ਗਾਣਾ ਨਹੀਂ ਸਾਜ ਨੇ ਬਾਹਰ ਬਾਰਿਸ਼ਲਾ ਕੀਤਾ, ਟੀ ਸੀਰੀਜ਼ ਵਾਲੇ ਲੈਣ ਫਿਰਨ ਡਏ। ਉਸਤਾਦ ਜੀ ਮੇਲ ਦਾ ਜਵਾਬ ਨਹੀਂ ਦੇਣ ਡਏ। ਉਸਤਾਦ ਜੀ ਉਹਦੇ ਕਮੈਂਟ ਪੜ੍ਹ ਲਓ ਤੁਸੀਂ, ਤੇ ਉਹ ਇੱਕ ਹੋਰ ਆਵਾਜ਼ਾਂ ਵੱਜਣ। ਨਹੀਂ ਪੜਿਆ ਕਾਪੀਰਾਈਟ ਆ ਗਿਆ ਉਹਦਾ। 3 ਦਿਨ ਬਾਅਦ ਕਾਪੀਰਾਈਟ ਆ ਗਿਆ ਗਾਣੇ ਦਾ। ਤੁਹਾਡੀ ਗੱਲ ਪਹੁੰਚ ਗਈ ਹੈ ਲੋਕਾਂ ਤੱਕ। ਹਾਂ, ਕਾਪੀਰਾਈਟ ਨਹੀਂ ਆਇਆ, ਉਹ ਸ਼ੇਅਰਿੰਗ 'ਚ ਚਲਾ ਗਿਆ। ਸ਼ੇਅਰਿੰਗ ਮੀਨਸ ਸ਼ੇਅਰਿੰਗ ਹੁੰਦੀ ਆ ਕਿ ਲਾਈਕ ਤੂੰ ਚੜਾਇਆ ਵਾ, ਅਪਲੋਡ ਕੀਤਾ ਵਾ ਪਹਿਲੇ, ਜਾਂ ਉਹਦੇ ਲਿਰਿਕਸ ਜਾਂ ਉਹਦੀ ਤਰਜ਼ ਜਾਂ ਕੋਈ ਵੀ। ਓਕੇ। ਤੇ ਸ਼ੇਅਰਿੰਗ ਇਹ ਹੁੰਦੀ। ਇੱਕ ਹੁੰਦਾ ਕਾਪੀਰਾਈਟ ਕਿ ਠੱਕ ਸਟ੍ਰਾਈਕ ਵੱਜਦੀ ਕਿ ਇਹਨੂੰ ਡਿਲੀਟ ਕਰ, ਤੂੰ ਕੌਣ ਹੋਣਾ, ਤੂੰ ਮਾਮਾ ਲੱਗਦਾ। ਸਾਡੀ ਸਾਹਿਬ ਜਾਂ 3 4 5 6 7 8 9 10 11 ਕਿਸਮ ਦੀਆਂ ਹੁੰਦੀਆਂ ਵਾ। ਵਾਹ ਤੋਂ ਸ਼ੁਰੂ ਕਰਨਾ ਸੀ। ਸਟ੍ਰਾਈਕਾਂ ਠੀਕ ਹੈ। ਇੱਕ ਤਾਂ ਹੁੰਦੀ ਆ ਹਾਰਡਲੀ। ਡਾਇਰੈਕਟ ਓਨਰ ਜਿਹੜਾ ਨਾ ਮੈਨੂਅਲੀ
ਵੀਡੀਓ YouTube ਨੂੰ ਦਿਖਾਉਂਦਾ ਕਿ ਭਾਜੀ ਆਹ ਵੀਡੀਓ ਦੇਖੋ, ਆ ਮੈਂ ਚੜਾਈ, ਆ ਦੇਖੋ ਇਹਨੇ ਵੀ ਚੜਾਈ, ਉਹਨਾਂ ਨੂੰ ਫਿਰ YouTube ਹਿਸਾਬ ਕਿਤਾਬ ਲਾਉਂਦਾ। ਤੁਹਾਨੂੰ ਫੜਾ ਦਿੰਦੇ ਉਹਦੇ ਹਾਂ, ਉਹ ਫਿਰ ਠੱਕ। ਯਾਰ ਅੜੀ ਆਨਰ ਵੱਲੋਂ ਮੈਨੂੰ ਗੱਲ ਯਾਦ ਹੈ ਕਿ ਇੱਕ ਵਾਰੀ ਇੱਥੇ ਬੈਠਿਆ ਇੱਕ ਮਿੰਟ ਆ ਜਾ, ਮੇਰੀ ਗੱਲ Sharing ਵਾਲੀ ਨਹੀਂ ਹਲੇ, ਤੂੰ ਫਿਲਮ ਬਣਾਉਣੀ ਹਾਂ ਨਹੀਂ ਸਾਰੀ ਫਿਲਮ ਸਜਾਦ ਜਨੀ ਦੀ ਜ਼ਿੰਦਗੀ 'ਚ ਫਿਲਮ ਆ, ਓਵਰਲੈਪਿੰਗ ਆਪਣੀ। ਤਾਂ ਕਿ ਪੌਜ਼ ਬੜਾ ਲੰਬਾ ਲਿਆ ਨਾ। ਇੱਕ ਕਾਪੀਰਾਈਟ ਆਉਂਦਾ ਵਾ ਕਿ ਉਹ ਕਹਿੰਦੇ ਕਿ ਤੁਹਾਨੂੰ ਸਟ੍ਰਾਈਕ ਉਹਨਾਂ ਨੇ ਨਹੀਂ ਮਾਰੀ, ਕੰਪਨੀ ਨੇ। YouTube ਦਾ ਜਿਹੜਾ ਸਿਸਟਮ ਆ ਜਿਹੜਾ ਆਪੇ ਹੀ ਦੇਖਦਾ, ਠੀਕ ਹੈ, ਆਟੋ, ਉਹਨੇ ਤੁਹਾਨੂੰ ਇੱਕ ਇਹਦੇ 'ਚ ਮਤਲਬ ਇਦਾਂ ਦੀ ਨਹੀਂ ਕਿ ਤੁਹਾਡੀ ਵੀਡੀਓ ਡਿਲੀਟ ਹੋ ਜਾਏਗੀ ਜਾਂ ਤੁਹਾਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਲੇਕਿਨ ਇਹ ਆ ਕਿ ਤੁਹਾਨੂੰ ਸਟ੍ਰਾਈਕ ਹੋ, YouTube ਨੇ ਫੜ ਲਿਆ ਤੁਹਾਨੂੰ, ਤੇ ਪੈਸੇ ਨਹੀਂ, ਉਹ ਨਹੀਂ ਮਿਲਨੇ। ਯਾਰ ਮਾੜਾ ਜਿਹਾ ਸ਼ੱਕ ਵਾਲੀ ਵੀਡੀਓ ਹੋਵੇ ਨਾ, ਪੈਸੇ ਨਹੀਂ ਉਸ ਭੇਜੀ। ਤੋਂ ਬਾਅਦ ਯਾਰ ਗੱਲ ਕਰ ਲੈਣ ਦੇ, ਪਹਿਲੇ ਮਿੱਠੇ ਪੂਰੀ ਹੋ ਲੈਣ ਦੇ, ਫਿਰ ਚਲੋ ਬੋਲ। ਜੀ ਭਾਈ ਤਮੂਰ ਇੱਕ ਮਿੰਟ ਮਿਹਰਬਾਨੀ। ਉਸ ਤੋਂ ਬਾਅਦ ਇੱਕ ਸਟ੍ਰਾਈਕ ਆਉਂਦੀ ਹੈ। ਹੁਣ ਸ਼ੇਅਰਿੰਗ ਵਾਲੀ ਜਿਹੜੀ ਹੁੰਦੀ ਉਹ ਪਤਾ ਕੀ ਹੁੰਦੀ ਕਿ ਮੈਂ ਗਾਣਾ ਚੜਾਇਆ, ਉਹਨੇ ਜਨਾਬ ਜੀ ਕਿਹਾ ਕਿ ਇਹਦੇ ਅਗਰ ਰੁਪਈਆ ਹੋਣਾ ਨਾ ਤਾਂ ਦੋਵਾਂ ਨੂੰ 50-50 ਪੈਸੇ ਮਿਲਣੇ। ਦੋਵਾਂ ਨੂੰ? ਹਾਂ, ਮੀਨਸ ਕਿ ਮੈਂ ਵੀ ਉਹ ਪਹਿਲੇ ਚੜਾਇਆ ਹੋਵੇ। ਤੇਰਾ ਤੇ ਆਪਣਾ, ਤੇ ਤੂੰ ਭਾਵੇਂ ਤੇਰੇ 10 ਮਿਲੀਅਨ ਵਿਊ, ਉਹਦੇ ਪੈਸੇ ਤੈਨੂੰ ਭਾਵੇਂ 50 ਲੱਖ ਆਇਆ, ਉਹ ਆਇਆ ਹੀ ਆ। ਠੀਕ ਹੈ। ਹੁਣ ਮੈਂ ਚੜਾ ਲਿਆ ਨਾ ਗਾਣਾ, ਅਪਲੋਡ ਕਰ ਲਿਆ, ਹਾਂਜੀ, ਤੇ ਉਹਦੇ 'ਚ ਇੱਕ ਸ਼ਿਕ ਹੁੰਦੀ ਹੈ ਕਿ ਵੀ ਮੈਨੂੰ ਆਇਆ 1 ਰੁਪਈਆ, ਠੀਕ। ਉਹਦੇ 'ਚ ਉਹਨੇ ਕਹਿਣਾ ਵੀ 1 ਰੁਪਏ ਜੋ 35 ਪੈਸੇ ਸੀ ਤੈਨੂੰ ਦੇਵਾਂਗੇ, 65 ਪੈਸੇ ਸੀ ਇਹਨੂੰ ਦੇਵਾਂਗੇ, ਕਿਉਂਕਿ ਤੂੰ ਇਹਦੇ 'ਚ ਥੋੜਾ ਆਪਣੀ ਵੀ ਸ਼ੌਕੀ ਕੀਤੀ ਹੈ, ਮਿਹਨਤ ਤੂੰ ਕੀਤੀ। ਬਿਲਕੁਲ ਚੁੱਕ ਕੇ ਨਹੀਂ ਲਾਤਾ। ਠੀਕ ਹੈ। ਤੂੰ ਵੀਡੀਓ ਆਪਣੀ ਬਣਾਈ ਆ, ਤੂੰ ਟਰੈਕ ਨਵਾਂ ਬਣਵਾਇਆ, ਹਾਂ। ਕਿਉਂਕਿ ਗਾਣਾ ਕਿਸੇ ਦਾ ਵਾ, ਕੰਪੋਜੀਸ਼ਨ ਕਿਸੇ ਦੀ ਹੈ, ਸ਼ਾਇਰੀ ਤੇਰੀ ਨਹੀਂ ਹੈਗੀ, ਲਿਆਦਾ ਤੂੰ ਆਪਣਾ ਕੰਮ ਵੀ ਮਿਕਸ ਕਰ ਲਿਆ, ਉਹਨਾਂ ਦਾ ਵੀ ਕਰ ਲਿਆ, ਲਿਆਦਾ ਹੁਣ ਇਹਦੇ ਇੰਨੇ % ਉਹਨਾਂ ਨੂੰ ਜਾਣਗੇ, ਇੰਨੇ % ਤੈਨੂੰ ਜਾਣਗੇ, ਉਹ ਤੇ ਉਹਨੂੰ ਹੀ ਜਾਣੇ ਅਸਲ ਉਹ ਤੇ ਉਹਨੂੰ ਹੀ ਜਾਣੇ। ਸ਼ੇਅਰਿੰਗ ਜੀ ਤੈਨੂੰ ਤਾਂ ਸ਼ੌਕੀ ਦੇ ਪੈਸੇ ਆਉਣੇ ਆ ਆ ਗਾਣੇ। ਜਿਹੜੇ ਅਸੀਂ ਇੱਥੇ ਗਾਣੇ ਗਾਉਂਦੇ ਸ਼ੋਆਂ 'ਚ ਅਕਸਰ ਅਸੀਂ ਕੱਟ ਦਿੰਨੇ ਆ, ਕਾਪੀਰਾਈਟ ਆਉਂਦਾ। ਹੁਣ ਇੱਥੇ 60 ਮਿੰਟ ਦਾ ਸ਼ੋਅ ਆ, ਹਾਂਜੀ, ਉਹਦੇ 'ਚ ਅਸੀਂ ਪੌਣੇ 2 ਮਿੰਟ ਦਾ ਗਾਣਾ ਗਾਇਆ, ਬਾਕੀ ਤੇ 58 ਮਿੰਟ ਸਾਡੇ ਹੀ ਹੁੰਦੇ ਨੇ। ਸਾਡੇ ਹੀ ਆ। ਉਹ ਅਗਰ ਸ਼ੇਅਰਿੰਗ 'ਚ ਚਲਾ ਗਿਆ ਤਾਂ 60 ਮਿੰਟ ਦੇ ਪੈਸਿਆਂ ਦੇ ਹਿਸਾਬ ਨਾਲ ਉਹਨੂੰ ਜਾਣੇ, ਉਹ ਟੀ ਟਾਈਮ ਤੇ ਵੀ ਉਹਨੂੰ ਚੱਲ ਜਾਣੇ, ਕਿਉਂਕਿ ਪੂਰੀ ਵੀਡੀਓ ਉਸ ਚੱਕਰ 'ਚ ਆయింਦੀ। ਬੜਾ ਸਖਤ ਕੰਮ ਹੀ ਆ। ਉਹ ਮਾਲਕ ਗਾਣੇ ਓਏ ਦੇਖ ਲਾ ਭਾਈ ਯਾਰ, ਇੱਥੇ ਮੈਂ ਸ਼ੁਗਲ 'ਚ ਇੱਕ ਵਾਰੀ ਗਾਣਾ ਗਾਇਆ ਸੀ, ਮੈਨੂੰ ਉਸ ਮੈਂ ਦਰਬਾਰ ਸਾਹਿਬ ਇੰਡੀਆ ਦੇ, ਉਹਨਾਂ ਮੈਨੂੰ ਕਾਪੀਰਾਈਟ ਭੇਜਿਆ, ਉਹਨਾਂ ਕਹਿੰਦਾ ਮਿੱਠੇ ਕੋ ਗਾਣਾ ਬੰਦ ਕਰੋ, ਕਿਉਂ? ਪੈਸੇ ਇਹ ਕਰ ਲਿਆ। ਉਹ ਤੇਰੇ ਕਿਹੜਾ ਉਹ ਕਾਪੀਰਾਈਟ ਆ। ਇੱਕ ਹੋਰ ਤਰੀਕਾ ਹੁੰਦਾ ਕਿ ਤੁਸੀਂ ਜਦੋਂ ਇਦਾਂ ਵੀਡੀਓ ਅਪਲੋਡ ਕਰੋ ਨਾ, ਪਹਿਲੇ ਤੁਸੀਂ ਉਹ ਗਾਈਡਲਾਈਨ 'ਚ ਜਾ ਕੇ ਪਹਿਲੇ ਤੁਸੀਂ 1-2 ਸੈਟਿੰਗਾਂ ਕਰ ਦਿਓ, ਪਹਿਲੇ ਇਕਰਾਰ ਕਰ ਲਓ YouTube ਦੇ ਅੱਗੇ ਕਿ ਜੀ ਅਸੀਂ ਇਹ ਗਾਣਾ ਲਿਆ ਵਾ, ਅਸੀਂ ਇਹ ਸਟੋਰੀ ਬਣਾ ਰਹੇ ਸਾਂ, ਅਸੀਂ ਇਹਦੇ ਪਰਪਸ ਵਾਸਤੇ ਇਹਨੂੰ ਅਸੀਂ ਯੂਜ਼ ਕੀਤਾ ਵਾ, ਲਿਆਦਾ ਇਹਦਾ ਸਾਰਾ ਕ੍ਰੈਡਿਟ, ਇਹਦਾ ਗੱਲਬਾਤ ਉਸ ਬੰਦੇ ਦਾ ਹੀ ਹੈ। ਇੰਜ ਕਰਕੇ ਵੀ ਤਰੀਕੇ ਹੁੰਦੇ, ਫਿਰ ਪੈਸੇ ਉਹਨੂੰ ਜਾਣਗੇ। ਨਹੀਂ ਫਿਰ ਆ ਜਾਂਦੇ ਪੈਸੇ, ਲੇਕਿਨ ਉਹ ਹੋਰ ਹਿਸਾਬ ਹੁੰਦਾ। ਲੇਕਿਨ YouTube ਮੈਂ ਹਿਸਾਬ ਲੈਣਾ ਤੇਰੇ ਨਾ ਥੋੜਾ ਸੰਗ ਦਿਲ ਹੋਈ ਆ। YouTube ਦਾ ਹੁਣ ਹਿਸਾਬ ਤਾਂ ਨਹੀਂ ਰਿਹਾ ਉਸਤਾਦ ਜੀ, ਆਪਾਂ ਨੂੰ ਕਿਤੇ ਹੋਰ ਨੈਟਵਰਕ ਤੇ ਸ਼ਿਫਟ ਹੋਣਾ ਪੈਣਾ। ਉਹ ਡੇਲੀ ਮੋਸ਼ਨ ਤੇ ਆ ਜਾਈਏ। ਨਹੀਂ ਉਸਤਾਦ ਜੀ Netflix ਤੇ ਕੰਮ ਕਰਦੇ ਆ, ਡਾਲਰਾਂ ਚ ਅਰਨਿੰਗ, ਯੂਰੋ ਚ ਅਰਨਿੰਗ। ਸਾਡੀ ਹੈ ਯੂਰੋ ਇਹਨੂੰ ਤੋਰੋ। ਅੱਛਾ ਯਾਰ, ਇਹ ਜਿੱਡਾ ਮਾੜਾ ਨਾ ਉਨੇ ਹੀ ਇਹਦੇ ਵਿਚਾਰ ਉੱਚੇ ਆ। ਉਸਤਾਦ ਜੀ ਬੱਚਾ ਕਿਸੇ ਨਾ ਕਿਸੇ, ਮੈਂ ਤੁਹਾਨੂੰ ਗੱਲ ਦੱਸਾਂ, ਤਰੱਕੀ ਕਰਨ ਚ ਜਿੱਡਾ ਤੂੰ ਕੱਪ ਪਾਉਣਾ ਨਾ ਹਿਸਾਬ ਕਿਤਾਬ, ਬੇਟਾ ਤੂੰ ਜਿੱਥੇ ਸੋਚਿਆ ਨਾ ਮੈਂ ਇੱਥੇ ਜਾਵਾਂਗਾ, ਮੈਂ ਏਦਾਂ ਜ਼ਿੰਦਗੀ ਹੋਵੇ, ਮੈਂ ਅੱਛਾ ਪਾਵਾਂ ਲਾਵਾਂ ਇਹ ਉਹ, ਬਸ ਤੂੰ 100% ਉੱਥੇ ਜਾ ਸਕਦਾ ਅਗਰ ਤੂੰ ਰਸਤੇ 'ਚ ਇਹਨੂੰ ਥੋੜਾ ਸ਼ਾਰਟਕਟ ਜਾਂ ਆਊਟ ਆਫ ਦਾ ਵੇ, ਜਾਂ ਤੂੰ ਕੋਈ ਥੋੜਾ ਯੂਜ਼ ਕਰੇ। ਹਾਂ ਠੀਕ ਹੈ। ਕਿ ਮੈਂ ਕਿਸੇ ਨੂੰ ਗੇੜਾ ਦੇਦਾ, ਮੈਂ ਝੂਠ ਬੋਲ ਕੇ ਇੰਜ ਕਰ ਲਾਂ, ਸਿੱਧਾ ਰਹੇਗਾ ਨਾ, ਜੋ ਤੂੰ ਸੋਚਿਆ ਹੋਣਾ ਨਾ ਉਹ ਰੱਬ ਦਿੰਦਾ ਜ਼ਰੂਰ। ਇਨਸ਼ਾਅੱਲਾ। ਨਹੀਂ ਇਹਨੇ ਏਦਾਂ ਫਿਰ ਇਹਨੇ ਜਾਣਾ ਹੀ ਨਹੀਂ। ਕਿਉਂ ਨਹੀਂ ਜਾਣਾ ਵੀ? ਨਹੀਂ, ਉਹ- ਗੱਲ ਤੇਰੇ ਉਹਦਾ ਕੋਲ ਦਿਨੇ- ਟਿਕਟ ਲੈਣੀ ਹੈ, ਮੈਂ ਜਾਣਦੀ। ਤਿੰਨੇ ਸ਼ਿਕਾਂ ਛੱਡਣੀਆਂ ਨਹੀਂ, ਇਹਨੇ ਜਾਣਾ ਨਹੀਂ। ਸਾਜੀ ਉਹ ਫਿਲਮ ਆ ਲਾਓ, ਮੈਂ ਐਕਟਿੰਗ ਕਰਨ ਨੂੰ ਬੈਠਾ। ਚਲੋ ਤੂੰ ਵੀ? ਹਾਂਜੀ ਚੱਲ ਠੀਕ। ਚੱਥਾ ਤੇਰਾ ਜੁਗਨੀ ਵਾਲਾ ਵਾ, ਕਰਨ ਨੂੰ ਫਿਲਮ ਲੱਗਾ। ਨਹੀਂ, ਜੇ ਕੋਈ ਰੋਲ ਬੰਦਾ ਹੋਇਆ ਫਿਰ ਸਾਡੇ ਚੋਂ ਕੋਈ ਲਿਓ, ਨਹੀਂ ਤੇ ਸਾਰਾ ਪ੍ਰੋਫੈਸ਼ਨਲ। ਨਹੀਂ ਤੁਹਾਡੇ ਚੋਂ ਨਹੀਂ ਕੋਈ ਆਉਣਾ, ਉਹ ਗੇਮ ਹੀ ਹੋਰ ਆ, ਬਾਕੀ ਉਸਤਾਦ ਉਹਦੇ ਜੀ ਕਰੈਕਟਰ ਹੀ ਹੋਰ ਹੋਣੇ ਆ। ਮੈਂ ਤੁਹਾਨੂੰ ਲੱਭਣ ਫਿਰਨਾ ਨਹੀਂਗਾ ਗਲੀਆਂ 'ਚ। ਤੁਹਾਡੀ ਫਿਲਮ ਇੱਕ ਸਾਈਡ ਤੇ ਉਸਤਾਦ। ਹਾਂ, ਉਹ ਮੈਂ ਤੇ ਪੱਕਾ। ਤੁਹਾਡੀ ਵੀ ਇੱਕ ਸਾਈਡ ਤੇ ਨਹੀਂ ਗੱਲ ਚੱਲ ਰਹੀ ਹੈ। ਤੁਹਾਡੀ ਫਿਲਮ ਇੱਕ ਸਾਈਡ ਇਹਦੀ ਜ਼ਿੰਦਗੀ ਤੇ ਵੀ ਫਿਲਮ ਬਣਾਉਣੀ ਸੀ ਅਜਾ ਜੀ, ਜੀ। ਬਸ ਫਿਰ ਫਾਕੇ ਹੀ ਆਓ, ਹੀਰੋ ਭੁੱਖਾ ਹੀ ਮਰੇਗਾ। ਹੀਰੋ ਐਂਡ ਤੇ ਵੀ ਰੋਟੀ ਡੱਬੀਆਂ ਵਾਂਗੂ ਇਹਦੀ ਜ਼ਿੰਦਗੀ ਤੇ ਫਿਲਮ ਬਣਾਉਣੀ ਆ, ਤੁਹਾਡਾ 79 ਲੱਖ ਰੁਪਏ ਦਾ ਸਰੋਂ ਦਾ ਤੇਲ ਹੀ ਲੱਗ ਜਾਣਾ। ਜਿਹੜਾ ਤੇਲ ਲਾਉਂਦਾ ਨਹੀਂ ਆਹੋ ਜਿੰਨਾ ਸਿਰ ਤੁੰਨਿਆ ਹੁੰਦਾ ਇਹਨੇ, ਆਹ ਬੜਾ ਲੰਦਾ। ਇਹਦਾ ਵਾਸ ਨਹੀਂ ਜਾਂਦਾ, ਇੱਥੋਂ ਤਤੀਰੀਆਂ ਤਲੇ ਨੂੰ ਆਉਣ ਲੱਗ ਪੈਣ। ਉਹ ਇੰਨਾ ਤੇਲ ਲਾਉਣਾ, ਫਿਰ ਸੀਮਟ ਦਾ ਕੰਮ ਆ ਤੇਰਾ। ਆਹ ਵੀ ਇੰਨਾ ਤੇਲ ਲਾਉਣਾ। ਸੀਮੈਂਟ ਦਾ ਕੰਮ ਵਾਲੇ ਤੇਲ ਲਾਉਂਦੇ। ਸ਼ਾਮ ਨੂੰ ਦੇਖਿਆ ਕਰੋ 5 ਵਜੇ ਛੁੱਟੀ ਕਰਕੇ ਕਿੰਨਾ ਲਾਉਂਦੇ ਆ ਕੰਮ ਤੇਲ। ਸਾਜੀ ਉਹ ਖੁਸ਼ ਆਈ ਆ ਜਾਂਦੀ ਨਾ। ਯਾਰ ਮਜ਼ਦੂਰ ਮਿਸਤਰੀ ਕਰਦੇ ਆ, ਤੇ ਸੀਮੈਂਟ ਦਾ ਸੀਮੈਂਟ ਦਾ ਕੰਮ ਵਾਲੇ ਨਹੀਂ ਲਾਉਂਦੇ। ਸੀਮੈਂਟ ਦੇ ਕੰਮ ਵਾਲੇ ਨੇ ਸੀਮੈਂਟ ਬਣਾਉਣਾ ਵਾ, ਉਹਨੇ ਸੀਮੈਂਟ ਵੇਚਣਾ ਵਾ। ਲਾਂਦੇ ਉਸਤਾਦ ਜੀ और ਆ सीमेंट वाला मालिक घर बैठा सर तेरी फोन तक कितना माल बन गया, इतना बन गया, चलो ऐसे करो 1000 बोरी सीमेंट के उधर भेज दो, 10,000 बोरी 4 कंटेनर उधर भेज दो।
ਸਾਰੀ ਦਿਹਾੜੀ ਨਾ ਫੈਕਟਰੀ ਗਿਆ ਨਾ ਕਿਤੇ ਗਿਆ, ਤੇ 5 ਵਜੇ ਉੱਠ ਕੇ ਤੇਲ ਨਾਲ ਹੱਥ ਧੋ ਰਿਆ ਕਰੀ ਬਈ ਇਹ ਕੀ ਭਾਜੀ ਮੇਰਾ ਸੀਮੈਂਟ ਦਾ ਕੰਮ। ਮੈਂ ਉਹ ਤਾਂ ਸਾਰਾ ਫਿੱਟੇ ਮੂੰਹ ਤੇ ਸਾਰਾ ਸੀਮੈਂਟ ਦਾ ਕੰਮ ਫੋਨ ਤੇ ਕਰਦਾ, ਉਹਨੂੰ ਕਹਿੰਦੇ ਇਹਦਾ ਸੀਮੈਂਟ ਦਾ ਕੰਮ। ਮੈਂ 20 ਮਿੰਟਾਂ ਬਾਅਦ ਇੱਕ ਜੁਗਤ ਕੀਤੀ ਹੋਈ ਫੜਿਆ ਗਿਆ। ਯਾਰ ਜੁਗਤ ਵਾਲਾ ਸ਼ੋਅ ਨਹੀਂ ਹੈ। ਇਫ ਯੂ ਡੋਂਟ ਮਾਈਂਡ ਉਸਤਾਦ ਜੀ ਪਲੀਜ਼ ਆਮ ਸੌਰੀ, ਇਹ ਤੇਲ ਨਹੀਂ ਮੈਂ ਲਾਇਆ, ਇਹ ਜੌਨਸਨਸ ਬੇਬੀ ਲੋਸ਼ਨ, ਉਹਦੀ ਇੱਕ ਪ੍ਰੋਡਕਟ ਆ, ਆਇਲ ਆ ਇਹ ਜੋ ਤੈਨੂੰ ਕਿਹਾ ਨਾ, Shining ਜਿਹੜਾ oil। ਮਾੜਾ ਨਾ ਇਹਦੇ ਉਹਨੇ ਹੀ ਵਿਚਾਰ, ਇਹਦੇ ਉਹਨੇ ਹੀ ਵਿਚਾਰ, ਇਹਦੇ ਬੁਲੰਦੀਆਂ ਇਦਾਂ ਦਾ ਬੱਚਾ ਇੰਗਲਿਸ਼ ਅਖਬਾਰ ਪੜ੍ਹ ਕੇ ਪਾਗਲ ਹੋਇਆ ਹੁੰਦਾ ਐਵੇਂ। ਉਸਤਾਦ ਜੀ ਪੂਰੀ ਲਾਈਫ ਗੁਜ਼ਾਰਨੀ ਚਾਹੀਦੀ, ਹੈ। ਪੂਰੀ ਲਾਈਫ ਗੁਜ਼ਾਰਨੀ ਚਾਹੀਦੀ। ਮਤਲਬ ਯਸ ਕਹੋ ਨੋ ਕਹੋ, ਕੰਪਰੋਮਾਈਜ਼ ਰਹੋ, ਬਸ ਗੱਲ ਖਤਮ। ਨਹੀਂ ਗੁਜ਼ਾਰ ਸਕਦੇ ਨਾ ਤੁਸੀਂ, ਇੱਥੇ ਨਹੀਂ ਗੁਜ਼ਾਰ ਸਕਦੇ। ਉਸਤਾਦ ਜੀ ਮੇਰੇ ਹਿਸਾਬ ਆਪਣੀ ਮਰਜ਼ੀ ਨਾਲ ਤੁਸੀਂ ਲਾਈਫ ਕਿਤੇ ਵੀ ਨਹੀਂ ਗੁਜ਼ਾਰ ਸਕਦੇ ਅਗਲੇ ਬੰਦੇ ਦੀ। ਹੁਣ ਮੈਂ ਆਪਣੀ ਮਰਜ਼ੀ ਨਾਲ ਗੁਜ਼ਾਰ ਸਕਦਾ? ਨਹੀਂ ਗੁਜ਼ਾਰ ਸਕਦਾ ਮੈਂ। ਨਹੀਂ ਤੁਸੀਂ ਗੁਜ਼ਾਰ ਰਹੇ ਨੇ ਮਾਸ਼ਾਅੱਲਾ। ਮੈਂ ਆਪਣੀ ਮਰਜ਼ੀ ਨਾਲ ਗੁਜ਼ਾਰਨ ਡਿਆ, ਮੈਂ ਤਾਂ ਤੁਹਾਡੀ ਮਰਜ਼ੀ ਨਾਲ ਗੁਜ਼ਾਰਨ ਡਿਆ। ਮਾਫੀ ਦੇ ਦਿਓ ਸਾਡੀ ਮਰਜ਼ੀ। ਮੈਂ ਪਹਿਲੇ ਕਿਹਾ ਤੁਸੀਂ ਮੇਰੀ ਮਰਜ਼ੀ ਨਾਲ ਗੁਜ਼ਾਰ ਲਓ, ਫਿਰ ਮੈਂ ਸੋਚਿਆ ਨਹੀਂ ਮੈਂ ਹੀ ਇਹਨਾਂ ਦੀ ਮਰਜ਼ੀ ਨਾਲ ਗੁਜ਼ਾਰ ਲੈਣਾ। ਉਸਤਾਦ ਜੀ ਨੂੰ ਆਪਣੇ ਜਿਸ ਤੌਰ ਗੁਜ਼ਰੀ, ਜਿਸ ਤੌਰ ਵੀ ਗੁਜ਼ਰੀ, ਚਲੋ। ਉਹ ਹੋਰ ਲੋਕ ਸੀਗੇ, ਅਸੀਂ ਤਾਂ ਹੋਰ ਲੋਕ ਇਹ ਤਾਂ ਅੱਜ ਉਸਤਾਦ ਜੀ ਬੰਦੇ। ਦੇਖੋ ਤੁਸੀਂ ਸਾਡੇ ਤੇ ਐਵੇਂ ਇਲਜ਼ਾਮ ਲਾਉਂਦੇ ਰਹਿੰਦੇ ਹੋ ਕਿ ਇੱਕ ਟਾਈਮ ਮੁੱਕਦਾ ਤੇ ਇੱਕ ਵਾਰ। ਅਸੀਂ ਤੇ ਤੁਹਾਡੀ ਆਗਿਆ ਤੋਂ ਬਗੈਰ ਕਦਮ ਪੁੱਟੀਦਾ ਹੀ ਨਹੀਂ। ਹਾਂਜੀ ਤੁਸੀਂ ਜਿੰਨੇ ਮਰਜ਼ੀ ਮਸਰੂਫ ਹੋਵੋ, ਅਸੀਂ ਸਾਈਡ ਤੇ ਬੈਠੀ ਦਾ ਕਿ ਉਸਤਾਦ ਜੀ ਕੋਲੋਂ ਇਜਾਜ਼ਤ ਲੈ ਕੇ ਜਾਣੀ ਹੈ। ਕਿਆ ਗੱਲ ਕਿਉਂ ਕੀਤੀ? ਮਿੱਠਾ ਜੀ ਗੱਲ ਤੁਸੀਂ ਕਰਕੇ ਕਿਹਾ 7 ਵਜੇ ਆਣਾ, 7 ਵਜੇ ਬੱਚੇ ਰੋਂਦੇ ਛੱਡ ਕੇ ਉੱਥੇ ਵੀ। ਅੱਲਾ ਦੇ ਬੰਦਿਆ ਤੁਸੀਂ ਬੇਵਕੂਫ ਹੋ। ਕਿਉਂ? ਤੁਸੀਂ ਮੇਰੀ, ਮੈਂ ਇਦਾਂ ਦੀਆਂ ਗੱਲਾਂ ਤੁਹਾਨੂੰ ਰੋਜ਼ ਆਪਾਂ ਘੰਟੇ ਦਾ ਸ਼ੋਅ ਕਰਨਾ, ਹਾਂ ਉਹਦੇ ਚ ਹੁਣ ਮੈਂ ਤਾਰੀਫਾਂ ਕਰੀ ਜਾਵਾਂ ਤੁਹਾਡੀਆਂ। ਗੱਲ ਆ ਵੀ ਕਦੀ ਮੈਂ ਇਹਨੂੰ ਫੜਨਾ, ਕਦੀ ਮੈਂ ਇਹਨੂੰ ਫੜਨਾ, ਕਦੀ ਮੈਂ ਰੋਣ ਪਿੱਟਣ ਪਾਉਣਾ, ਕਦੀ ਮੈਂ ਦਫ਼ਤਰ ਦਾ ਪਾਉਣਾ, ਕਦੀ ਅਸੀਂ ਕਿਸੇ ਦੀ ਗੱਲ ਕਰਨੀ, ਕਦੀ ਕੋਈ ਕ੍ਰਿਟਿਸਾਈਜ਼ ਗੇਮ ਕਰ ਲੈਣੀ। ਲੇਕਿਨ ਵਿੱਚ 100% ਸਹੀ ਵੀ ਗੱਲਾਂ ਮੈਂ ਕੀਤੀਆਂ ਪਿਛਲੇ 4-5 ਸ਼ੋਆਂ 'ਚ। ਜੀ ਤੁਸੀਂ ਐਸੇ ਵੀ ਸ਼ਹਿਜ਼ਾਦੇ ਬੰਦੇ ਹੋ, ਲੇਕਿਨ ਹੁਣ ਮੈਂ ਕਹਿੰਦਾ ਕਿ ਬਜਟ ਜਿਹੜਾ ਨਾ ਆਪਣੀ ਫਿਲਮ ਦਾ ਉਹ ਇਕੱਠਾ ਕਰਨ ਲਈ ਬਜਟ ਨੇ ਕੀਆ ਹੈ ਇਸ਼ਾਰਾ। ਮੇਰਾ ਗਲਾ ਬਹਿ ਗਿਆ ਕੱਲ ਦਾ, ਇੰਨਾ ਉੱਚੀ ਬੋਲਿਆ ਮੈਂ। ਓਏ ਹੋ 4 ਘੰਟੇ ਲਗਾਤਾਰ। ਮਾਈਕ ਵੀ ਹੋਰ ਹੁੰਦਾ ਬਸ। ਉਸਤਾਦ ਜੀ ਪਰ ਉਹਦਾ ਤੁਹਾਨੂੰ ਕ੍ਰੈਡਿਟ ਵੀ ਤੇ ਮਿਲਿਆ ਨਾ। ਹੁਣ ਤੁਹਾਡਾ ਟੀਮ ਮੈਂਬਰ ਅਗਲਿਆਂ ਨੇ ਫਿਲਮ ਦੇ ਵਿੱਚ ਵੀ ਤੇ ਸਿਲੈਕਟ ਕਰ ਲਿਆ ਨਾ। ਲਓ ਭਾਜੀ ਉਮਰ ਤੋਂ ਬਾਅਦ ਨੇ ਪਰਫਾਰਮੈਂਸ ਕੀਤੀ, ਕਿੰਨੇ ਗੜਗੀਲੇ ਨੇ ਆਪਣੇ ਨੇ ਪਰਫਾਰਮੈਂਸ ਕੀਤੀ, ਉੱਥੇ ਗਾਣਾ ਕੀਤਾ ਉਹਨਾਂ ਨੇ। ਸਲਮਾਨ ਸਾਹਿਬ ਨੇ ਲੈਦਾ ਉਹਨਾਂ ਨੂੰ ਚੈੱਕ ਦਿੱਤਾ, ਠੀਕ ਆ, ਨਾਲ ਉਹਨਾਂ ਨੇ ਦੁਬਈ ਦਾ ਟਿਕਟ ਦਿੱਤਾ। ਉੱਥੇ ਉਹਨਾਂ ਨੇ ਕਿਹਾ ਤੇਰੀ ਫਿਲਮ ਸ਼ੂਟ ਕਰਨੀ ਆ, ਟੋਟਲ ਪੂਰੀ ਤੇਰੀ ਉਹ ਰੰਗੀਲੇ ਦੀ ਜ਼ਿੰਦਗੀ। ਉਹ ਗੜਗੀਲਾ ਸਾਹਿਬ ਪਾਗਲਾ, ਉਹਨੇ ਆ ਪੰਜਾਬੀ ਫਿਲਮ 'ਚ ਨਹੀਂ ਲਿਆ, ਉਹਦੇ ਛੋਟੇ ਭਾਈ ਦਾ ਵਿਆਹ ਹੋਣਾ ਕਿ ਤੁਹਾਨੂੰ ਵਿਆਹ ਵਾਲੀ ਫਿਲਮ 'ਚ ਲਵਾਂਗੇ, ਮੈਂ ਜਿਹਦਾ ਪ੍ਰੋਗਰਾਮ ਕਰਨਾ ਤੂੰ। ਉਸਤਾਦ ਜੀ ਪਿਛਲੇ ਸੀਨ ਦੀ ਇੱਕ ਗੱਲ ਕਰਾਂ, ਤੁਸੀਂ ਕਹਿੰਦੇ ਮੈਂ ਆਪਣੀ ਜ਼ਿੰਦਗੀ ਨਾਲ ਲਾਈਫ ਨਹੀਂ ਗੁਜ਼ਾਰਨ ਡਿਆ ਤੁਹਾਡੀ ਨਾਲ। ਆ ਗੋਡੇ ਗੋਡੇ ਅੰਦਰ ਏਸੀ ਚੱਲਦਾ ਹੁੰਦਾ ਵਾ, ਲੱਤ ਸਰਾਣੇ ਤੋਂ ਪਰੇ ਰੱਖ ਕੇ ਸੁੱਤੇ ਹੁੰਦੇ, ਆਪਣੀ ਮਰਜ਼ੀ ਨਾਲ ਉੱਠ ਕੇ ਆਏ, ਅਸੀਂ 12 ਵਜੇ ਦੇ ਆਏ ਤੇ ਤੁਸੀਂ 2 ਵਜੇ ਸ਼ੋਅ ਕਰਨ ਦੇ। ਅੱਛਾ ਕਿੱਡਾ ਮਸੂਦ। ਤੇ ਮੈਂ ਆਪਣੀ ਮਰਜ਼ੀ ਨਾਲ ਤੇ ਨਾ ਗੁਜ਼ਾਰਨ ਦਿਆ। ਉਹ ਆ ਵੀ ਨਹੀਂ ਆਪਣੀ ਮਰਜ਼ੀ ਨਾਲ। ਜੀ ਆਪਣੀ ਮਰਜ਼ੀ ਨਾਲ ਮੈਂ ਗੁਜ਼ਾਰਾਂ ਤੇ ਮੈਂ ਆਵਾਂ ਹੀ ਨਾ। ਮਾੜਾ ਮੋਟਾ ਜਿਹੜੇ ਆਉਂਦੇ ਵੀ ਵਜੇ ਵੀ ਨਾ ਆਵਾਂ। ਤੁਸੀਂ 12 ਵਜੇ ਆ ਜਾਂਦੇ ਨੇ ਜਾਂ 12:30 ਆ ਜਾਂਦੇ, ਮੈਨੂੰ ਧੱਕੇ ਠੇਠੇ ਖਾਂਦਿਆਂ ਵੀ ਮੈਨੂੰ 2 ਵਜੇ ਆਉਣਾ ਨਹੀਂ ਪੈਂਦਾ। ਇਹ ਤੁਹਾਡੀ ਮਰਜ਼ੀ ਨਹੀਂ ਹੋਣਾ। ਕੀ ਬਾਤ। ਇੱਕ ਹੱਲ ਹੈ ਵਾ, ਇਹ ਤੁਸੀਂ ਨਾ ਛੱਡ ਦਿਓ ਪ੍ਰੋਗਰਾਮ ਕਰਨਾ। ਹਾਂ ਅਸੀਂ ਕਰਾਂਗੇ। ਇਹ ਹੀ ਹੈ ਨਾ ਕਿ ਵਿਊ 10,000 ਰਹਿ ਜਾਣਗੇ, 8,000 ਰਹਿ ਜਾਣਗੇ, ਲੇਕਿਨ ਤੁਸੀਂ ਆਰਾਮ ਕਰੋ ਸਰ। ਅਸੀਂ ਕਰਾਂਗੇ। ਤੁਸੀਂ ਅੰਦਰ ਪਾਓ, ਬਸ ਆ ਕੇ ਓਪਨਿੰਗ ਕਰਾ ਕੇ ਚੱਲ ਜਾਣੀ ਹੈ, ਲੈ ਬਾਅਦ ਚੋਂ ਅਸੀਂ ਸਾਂਭ ਲਾਂਗੇ। ਤੁਸੀਂ ਸਿਰਫ ਇਹ ਗੱਲ ਕਰਨੀ ਹੈ, ਅਸਲਾਮ ਵਾਲੇਕੁਮ ਨਾਜ਼ਰੀਨ, ਟੀ ਟਾਈਮ ਖੁਸ਼ਾਮਦੀ, ਤੇ ਇੰਜ ਕਰਕੇ ਗਾਇਬ। ਟੈਂਟ ਤੇਲ ਬਣਾ ਕੇ ਬਸ। ਪਿੰਡ ਤੇ ਬੈਠੇ ਤੁਸੀਂ ਦੇਖ ਲਓ ਨਾ। ਨਹੀਂ 27 ਭਾਈ ਫੈਸਲ ਤਾਂ ਸਾਨੂੰ ਐਂਕਰ ਕਰੋ 4 ਸੇ ਅੱਗੇ, ਤੁਸੀਂ ਬਿਲਕੁਲ ਈਜ਼ੀ ਹੋ ਜਾਓ। ਸਿਰਫ ਜਾਣੇ ਕੀ ਚਾਹੇ ਤੁਸੀਂ ਆਇਆ ਕਰੋ, ਜਾਣੇ ਪਰ ਕੀ ਪੈਣਾ ਵਾ, ਲੇਕਿਨ ਉਸਤਾਦ ਜੀ ਉਹ ਪਾਸਾ ਸ਼ੋ ਹੋਣਗੇ, ਫਿਰ ਅੱਲਾ ਕਰਕੇ ਸੈੱਟ ਹੋ ਜਾਏਗਾ। ਨਹੀਂ ਇੱਕ ਹੱਲ ਹੋਰ ਹੈ ਉਸਤਾਦ ਜੀ, ਤੁਸੀਂ ਇਹਨਾਂ ਦੀ ਕਰਾਓ ਛੁੱਟੀ। ਸਭ ਕੇ ਜਾਵਾਂ ਇਹਨਾਂ ਸਾਰਿਆਂ ਦੀ ਇਹਨਾਂ ਸਾਰਿਆਂ ਦੀ ਛੁੱਟੀ ਕਰਾ ਦਿਓ। ਤੇਰੇ ਕਹਿਣ ਤੇ ਗੱਲ ਮੈਨੂੰ ਉਹਨਾਂ ਨੇ ਕਰਾਈ ਹੈ ਜੀ। ਤੁਸੀਂ ਇਹਨਾਂ ਸਾਰਿਆਂ ਦੀ ਛੁੱਟੀ ਕਰਾ ਦਿਓ। ਕੱਲੇ ਤਕਰੀਬਨ ਕੋਈ 18 ਜਾਂ 17 ਜਾਂ 22 ਮਿੰਟ ਦਾ ਸ਼ੋਅ ਕਰੋ, ਆਪਣੀਆਂ ਗੱਲਾਂ ਕਰਕੇ, ਆਪਣਾ ਉਹਨਾਂ ਦਾ ਕਮੈਂਟ ਪੜ੍ਹ ਕੇ ਇੰਜੋਏ ਕਰਕੇ, ਕੋਈ 20-25 ਲੱਖ ਰੁਪਏ ਮਹੀਨਾ ਕਮਾ ਕੇ ਤੇ ਆਪਣਾ ਇੰਜੋਏ ਕਰੋ। ਉਹਨੂੰ ਨਹੀਂ 20-22 ਮਿੰਟ ਵੀ ਨਹੀਂ ਹੋਣਾ ਕੱਲਿਆਂ ਕੋਲ। ਹੁਣ ਉਮਰ ਦਾ ਤਕਾਦਾ ਹੋਰ ਹਿਸਾਬ ਆ। ਕਿੰਨੇ ਸ਼ੋਅ ਕਰਨੇ ਮਹੀਨੇ ਦੇ? ਮਹੀਨੇ ਐਦਾਂ ਹੀ ਚੱਲਣਾ ਵਾ ਜਿੱਦਾਂ 30। ਮੈਂ 30 ਸ਼ੋਅ ਕਰਕੇ ਤੈਨੂੰ ਦੇ ਦਿਆ ਕਰਾਂਗਾ, ਤੂੰ ਮੈਨੂੰ 7 ਲੱਖ ਰੁਪਏ ਮਹੀਨੇ ਦਾ ਦੇ ਦੇ। ਬਾਕੀ 24 ਚ ਕਿੰਨੇ ਉਹ ਤਾਰੇ ਤੂੰ ਕਮਾ ਲਾ। ਆਹੋ ਇਦਾਂ ਕਰ ਲਓ। ਆਹੋ ਟੀ ਟਾਈਮ ਉਸਤਾਦ ਜੀ। ਨਹੀਂ ਉਸਤਾਦ ਜੀ ਜਿਹੜੇ ਉਹ ਕਹਿ ਰਿਹਾ ਸੋਲੋ 23 ਮਿੰਟ 24 ਮਿੰਟ ਦਾ ਰੋਜ਼ਾਨਾ। ਉਸਤਾਦ ਜੀ ਤੁਸੀਂ ਆਸਤਾ ਪਿੱਛੇ ਹਟੋ, ਆਵਾਮ ਕੋਲੋਂ ਇਜਾਜ਼ਤ ਲਓ। ਤੁਸੀਂ ਕਦੀ ਆ ਗਏ ਕਦੀ ਨਾ ਆਏ, ਇਦਾਂ ਕਰ। ਹਾਏ ਹਾਂਜੀ ਇਹ ਮੈਂ ਬੱਦਲ ਬਣ ਜਾਵਾਂ, ਕਦੀ ਆ ਗਿਆ ਕਦੀ ਨਾ ਆਇਆ। ਇਸ ਟਾਈਪ ਤੋਂ ਲੱਗਦਾ ਨਹੀਂ ਕਿ ਤੁਹਾਡੇ ਤੋਂ ਬਗੈਰ ਸ਼ੋ ਫਰਕ ਪਏਗਾ ਜ਼ਰੂਰ। 2-4 ਹਜ਼ਾਰ ਵਿਊ ਦਾ ਪਏਗਾ, ਐਡਾ ਨਹੀਂ ਹੁਣ ਰਹਿ ਗਿਆ। ਨਹੀਂ ਬਦਨੇ ਉਸਤਾਦ ਜੀ ਇਹ ਵੀ ਤੁਹਾਡੇ ਸਾਹਮਣੇ ਕਹਿਣ ਡਿਆ ਕਿ ਫਰਕ ਪਏਗਾ। ਤੁਸੀਂ ਇੱਦਾਂ ਜਾਣਾ, ਉਹਨਾਂ ਕੋਲ ਕੋਈ ਫਰਕ ਨਹੀਂ ਪੈਣਾ। ਨਹੀਂ ਮੈਂ ਤਾਂ ਹਿਸਾਬ ਲਾਇਆ ਬਾਸ਼ੋ, ਮੈਂ ਤਾਂ ਇਹਦਾ ਮੈਂ ਉਹ ਕੱਢਿਆ ਕੈਲਕੂਲੇਟ ਕਰਕੇ। ਮੈਂ ਅਗਰ ਕੱਲਾ ਰਹਿ ਜਾਵਾਂ ਨਾ
ਤੇ 35 ਤੋਂ 40,000 ਵਿਊਜ਼ ਆ ਜਾਣਗੇ ਆ ਜਾਣਗੇ ਇਕੱਲੇ ਨੂੰ ਤਾਂ ਇਕੱਲੇ ਨੂੰ। ਆ ਜਾਣ ਅੱਛਾ ਜੀ। ਜਿਹੜੇ ਬਾਕੀ 25 ਹੈਗੇ ਨਾ, ਯਾਨੀ ਕਿ ਇਸ ਟਾਈਮ 60,000 70,000 80,000 ਵੀ ਹੋ ਜਾਂਦਾ। ਉਹਦੇ ਵਿੱਚ ਇਹ ਆ ਕਿ ਅਗਰ ਉਹ ਤੁਸੀਂ 5,000 ਦਾ 8,000 ਬੰਦਾ ਜਿਹੜਾ ਨਾ ਨਾਲ ਸ਼ਾਮਲ ਹੁੰਦਾ, ਯਾਨੀ ਅਗਰ ਮੈਂ ਇਕੱਲਾ ਕਰ ਲਵਾਂ ਨਾ ਤੇ ਮੇਰੇ 25,000 ਤੋਂ ਉੱਤੇ ਵਿਊਜ਼ ਆ ਜਾਣਗੇ। ਨਹੀਂ 30 ਸਾਜੀ 30 ਤੋਂ ਵੀ ਉੱਤੇ ਆਏ 30 ਤੋਂ ਉੱਤੇ ਆ ਜਾਣਗੇ। 50 ਤੱਕ ਵੀ ਤੁਸੀਂ ਵਰਲਡ ਸਟਾਰ ਹੋ, 5000 ਵਿਊ ਘੱਟ ਨਹੀਂ। ਉਹ ਬਲਦ ਸਟਾਰ ਨਹੀਂ ਆ ਮੈਂ, ਬਲਦ ਸਟਾਰ ਬੜੀ ਬੜੀ ਦੁਨੀਆ ਨਹੀਂ ਬਲਦ ਨਹੀਂ, ਮਾਸ਼ਾਅੱਲਾ ਜੋ ਹਨੀ ਸਿੰਘ ਸਾਹਿਬ ਭਾਜੀ ਤੁਹਾਡੇ ਫੈਨ ਆ, ਗੁਰਦਾਸ ਮਾਨ ਸਾਹਿਬ ਯਾਰ ਉਹ ਤੇ ਸਾਰੀ ਦਿਹਾੜੀ 20 ਬੰਦਿਆਂ ਨੂੰ ਮਿਲਦੇ ਹੋਣੇ ਆ, ਉਹ ਸਾਰੇ ਇਦਾਂ ਦੇ ਹੀ ਆ। ਇਹੀ ਘੜੀ ਸੁਣਾਉਂਦੇ। ਉਹ ਯਾਰ ਭਾਵੇਂ ਯੋ ਹਨੀ ਸਿੰਘ ਸਾਹਿਬ ਹੋਣ, ਭਾਵੇਂ ਕਪਿਲ ਸ਼ਰਮਾ ਸਾਹਿਬ ਹੋਣ, ਭਾਵੇਂ ਜਿਹੜੇ ਮਰਜ਼ੀ ਹੋਣ, ਠੀਕ ਹੈ ਨਾ। ਗੱਲ ਇਹ ਆ ਕਿ ਉਹ ਮੇਰੇ ਭਰਾ ਨੇ, ਹਾਂਜੀ ਉਹ ਚ ਮੇਰਾ ਕੋਈ ਫੈਨ ਵਾਲਾ ਚੱਕਰ ਨਹੀਂ ਕਿ ਉਹ ਮੇਰੇ ਫੈਨ ਜਾਂ ਮੈਂ ਉਹਨਾਂ ਦਾ ਫੈਨ। ਤਾਲੁਕ ਉਹਨਾਂ ਨਾਲ ਮੇਰਾ ਇੱਕ ਅੱਛਾ ਤਾਲੁਕ ਆ। ਉਹਦੇ ਚ ਇਹ ਕੀ ਦਲੀਲ ਹੋਈ ਕਿ ਸਾਜੀ ਤੁਸੀਂ ਯੋ ਹਨੀ ਸਿੰਘ ਨੂੰ ਮਿਲ ਕੇ ਆਏ, ਮਤਲਬ ਮੈਂ ਇੰਨਾ ਕੁ ਫਿੱਕਾ ਜਿਹਾ ਐਵੇਂ ਤੇ ਮੇਰੇ ਨਾਲ ਯੋ ਹਨੀ ਸਿੰਘ ਲਾ ਕੇ ਤੇ ਤੂੰ ਫੇਰ ਮੈਂ ਵੱਡਾ ਹੁੰਨੇ ਆ। ਵਾਹ ਵਾਹ ਵਾਹ। ਨਹੀਂ ਮੈਂ ਦੱਸਦਾ ਸੀ ਮੈਂ ਉਹਨਾਂ ਦੇ ਨਾਲ ਬੈਠਾ, ਮੈਂ ਕਪਲ ਭਾਜੀ ਦੇ ਨਾਲ ਬੈਠਾ, ਕੋਈ ਬੰਦਾ ਇਹ ਨਹੀਂ ਕਹਿ ਸਕਦਾ। ਮੈਂ ਉਹਨਾਂ ਨੇ ਇਹ ਨਹੀਂ ਕਿਹਾ ਭਾਜੀ ਸੈਲਫੀ ਲੈਣੀ, ਮੈਂ ਇੰਜ ਬੈਠਾ ਯਾਰ ਮੇਰੇ ਵੀਰ ਨੇ, ਮੇਰੇ ਭਰਾ ਨੇ। ਉਹਨਾਂ ਦੇ ਮੂੰਹੋਂ ਮੈਂ ਸੁਣਿਆ ਕਿ ਯਾਰ ਅਸੀਂ ਤੈਨੂੰ ਦੇਖਦੇ ਹਾਂ, ਅਸੀਂ ਗੱਲਬਾਤ ਜਦੋਂ ਚਾਰ ਬੰਦੇ ਚ ਖਲੋ ਕੇ ਮੇਰੀ ਵਡਿਆਈ ਇਹ ਦਲੀਲਾਂ ਇਹ ਦੇਣੇ ਉਹਨਾਂ ਨੂੰ ਨਾਲ ਲਾ ਕੇ ਤੂੰ ਗੱਲ ਕਰਨੇ ਆ ਯਾਰ ਐਵੇਂ ਨਹੀਂ ਤੂੰ ਧੱਕੇ ਅੱਜ ਤੱਕ ਖਾਂਦੇ ਆ ਮਿੱਠੇ। ਉਹ ਹੁਣ ਮੇਰੀ ਗੱਲ ਤੁਸੀਂ ਫੋਲੋ ਨਹੀਂ ਕੀਤਾ। ਸਮਝ ਆਈ? ਮੈਂ ਕਿ ਏਡੀ ਦੁਨੀਆ ਵੱਡੀ ਦੁਨੀਆ ਤੁਹਾਡੀ ਗੱਲ ਮੈਂ ਕਰਨ ਤਾਂ ਡਿਆ। ਮੇਰਾ ਜੂੜਾ ਕਰ ਲਾ ਪਹਿਲਾਂ ਆਲਾ ਸ਼ਰਮ ਦਾ ਘਟ ਤੇ ਆਟਾ ਗੁੰਨਣ ਲੱਗੀ ਹੈ। ਗੱਲ ਕਰਨ ਲੱਗੇ ਸੋਚ ਲਿਆ ਕਰਕੇ ਕਿਹਦੇ ਨਾਲ ਤੇ ਕਿਹਦੇ ਬਾਰੇ ਚ ਕਰ ਰਹੇ ਉਹ ਬਾਜੀ ਉਹ ਵੀ ਯਕਦਮ- ਕੌਣ ਬੋਲ ਰਹੇ ਹੈ ਉਹਨਾਂ ਦੇ ਬਾਤ? ਵੀਰ ਨੇ ਉਹ ਮੈਂ ਵੀ ਤਾਂ ਉਹੀ ਕਿਹਾ ਸਤਾਈ ਥੋੜੇ ਪੀੜ ਆ, ਤੁਸੀਂ ਧੱਕਿਆ ਤੇ ਵੀ ਲੈ ਮੈਨੂੰ। ਮੈਂ ਕਿਹੜਾ ਵੀ ਕਿਤੇ ਨਸ਼ਾ ਕਰਨ ਲੱਗ ਗਿਆ। ਫਿਰ ਤੂੰ ਜੋ ਹਨੀ ਸਿੰਘ ਦੀ ਮਿਸਾਲ ਦੇ ਕੇ ਮੈਨੂੰ ਮੈਂ ਕਿਹਾ ਭਾਜੀ ਤੁਹਾਡਾ ਨਹੀਂ ਪਿਆਰ ਕਰਦੇ ਮੁਹੱਬਤ ਕਰਦੇ ਵਰਲਡ ਸਟਾਰ ਤੁਸੀਂ ਫੇਰ 5000 ਵਿਊ ਆਉਂਦੇ। ਉਹ ਭਾਈ ਸਾਰੇ ਘਰ ਦਾ ਚਾਹੀਦਾ ਤੁਸੀਂ ਇੰਜ ਕਰੇ ਕੈਮਰਾ ਖੋਲੋ, YouTube ਬੰਦ ਹੋ ਜਾਵੇ। ਉਹ ਟੈਨਸ਼ਨ ਨਾ ਧੱਕੇ ਮਾਰਨ ਲੱਗ ਪਏ। ਆਹੋ ਸ਼ਟਰ ਡਾਊਨ ਹੋ ਜਾਵੇ ਹਰ ਪਾਸੇ। ਪਾਕਿਸਤਾਨ ਦੇ ਤੁਸੀਂ ਕਾਮੇਡੀ ਦੇ ਰੋਨਾਲਡੋ ਹੋ। ਮੈਂ ਤੈਨੂੰ ਦੱਸਦਾ ਉਹਦੀ ਵਜ੍ਹਾ ਕੀ ਹੈ। ਹਾਂਜੀ ਉਹਦਾ ਸਕੂਲ ਤਾਂ ਮੈਂ ਕਿਉਂ ਅਸੀਂ ਐਂਡ ਤੁਸੀਂ ਕਹਿ ਦਿਓ ਅਸੀਂ ਪਤਾ ਕੀ ਗੱਲ ਆ, ਉਹ ਜਿਹੜਾ ਨਹੀਂ ਕਹਿੰਦਾ ਯਾਰ ਇਹਦਾ ਤਾਂ ਰੋਜ਼ ਦਾ ਹੀ ਇਹੀ ਕੰਮ ਆ। ਉਹ ਵਿਊਜ਼ ਹੁੰਦੇ, ਇੱਕ ਬੰਦੇ ਨੇ 4.5 ਮਹੀਨੇ ਬਾਅਦ ਇੱਕ ਗਾਣਾ ਸਿੱਟਿਆ, ਹਾਂ ਉਹਦੇ ਵਿਊਜ਼ ਪਏ। ਉਹ ਕਹਿੰਦੇ ਭਾਈ ਇਹਦੇ ਚਲੋ ਓਏ ਹੋਏ ਹੋਏ ਸਜਾਦ ਜਾਨੀ ਦਾ ਸ਼ੋ ਆਇਆ ਬੜਾ ਮਜ਼ੇਦਾਰ, ਚਲੋ ਨਾਸ਼ਤਾ ਕਰ ਲਈਏ। ਨਾਸ਼ਤਾ ਕਰ ਰਹੇ ਤੇ ਉਹ ਇੱਕ ਹੋਰ ਆ ਗਿਆ ਬੜਾ ਮਜ਼ੇਦਾਰ। ਕੰਮ ਤੇ ਜਾ ਉਸ ਤੋਂ ਬਾਅਦ ਸ਼ਾਮ ਨੂੰ ਘਰੇ ਆਉਂਦੇ ਉਹ ਇੱਕ ਹੋਰ ਨੋਟੀਫਿਕੇਸ਼ਨ ਆਇਆ ਜਾਨੀ ਟੀਮ ਵਾਲਾ, ਇੰਜ ਕਰਕੇ ਤੇ ਫਿਰ ਹੋਰ ਹਿਸਾਬ ਹੁੰਦਾ ਵਾ। ਉਹ ਤੂੰ ਉਹਨਾਂ ਦੀ ਗੱਲ ਕਰ ਰਿਹਾ ਜਿਹਨਾਂ ਦਾ 4 ਮਹੀਨੇ ਬਾਅਦ ਇੱਕ ਚੀਜ਼ ਆਉਣੀ। ਨਹੀਂ ਸਾਡੇ ਸ਼ੋਅ ਦਾ ਨਾ ਘਰਾਂ 'ਚ ਬੱਚੇ ਕਹਿੰਦੇ ਨੇ ਅੰਮੀ ਜੀ ਮੁਸ਼ਾਇਰਾ ਅਸੀਂ ਇਹਨਾਂ ਦੇ ਆਰਟਿਸਟ ਨਹੀਂ ਆ, ਅਸੀਂ ਇਹਨਾਂ ਦੀ ਡੇਲੀ ਜ਼ਿੰਦਗੀ ਦਾ ਹਿੱਸਾ ਆ। ਉਹ ਜਿਹਨੇ ਤੂੰ ਗੱਲ ਕਰ ਰਿਹਾ ਉਹ ਆਰਟਿਸਟ ਨੇ, ਉਹ ਸਾਡਾ ਇਹ ਅਸੀਂ ਇਹਨਾਂ ਦੇ ਰੋਜ਼ਮਰਰਾ ਦੀ ਰੁਟੀਨ ਦੇ ਵਿੱਚ ਸ਼ਾਮਲ ਆ। ਕਰਦੇ ਜੀ ਇਹ ਤੁਹਾਡੀ ਆਜ ਅਸੀਂ ਦੀ ਇਹਨਾਂ ਦਾ- ਸਾਥ ਕੀ ਆ ਹਾਂ। ਇਹ ਤੁਸੀਂ ਮਾਸ਼ਾਅੱਲਾ ਆਪਣੇ ਆਪ ਨੂੰ ਐਸਾ, ਲੇਕਿਨ ਸਾਨੂੰ ਤੇ ਆਉਂਦਾ ਨਾ ਕਿ ਸਾਡੇ ਉਸਤਾਦ ਦੇ ਮੁਹਤਰਮ ਜਨਾਬ ਸਜਾਦ ਜਾਨੀ ਸਾਹਿਬ, ਮੈਨੂੰ ਪਤਾ ਕਿ ਯਾਰ ਮੈਸੀ ਤੁਹਾਡਾ ਫੈਨ ਆ। ਇਹ ਹੁਣ ਮੈਨੂੰ ਨਾ ਕੋਈ ਲਿਖੇ ਉਸਤਾਦ ਜੀ ਕਹਿੰਦੇ ਮੈਸੀ ਤੁਹਾਡਾ ਫੈਨ, ਮੈਸੀ ਨਹੀਂ ਕਹਿੰਦਾ ਨਹੀਂ ਮੈਸੀ ਤੁਹਾਡਾ ਫੈਨ ਨਹੀਂ, ਮੈਸੀ ਰੋਨਾਲਡੋ ਮੈਸੀ ਨਹੀਂ। ਲੇਕਿਨ ਵਿਰਾਟ ਕੋਹਲੀ ਸਾਹਿਬ ਇਹ ਜਿਹੜੇ ਪੰਜਾਬੀ ਆਪਣੇ ਕ੍ਰਿਕਟਰ ਨਾ ਇਹ ਆਪਣੇ ਸ਼ੋਜ਼ ਦੇਖਦੇ ਨੇ। ਇਹ ਚੀਜ਼ ਤੁਸੀਂ ਮੰਨਦੇ ਕਿ ਨਹੀਂ? ਸੱਚੀ ਮੁੱਚੀ ਉਸਤਾਦ ਜੀ ਇਹ ਜੈਨੂਇਨ ਗੱਲ ਆ। ਅੱਛਾ ਯਾਰ ਚਲੋ ਬਸ ਕਰੋ ਯਾਰ। ਮੈਂ ਗੱਲ ਕਰਦਾ ਉਸਤਾਦ ਜੀ ਫੇਰ ਮੇਰੀ ਫਿਲਮ ਤੋਂ ਗੱਲ ਹੋਣ ਲੱਗੀ ਸੀ ਯਾਰ। ਆ ਤੁਹਾਡੀ ਗਿਆ ਦਿਲੀ ਆ, ਗਿਆ ਦਿੱਲੀ ਦਰਿਆ ਦਿੱਲੀ ਨਹੀਂ ਇਹ ਜਿਹੜੀ ਵੀ ਦਿਲੀ ਆ, ਲੇਕਿਨ ਇਹ ਤੁਹਾਡੀ ਉਹ ਦਿਲੀ ਆ। ਤੁਸੀਂ ਸਾਡੇ ਵਾਸਤੇ ਸ਼ੋਅ ਕਰਦੇ ਆ, ਤੁਸੀਂ ਆਪਣੇ ਆਪ 'ਚ ਤੇ ਪੂਰੇ ਜੇ ਨਾ ਵੀ ਕੁਝ ਕਰੋ ਤੇ ਤੁਹਾਡਾ ਗੁਜ਼ਾਰਾ ਸਹੀ ਹੋਣ ਡਿਆ। ਸਿਰਫ ਉਸਤਾਦ ਜੀ ਕੱਲ ਕੌਣ ਸੀ? ਤੂੰ ਸੀ ਤੇ ਤੂੰ ਸੀ, ਤੁਸੀਂ ਦੋਵੇਂ ਨਹੀਂ ਸੀ। ਤੈਨੂੰ ਮੈਂ ਪਰਸੋਂ ਰਾਤ ਕਿਹਾ ਵੀ ਇਹਨੂੰ ਨਹੀਂ ਸਵੇਰੇ ਉਸਤਾਦ ਜੀ ਨਹੀਂ ਕਿਹਾ ਕਿਹਾ, ਵਾ। ਮੈਂ ਤੁਹਾਨੂੰ ਦੱਸਦਾ ਯਾਦ ਕਰਾਉਣਾ, ਤੁਸੀਂ ਮੇਰੇ ਸਾਹਮਣੇ ਬੰਦੇ ਕਿਹੜੇ ਉਹ ਤੈਨੂੰ ਵੀ ਕਿਹਾ ਸੀ ਯਾਰ ਮੈਂ। ਨਹੀਂ ਤੁਸੀਂ ਕਿਹਾ ਯਾਰ ਤੇ ਤੂੰ ਮੇਰੇ ਸਾਹਮਣੇ ਗਿਆ। ਨਹੀਂ ਯਾਰ ਕਿਆ ਹੁੰਦਾ ਤੇ ਬਾਬਾ ਜੀ ਮੈਂ ਆਉਣਾ ਨਹੀਂ। ਜਦੋਂ ਉਸਤਾਦ ਗੱਲ ਕਰਦਾ ਹੋਵੇ ਨਾ, ਹਾਂਜੀ ਭਾਵੇਂ ਉਸਤਾਦ ਨੂੰ ਝੂਠ ਹੀ ਐਵੇਂ ਲੱਗਾ ਹੋਵੇ ਉਹਦੇ ਦਿਮਾਗ 'ਚ, ਉਹਨੂੰ ਇਦਾਂ ਝੁਟਲਾਈ ਦੇਣ। ਉਹਨੂੰ ਕਹਿੰਦਾ ਉਸਤਾਦ ਜੀ ਤੁਸੀਂ ਕਿਹਾ ਹੋਏਗਾ, ਲੇਕਿਨ ਹੋ ਸਕਦਾ ਮੈਨੂੰ ਨਾ ਸਮਝ ਲੱਗੀ ਹੋਵੇ, ਮੈਂ ਇਦਾਂ ਸਮਝਿਆ, ਤੁਸੀਂ ਕਿਹਾ ਹੀ ਨਹੀਂ। ਅੱਛਾ ਚਲੋ ਉਸਤਾਦ ਜੀ, ਚਲੋ ਜੇ ਤੁਸੀਂ ਨਹੀਂ ਕਿਹਾ ਉਹਦਾ ਹੱਕ ਬਣਦਾ ਨਹੀਂ ਵੀ ਉਹ ਪੁੱਛੇ ਕਿ ਉਸਤਾਦ ਜੀ ਮੈਂ ਜਾਣਾ ਕਿ ਨਹੀਂ। ਹਾਂ ਮੈਂ ਕਿਹਾ ਮੈਂ ਉਹਨੂੰ ਪੁੱਛ ਕਿਉਂ ਨਹੀਂ ਪੁੱਛਿਆ ਕਿ ਮੈਂ ਜਾਣਾ ਨਹੀਂ ਜਾਣਾ। ਤੁਸੀਂ ਕਿਹਾ ਹੋਣਾ ਕਿ ਨਹੀਂ ਤੂੰ ਵੀ ਤਿਆਰ ਹੋ ਜਾ, ਲੇਕਿਨ ਨਹੀਂ ਕਿਹਾ। ਮਤਲਬ ਚਲੋ ਨਹੀਂ ਕਿਹਾ। ਫਿਰ ਦੇ ਨੂੰ ਮਤਲਬ ਗੱਲ ਤਾਂ ਸੁਣੋ, ਤੁਸੀਂ ਮੇਰਾ ਲਿਖਿਆ ਇਦਾਂ ਤੇ ਮੈਂ ਤੁਹਾਡੇ ਵੱਲ ਜਾਣ ਵਾਲੀਆਂ ਨਗਾਵਾਂ ਨੂੰ ਦੇਖ ਰਿਹਾ ਸੀ ਤਰਸੀਆਂ ਕਿ ਮੈਨੂੰ ਵੀ ਕਿਹਾ। ਹਾਂਜੀ ਤੁਸੀਂ ਮੇਰੇ ਵੱਲ ਦੇਖ ਬੜਾ ਕੇ ਮਜ਼ਾ ਇਹਨੂੰ ਨਹੀਂ, ਸਭ ਤੋਂ ਬਹੁਤਾ ਮਜ਼ਾ ਇਸ ਕਿਸਮ ਦਾ ਛੋਟਾ ਘੁੰਨਾ ਸੀ। ਘੁੰਨਾ ਯਾਰ ਨੂੰ ਨਹੀਂ ਇੰਜ ਕਰਕੇ ਤੂੰ ਜਿੱਥੋਂ ਫੜਿਆ ਨਾ ਓਨਾ ਹੀ ਤੇਰੇ ਹੱਥ 'ਚ ਆ ਗਿਆ।
ਇੰਨਾ ਗਲਿਆ ਬਾਕੀ ਉੱਥੇ ਹੀ ਹਾਂ ਓਏ ਤੇ ਉਸਤਾਦ ਜੀ ਸਟੀਮ ਰੋਸਟ ਜਿਹੜਾ ਨਾਲ ਸੀ ਭਰਾਵਾ ਨਹੀਂ ਖਾਧੇ? ਜਿੱਥੇ ਕੁੰਨਾ ਉਹ ਤਾਂ ਵੱਡਾ ਖਾਓ ਨਹੀਂ ਉਹ ਫਿਰ ਤੇ ਜਿਹੜੀ ਦੀ ਥਾਲੀ ਜਿੱਥੇ ਸੀਗੀ ਜਿੱਥੇ ਮਟਨ ਚੱਕਰਵਰਤੀ ਹੋਵੇ ਹਾਂ ਉੱਤੇ ਕੱਗ ਨਹੀਂ ਉਹਦੇ ਬਾਕੀ ਕਿੰਨੇ ਕੀ ਕਹਿਣਾ ਉਸਤਾਦ ਜੀ ਜਿਹੜਾ ਫਿਰਨੀ ਸੀ ਜਿਹੜੀ ਨਾਲ, ਉਹ ਕਾਜੂਆਂ ਵਾਲੀ ਫਿਰਨੀ ਤੁਰਨੀ ਅੱਛਾ ਐਸਾ ਬਗੈਰਤ ਆਦਮੀ ਆ ਉੱਥੇ ਵੀ ਉਹਨਾਂ ਨੂੰ ਕਹੀ ਐਡੇ ਅੱਛੇ ਲੋਕ ਬੈਠੇ ਨੇ ਪਹਿਲੇ ਤੇ ਯਾਰ ਪਹਿਲੇ ਨਾ ਤੁਸੀਂ ਇਹਨਾਂ ਨੂੰ ਕਲਾਸਾਂ ਦੇ ਯਾਰ ਖਾਣ ਪੀਣ ਦੀਆਂ ਇਹਨਾਂ ਨੂੰ ਕਲਾਸਾਂ ਦੇ ਕਿ 4 ਬੰਦੇ 'ਚ ਖਾਣਾ ਬਹਿਣਾ ਕਿੱਦਾਂ ਸਵੀਟ ਡਿਸ਼ ਇਹ ਬੜਾ ਜ਼ਰੂਰੀ ਹੈ। ਠੀਕ ਆ ਜੀ ਇਹਨਾਂ ਨੂੰ ਆਹੋ ਤੇ ਜਿਹੜਾ ਦਾਲ ਖਾ ਗੂਠਾ ਚੂਸਿਆ ਆ ਉਹੀ ਤੈਨੂੰ ਕਹਿ ਰਿਹਾ ਸਵੀਟ ਡਿਸ਼ ਉਹਦਾ ਗੱਲਾਂ ਕਰਦੇ ਮੈਂ ਅੱਛਾ ਉੱਥੇ ਜਰਾ ਅਬ ਖਾ ਲਿਆ ਕਹਿੰਦਾ ਕੁੰਨਾ ਖਾ ਰਿਹਾ ਸਾਰਾ ਖਾ ਰਿਹਾ ਇੱਕ ਬੰਦਾ ਮੁਸਲਸਲ ਉਹ ਅੱਲਾਹ ਪਾਕ ਉਹਨੂੰ ਖੁਸ਼ ਰੱਖੇ ਉਹ ਵਿਚਾਰੇ ਨੇ मैं यार बड़ी सर्विस वो कहता सर ये ले उर्दू च कह रहे सर ये ले मैंने कहता अपना ये थोड़ा ये साजिद थोड़ा ये डाल के देना ऐ चलती भी एकदम प्लेट फड़ी है रोटी खाने तो बात हो जब खड़ा सी ना पता सर्विस आते उन्होंने कहता भाई जी फिर नहीं डालते ਅੱਛਾ ਬਾਅਦ ਨਾ ਮੈਂ ਉਹਨੂੰ ਬਿਰਲੀ ਦਾ ਕਹਿ ਤਾ मैं तो नहीं मुंह कर लिया ਤੇ ਉਸਤਾਦ ਜੀ ਮੈਨੂੰ दिल ਕਹਿੰਦੇ करे लाख लाने तेरी जिंदगी ਉਸਤਾਦ ਜੀ ਮੈਨੂੰ ਕਹਿੰਦੇ ਕੀ ਕਿਹਾ ਮੈਂ ਕਿਹਾ ਸਵੀਟ ਡਿਸ਼ ਉਸਤਾਦ ਜੀ ਦੇ ਨਾਲ ਮੈਂ ਗਿਆ ਵਾ ਐਗਜ਼ੈਕਟਿਵ ਜਗ੍ਹਾ ਤੇ ਪੜ੍ਹੇ ਲਿਖੇ ਲੋਕਾਂ ਨਾਲ ਹਾਂ ਪੁੱਛ ਉਸਤਾਦ ਜੀ ਨੂੰ ਪਤਾ ਚੱਲਿਆ ਕਿ ਨਹੀਂ ਦਾਨ ਉਹ ਭਾਜੀ ਪੜੇ ਲਿਖੇ ਤੇਰੇ ਨੈਨਕ ਦੇ ਕੇ ਮੋੜ ਦਿੰਦੇ ਆ ਨਾ ਇਹ ਸਾਡੇ ਕੋਈ ਪੰਨੀ ਖੋਲਣੀ ਉਸਤਾਦ ਜੀ ਜਿਹੜਾ ਡਿਫੈਂਸ ਚ ਹੋਟਲ ਸੀ ਜਿੱਥੇ ਉਹ ਵੈਬਸਾਈਟ ਵਾਲਾ ਮੁੰਡਾ ਆਇਆ ਸੀ ਕੈਸਾ ਵੀਆਈਪੀ ਮਾਹੌਲ ਸੀ ਉਹ ਕੈਸਾ ਪੜਿਆ ਲਿਖਿਆ ਦਾਨਸ਼ ਹਲਕਾ ਜਿਹਾ ਖਾਈਦਾ ਵਾ ਕੱਲ ਤੂੰ ਦੀ ਟਰੇ ਦੇਖਣੀ ਸੀ ਯਕੀਨ ਮੰਨ ਲਾਲਾ ਗੁੜ ਗਾਜਰ ਵੇਚਣ ਡਿਆ ਜੀ ਐਡੀ भाई जरा हो नहीं बोलेगा कुछ ने समझ आवे की बेचते ਗੁੜ ਗੁੜ ਗਾਜਰ ਗਾਜਰ हाँ जी जरा अब मैंने कसम खा के दसना किसी ਨੂੰ समझ आई सी पहले ने की किया ਘੱਟ ਹੀ ਆ ਨਹੀਂ ਮੈਂ खाना खाना ਜਿਹੜੇ ਕਰਾਂ ਆਪਣੀ ਮਰਜ਼ੀ ਨਾਲ ਲੈ ਆਈ ਪੱਟ ਪਾਏ ਹੋਇਆ ਘੁੰਨਾ ਪਾਇਆ ਹੋਇਆ ਬੰਦੇ ਨੇ ਇਹਨੂੰ ਇਹ ਸੀ ਵੀ ਇਹਨੇ ਕੁਝਾ ਚੱਕ ਲੈਣਾ ਹੁਣੇ ਵੀ ਦੁਕਾਨ ਬੰਦ ਹੋ ਜਾਣੀ ਨਹੀਂ ਦੱਸੋ ਉਸਤਾਦ ਜੀ ਸਾਇੰਸਦਾਨ ਨਹੀਂ ਸੱਚ। ਹੈ, ਇਹ ਸਾਇੰਸਦਾਨ ਆ। ਇਹ ਪੂਰਾ ਮੁਰਗਾ ਉੱਥੇ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪੂਰੀ ਸਬਜ਼ੀ ਬਣਾਉਣੀ ਸੀ ਅਸਲ ਦੇ ਵਿੱਚ ਮੈਂ ਸਾਲਨ ਨਹੀਂ ਲਿਆ ਆਪ ਨਹੀਂ ਲਿਆ ਉਸਤਾਦ ਜੀ ਨੇ ਉਹਨਾਂ ਨੇ ਉਸਤਾਦ ਜੀ ਨੂੰ ਪਾ ਕੇ ਦਿੱਤਾ ਨਾ ਓਵਰ ਕਰ ਦਿੱਤਾ ਲੋਡ ਠੀਕ ਆ ਤੇ ਵਿੱਚ ਮਸਾਲਾ ਗਰੇਵੀ ਕੋਈ ਨਹੀਂ ਫਿਰ ਉਹਨੇ ਮੇਰੀ ਪਲੇਟ ਭਰੀ ਉਸਤਾਦ ਜੀ ਕਹਿੰਦੇ ਯਾਰ ਤੂੰ ਆ ਮੇਰੇ ਨਾਲ ਵਟਾ ਲੈ ਨਹੀਂ ਇਦਾਂ ਹੀ ਹੋਇਆ ਪਤਾ ਉਸਤਾਦ ਕੀ, ਜੀ ਮੈਂ ਉਹ ਨਹੀਂ ਖਾਂਦਾ ਉਹ ਜਿਹੜੀਆਂ ਵੱਡੀਆਂ ਬੋਟੀਆਂ ਵਿੱਚ ਹੱਡੀਆਂ ਕਈ ਲੋਕ ਉਹ ਖਾਂਦੇ ਨੇ ਸੀਨੇਟਰ ਕੋਈ ਖਾਂਦੇ ਨੇ ਸ਼ੌਕ ਨਾਲ ਉਹਨੇ ਮੈਨੂੰ ਨਾ ਆਪਣੀ ਗੱਲ ਨਾ ਉਹ 4-5 ਪਾਤੀਆਂ ਮੇਰੀ ਪਲੇਟ 'ਚ ਨਾ ਲਿਆਦਾ ਇੱਕ ਪਹਾੜੀ ਸਿਲਸਿਲਾ ਜਿਹਾ ਇੱਕਦਮ ਉਸ ਤੋਂ ਬਾਅਦ ਨਾ ਇਹਨੂੰ ਉਹਨੇ ਸਾਲਣ ਪਾਇਆ ਤੇ ਇਹਨੂੰ ਨੇ ਬਿਲਕੁਲ ਇਹ ਗੋਲ ਬੋਟੀਆਂ ਨਾ ਕੱਲੀਆਂ ਹੀ ਉਹ 5-6 ਪਾਤੀਆਂ ਤੇ ਮੈਂ ਦੀ ਪਲੇਟ ਵੇਖੀ ਤੇ ਮੇਰੀ ਨੀਅਤ ਬੇਈਮਾਨ ਹੋ ਗਈ ਮੈਂ ਕਿਹਾ ਓਏ ਆ ਖਾ ਕੇ ਵੇਖ ਉਸਤਾਦ ਜੀ ਆ ਵੀ ਤੁਸੀਂ ਹਰਕਤ ਕੀਤੀ ਮਾੜੀ ਕੋਈ ਗੱਲ ਨਹੀਂ ਖੈਰ ਯਾਰ ਜੀ ਜਦੋਂ ਆਪਾਂ ਲਾਹੌਰ ਗਏ ਹਾਂ ਇਹ ਲੜਦਾ ਰਿਹਾ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਇੰਜ ਕਰ ਰਿਹਾ ਕਦੀ ਤੇ ਇਹ ਵੀ ਬਚਾਉਣ ਨੇ ਕੱਪੜੇ ਵੀ ਛਿੱਡੇ ਨਾ ਪੈ ਜਾਣ ਨੌਨੀ ਦੀ ਪਲੇਟ ਇੰਨੀ ਭਰੀ ਸੀਗੀ ਉਹ ਬਾਕੀ ਉਹ ਜਿਹੜਾ ਬਰਤਾਉਣ ਸੀ ਕਹਿੰਦਾ ਜਾਨੀ ਭਾਈ ਔਰ ਲੀਜੇ ਨਾ ਮਿੱਠਾ ਵੀ ਔਰ ਲੀਜੇ ਨਾ ਤੈਨੂੰ ਕਿਹੜਾ ਔਰ ਨਾ ਲੀਜੇਗਾ ਹੈ और निकाल ਆਹੋ ਕਸਮ ਹੋਈ ਇਹਨੇ ਇੰਨੀ ਪਲੇਟ ਭਰ ਲਈ ਜਿਹੜਾ ਵਰਤਾਉਣ ਵਾਲਾ ਸੀ ਨਾ ਉਹ ਪੁੱਛਦਾ ਸੀ ਔਰ ਲੈਣੇ ਆ ਔਰ ਹਾਂਜੀ 1 ਮਿੰਟ ਉਹਨੇ ਡੋਂਗਾ ਇਹਦੀ ਪਲੇਟ ਚੋਂ ਭਰ ਜੀ ਇਹ ਲੈ ਇਹ ਉੱਚੇ ਚ ਲੱਗ ਗਿਆ ਆਹੋ ਨਹੀਂ ਆ ਤੇ ਕੁੰਨਾ ਚੁੰਨਾ ਤੇ ਉਸਤਾਦ ਜੀ ਤੁਹਾਨੂੰ ਪਤਾ ਮੈਂ ਜ਼ਿਆਦਾ ਨਹੀਂ ਖਾਣਾ ਮੈਂ ਆਪਣੀ ਹੈਲਥ ਦੀ ਬਹੁਤ ਕੇਅਰ ਕਰਦਾ ਮੈਨੂੰ ਡਾਈਟਿੰਗ ਪਲਾਨ ਜਿਹੜਾ ਵੀ ਮੇਰੇ ਡਾਕਟਰ ਹੈਲਥ ਦੀ ਨੇ ਦੱਸਿਆ ਮੈਂ ਉਹਦੇ ਮੁਤਾਬਿਕ ਚੱਲਦਾ ਮੈਂ ਜ਼ਿਆਦਾ ਨਹੀਂ ਖਾਣਾ ਮੈਂ ਸਿਰਫ ਇੱਕ ਟਾਈਮ ਖਾਣੀ ਹੁੰਦੀ ਆ ਰੋਟੀ ਉਹ ਵੀ ਦਿਲ ਮੰਨੇ ਇਹ ਤੇ ਨਹੀਂ ਖਾਂਦਾ ਵਾਕਈ ਸਹੀ ਗੱਲ ਆ ਉਸਤਾਦ ਜੀ ਤੁਹਾਨੂੰ ਪਤਾ ਹਰਕਤਾਂ ਤਬੀਅਤਾਂ ਦੀਆਂ ਅਮੀਰਾਂ ਦੀਆਂ ਨੇ स्टाइल ਅੱਛਾ ਇਹ ਕੋਸ਼ਿਸ਼ ਵੀ ਇਹਦੀ ਤਬੀਅਤ ਇਹ ਇਦਾਂ ਕਿ ਮੇਰੀ ਜ਼ਿੰਦਗੀ ਅਮੀਰਾਂ ਟੈਪ ਹੋਵੇ लाइफस्टाइल ਹਾਂ ਹੋ ਜਾਏਗੀ ਜਿਹੜਾ ਮੈਂ ਕੁਲੀਆ ਦੱਸਿਆ ਨਾ ਧੋਖਾ ਬੇਈਮਾਨੀ ਮੰਗਤਪੁਣਾ ਲੈ ਇਹ ਨਹੀਂ ਕਰਨਾ ਡਾਇਰੈਕਟ ਰੱਬ ਕੋ ਮੰਗਣਾ ਤੇ ਮਿਹਨਤ ਮੰਗਣੀ ਤੂੰ ਜੋ ਸੋਚਿਆ ਨਾ ਹੋ ਜਾਏਗਾ ਇਨਸ਼ਾਅੱਲਾ ਯਾਰ ਇਹ ਚ ਕਿਹੜੀ ਗਲਤ ਗੱਲ ਆ बहुत जबरदस्त गल ਉਸਤਾਦ ਜੀ ਮੇਰਾ ਅਲਹਮਦੁਲਿਲਾ ਮੇਰਾ ਹੁਣ ਹੀ ਮਾਈਂਡ ਸੈੱਟ ਆ ਵੀ ਮੈਂ ਠੀਕ ਆ ਹੋਰ ਸੈੱਟ ਕਰ ਲਾ ਆਹੀ 3 ਕੰਮ ਤੇ ਮੇਰੇ ਘਰੋਂ ਕਹਿ ਕੇ ਭੇਜਿਆ ਵੀ ਆਹੀ ਕਰਨੇ ਜੇ ਚੌਥਾ ਕੀਤਾ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਤਾਂ ਮਰ ਗਿਆ ਵਿਚਾਰਾ ਭੁੱਖਾ ਫਿਰ ਹਾਂ ਉਸਤਾਦ ਜੀ ਜਦੋਂ ਲਾਹੌਰ ਗਏ ਸਾਂ ਉਦੋਂ ਤੁਹਾਨੂੰ ਫੀਲ ਹੋਇਆ ਕਿ ਨੋਨੀ ਚੈਨੀ ਤੁਹਾਡੇ ਨਾਲ ਜਦੋਂ ਰਾਤ ਰਹੇ ਸੀ ਲਾਹੌਰ ਜਦੋਂ ਇਹਨਾਂ ਨੂੰ ਵਾਪਸ ਭੇਜਦਾ ਸੀ ਨਹੀਂ ਐਸੀ ਹੈ ਹੀ ਨਹੀਂ 1% ਵੀ ਤੁਹਾਨੂੰ ਲੱਗਾ ਸਹੀ ਗੱਲ ਆ, ਨਹੀਂ ਹੈ ਹੀ ਨਹੀਂ ਸੀ ਤੇ ਰਿਹਾ ਵੀ ਨਾਲ ਹੀ ਤੁਹਾਡੇ ਹਾਂ तमीज दे दायरे च ਨਹੀਂ ਦਾਇਰਾ ਵੀ ਨਹੀਂ ਤਮੀਜ਼ ਨਹੀਂ ਪਲੀਜ਼ ਤੇ ਤੇਰੇ ਚੋਂ ਵੀ ਥੋੜਾ ਬਾਹਰ ਖਲੋਣਾ 1% ਵੀ ਇਹਨਾਂ ਨੂੰ ਫੀਲ ਨਹੀਂ ਹੋ ਦਿੱਤਾ ਕਿ ਸੱਚ ਮੈਂ ਤੁਹਾਡੇ ਨਾਲ ਹੈ ਹਾਂ ਜਾਂ ਕੋਈ ਐਵੇਂ ਦੁੱਖ ਪਰੇਸ਼ਾਨੀ ਜਾਂ ਕੋਈ ਚੱਕਰ ਕੱਖ ਵੀ ਨਹੀਂ ਇਹ ਉਹ ਕਿ ਉਸਤਾਦ ਜੀ ਵੱਡੇ ਬੰਦੇ ਇਹਨਾਂ ਨੂੰ ਜਿਹੜੇ ਮਿਲਦੇ ਉਹ ਵੀ ਵੱਡੇ ਹੁੰਦੇ ਇੱਕ ਵਾਰੀ ਪੀਸੀ ਚ ਚਲੇ ਗਏ ਅਸੀਂ ਹੋਟਲ ਚ ਉਹ ਉਸਤਾਦ ਜੀ ਜਿਹੜੇ 2 ਮੈਂ ਰਾਈਡ ਪੀਸੀ ਚ ਚਲ ਗਿਆ ਤੂੰ ਟੀਸੀ ਚ ਜਿਹੜਾ ਰਹਿ ਗਿਆ ਉੱਥੇ ਛੱਡਦੇ ਤੈਨੂੰ ਲੋਕੀ ਬਹੁਤ ਬਿਸਤ ਕਰਦੇ ਆ ਉਸਤਾਦ ਜੀ ਅਸੀਂ ਤੇ ਹੱਕ ਦਾ ਕਰ ਹੱਕ ਦਾ ਕਰ ਰਹੇ ਆ
ਦੇਖੋ ਜੀ ਉੱਥੇ ਬੜੇ ਪੜ੍ਹੇ ਲਿਖੇ ਲੋਕ ਆਂਦੇ ਸਾਡੀ ਹਰਕਤ ਦੀ ਵਜ੍ਹਾ ਤੋਂ ਉਸਤਾਦ ਜੀ ਦਾ ਘਟਾ ਹੋਵੇ, ਇਹ ਮਾੜੀ ਗੱਲ। ਅਸੀਂ ਕਿਤੇ ਐਵੇਂ ਕੋਲਾ ਭਰ ਲਈਏ ਦਾਲ ਦਾ ਜਾਂ ਕੋਈ ਸ਼ੈ ਇਸ ਤਰ੍ਹਾਂ ਦੀ। ਨਹੀਂ ਕੱਲ ਜੇ ਇੱਜ਼ਤ ਦੇ ਹੁੰਦੀ ਹੈ ਉਸਤਾਦ ਜੀ ਦੀ, ਤੇ ਫਿਰ ਕੱਲ ਉਹਨੇ ਗੜਗੀਲੇ ਨੇ ਪਰਫਾਰਮੈਂਸ ਕੀਤੀ, ਫਖਰ ਦੇ ਨਾਲ ਸਿਰ ਉੱਚਾ ਹੋਇਆ ਉਸਤਾਦ ਜੀ ਦਾ। ਗੈਰਤ ਆਦਮੀ ਦਾ ਹੈ, ਠੀਕ ਆ, ਉੱਥੇ ਕਲੈਪਾਂ ਲਈਆਂ। ਕੀ ਛੱਡਦੇ ਕਰਨੀ ਮੇਰੇ ਨਾਲ ਹੈ। ਇਹਨੇ ਮਾੜਾ ਕੰਮ ਕੀਤਾ ਵਾ। ਐਂਟਰੀ ਦਾ ਦੱਸੋ। ਉਹਨੇ ਮੈਨੂੰ ਕਿਹਾ ਨਾ ਕਿ ਯਾਰ ਮਿੱਠੇ ਮੈਨੂੰ ਉਹਨੂੰ ਪਰਫਾਰਮ ਤੋਂ ਰੋਕਿਆ, ਮੇਰੀ ਕਲੈਪਾਂ ਮਾਰੀਆਂ ਨੇ। ਨਹੀਂ ਉਹ ਮੈਂ ਹੀ ਰੋਕਿਆ ਸੀ। ਸੁਣ ਲੈ ਹੁਣ ਕਿਉਂਕਿ ਲਾੜੇ ਦੇ ਪਿਓ ਨੇ ਕਹਿਤਾ ਸੀ ਕਿ ਭਾਈ ਇਹ ਡਾਂਸ ਨਹੀਂ, ਤੁਹਾਨੂੰ ਕਿਹਨੇ ਕਿ ਡਾਂਸ ਕਰੋ, ਜਿੱਦੋਂ ਜ਼ਿਆਦਾ ਲਈ ਤੁਸੀਂ। ਅੱਛਾ ਜੀ। ਮੈਂ ਫਿਰ ਰੋਕਿਆ, ਮੈਂ ਕਿਹਾ ਇਹਨੂੰ ਫਾੜ ਓਏ। ਉਹ ਤਾਂ ਸ਼ੁਰੂ ਵੀ ਉਹਨੂੰ ਭਲਾ ਕਿਹੜਾ ਕੀਤਾ, ਸੱਜਣਾ ਹੈ ਮੈਂ ਫਿਰ ਐਸਾ ਤੇਰੇ ਉਹ ਰੰਗੀਲਾ ਸਾਹਿਬ ਦਾ। ਮੈਂ ਫਲੋਰ ਸਾਹਿਬ ਪੂਰਾ ਦੁਪੱਟਾ ਲੈ ਕੇ ਸਭ ਬੁੱਢੀਆਂ ਨੂੰ ਪੂਰਾ ਆਪਣਾ ਗੈਟ ਆਲਾ ਤੇ ਪਬਲਿਕ ਚ ਵੜ ਗਿਆ। ਉਸਤਾਦ ਜੀ ਮੈਨੂੰ ਲੈ ਉਹਨਾਂ ਦਾ ਕਾਰੋਬਾਰੀ ਇਵੈਂਟ ਸੀ ਨਾ, ਉਹਨਾਂ ਦਾ ਬਿਜ਼ਨਸ ਹਾਂਜੀ ਪਿਓਰ ਬਿਜ਼ਨਸ ਦੇ ਨਾਲ ਇਵੈਂਟ ਸੀ। ਉੱਥੇ ਗਾਣੇ ਗੁਣੇ ਉਹਨਾਂ ਨੂੰ ਉਹ ਬੰਦਾ ਚਾਹੀਦਾ ਜਿਹੜਾ ਹਲਕੀ ਫੁਲਕੀ ਚਿਟਚੈਟ ਕਰੇ, ਹਲਕਾ ਫੁਲਕਾ ਉਹਨਾਂ ਦੇ ਅਨਾਉਂਸਮੈਂਟ ਕਰੇ, ਕੰਪੇਅਰਿੰਗ ਵੀ ਕਰੇ, ਉਹਨਾਂ ਦੇ ਇਨਾਮ ਵੀ ਬੋਲੇ, ਵਿੱਚ ਹਲਕੀ ਫੁਲਕੀ ਚਿਟਚੈਟ ਕਰਕੇ ਸ਼ੋਗਲ ਮੇਲਾ ਵੀ ਲਾਵੇ। ਉਹ ਚਾਹੇ ਡਾਂਸਰ ਜਾਂ ਜੁਗਤਾਂ ਵਾਲੇ ਤੇ ਉਹ ਤੇ ਉਸਤਾਦ ਜੀ ਐਸੀ ਪੱਥਰ ਆਡੀਅੰਸ ਪੱਥਰ ਮੈਂ ਕਹਿੰਦਾ ਜਾਂਦੇ ਜੁਗਤ ਦੇ ਹਵਾਲੇ ਨਾ ਸਖਤਾ। ਉਧਰ ਨਹੀਂ ਹੱਸਦੇ ਉਹ ਉਸਤਾਦ ਲਾਸਟ ਟਾਈਮ ਵੀ ਆਪਣੇ ਨਾਲ ਇਸ ਤਰ੍ਹਾਂ ਹੀ ਹੋਇਆ ਸੀਗਾ। ਜੇ ਗੜਗੀਲਾ ਸਾਹਿਬ ਪੈ ਗਏ ਗੁੰਨੇ ਪਾਈ ਦੇ ਚੱਕਰਾਂ ਵੀ ਕਿਤੇ ਕਾਪੀਆਂ ਖੋਲ ਕੇ ਮਾਰਨਗੇ ਉਹ ਐਨ। ਉਸਤਾਦ ਜੀ ਇੱਥੇ ਮੈਨੂੰ ਛੱਡ ਦਿਓ ਤੁਸੀਂ ਉੱਥੇ। ਨੋਨੀ ਉਹ ਹੋਰ ਗੈਦਰਿੰਗ ਸੀ ਵੀਰੇ, ਤੈਨੂੰ ਗੱਲ ਨਹੀਂ ਸਮਝ ਆ ਰਹੀ। ਉਹ ਹੈ ਹੀ ਨਹੀਂ ਸੀਗਾ। ਇੱਕ ਕਰਿਆਨੇ ਦੀ ਦੁਕਾਨ ਹੁੰਦੀ ਹੈ ਹਾਂਜੀ ਵੱਡੀ, ਹੋਲਸੇਲ ਦੀ ਛੋਟੀ, ਉਹਦੇ 2 ਮੁੰਡੇ 3 ਮੁੰਡੇ ਕੰਮ ਕਰਦੇ ਹੁੰਦੇ ਤੇ ਇੱਕ ਚਾਚਾ ਜਿਹੜਾ ਉਹਨਾਂ ਦਾ ਪਿਓ ਹੁੰਦਾ ਜਿਹੜਾ ਪੂਰਾ ਓਏ ਹਾਜੀ ਸਾਹਿਬ ਕੀ ਵੇਚਿਆ ਈ ਹਾਜੀ ਸਾਹਿਬ ਹੁੰਦਾ, ਉਦਾਂ ਦੇ ਇਕੱਲੇ ਹਾਜੀ ਇਕੱਠੇ ਕਰ ਲਾ 4-5 400 ਕਿਤੋਂ ਉਹ ਸੀਗੇ ਉਹ ਬੈਠੇ ਸੀ ਉੱਥੇ। ਉਹ ਖਜਾਊ ਕਰੈਕਟਰ। ਕੁਝ ਵੀ ਨਹੀਂ। ਉਹਨਾਂ ਨੂੰ ਪਤਾ ਨਹੀਂ YouTube ਕੀ ਹੁੰਦੀ, ਸਜਾਦ ਜਾਨੀ ਕੌਣ ਆ, ਰੰਗੀਲਾ ਸਾਹਿਬ ਕੌਣ ਸੀ। ਉਹ ਸਵੇਰ ਨੂੰ ਉੱਠ ਕੇ ਕੰਮ ਤੇ, ਰਾਤ ਨੂੰ ਵੀ ਕੰਮ ਤੇ ਘਰ। ਉਹ ਸੀ, ਉਹਨਾਂ ਨੂੰ ਤੂੰ ਕੀ ਕਰ ਲੇਗਾ? ਉਹ ਤੇ ਫਿਰ ਉਸਤਾਦ ਵੀ ਤੂੰ ਜੋ ਮਰਜ਼ੀ ਕਰੀ ਜਾ ਰਿਹਾ, ਸਿਰਫ ਤੇਰੇ ਵੱਲ ਵੇਖੀ ਜਾ ਰਿਹਾ। ਇਦਾਂ ਹੀ ਤੇ ਹੁਣ ਤੂੰ ਕਹਿੰਦਾ ਤੇਰਾ ਕਲੈਪ ਕਰ ਦੇ। ਕਲੈਪ ਕਰ ਦੋ ਉਧਰ। ਇਦਾਂ ਹੀ ਸੀ। ਐਜੀ ਹੋਇਆ। ਯਾਰ ਜਿਸ ਬੰਦੇ ਦੀ ਕਾਰ ਨਿਕਲੀ ਉਹ ਦੂਰ ਬੈਠਾ ਸੀ, ਉਹ ਕਹੀ ਜਾਂਦਾ ਲਾ ਹੁਣ ਉੱਠ ਕੇ ਜਾਣਾ ਪੈਣਾ ਯਾਰ ਇੱਥੇ ਲਿਆ ਆਪਣਾ ਕਾਰ। ਉਹ ਲੋਕ ਸੀ ਉੱਥੇ ਯਾਰ। ਮੈਨੂੰ ਇੱਕ ਕਰੈਕਟਰ ਮਿੰਟ ਕੇ ਮੈਂ ਪਿੱਛੇ ਕਹਿੰਦਾ ਪਬਲਿਕ ਨੂੰ ਜੁੜਾ ਜਗਾਓ, ਪਬਲਿਕ ਨੂੰ ਜੁੜਾ ਜਗਾਓ। ਚੁਬਤੀ ਬੜੀ ਐ, ਮੈਂ ਕਿਹਾ ਪਬਲਿਕ ਮੈਂ ਹੁਣ ਛੱਟੇ ਮਾਰਦਾ। ਪੈਪ ਲਾ ਦੇ ਪਬਲਿਕ। ਉਹ ਪਬਲਿਕ ਨਹੀਂ ਸੀ, ਉਹ ਸਾਰੇ ਕਾਰੋਬਾਰੀ ਆਦਮੀ ਸੀ। ਕਾਰੋਬਾਰੀ ਸੀ। ਉਹ ਉਸ ਦੇ ਐਮ ਵੀ ਦੁਕਾਨ ਤੇ ਹੀ ਬੈਠੇ ਸੀ। ਉਹ ਦੁਕਾਨ ਤੇ ਹੀ ਬੈਠੇ ਸੀ। ਸਹੀ ਗੱਲ। ਪਿੱਛੇ ਪਤਾ ਨਹੀਂ ਕੀ ਚੱਲਣ ਡਿਆ ਸੀ ਉਹਨਾਂ ਨੂੰ। ਮੈਂ ਕਿਹਾ ਮੈਂ ਕਾਇਮ ਚ ਕਹਿਤਾ, ਮੈਂ ਕਿਹਾ ਉਹ ਨਹੀਂ ਹੈ ਤੁਹਾਨੂੰ, ਮੈਂ ਕਹਿਣੀ ਮੈਂ ਕਿਹਾ ਉਹ ਲੋਕ ਨਹੀਂ ਜਿਹੜੇ ਕਹਿੰਦੇ ਨੇ ਸਾਰਾ ਕੰਮ ਸ਼ਮ ਛੱਡੋ 2 ਘੰਟੇ ਇੰਜੋਏ ਕਰਕੇ ਆਉਂਦੇ ਆ। ਨਹੀਂ ਉਹ ਨਹੀਂ, ਇਹ ਇੱਥੇ ਵੀ ਕੰਮ ਤੇ ਹੀ ਆਏ ਆ ਜੀ। ਯਾਰ ਕਾਰੋਬਾਰੀ ਬੰਦੇ ਆ, ਹੁਣ ਇਧਰੋਂ ਲਾਫਟਰ ਦੇ ਪਿੱਛੇ ਸ਼ਵਾਰਾ ਥੱਲੇ ਆਏ ਵੇ। ਉਹ ਜਿਹੜਾ ਆਇਆ ਸੀ ਇੱਕ, ਮੈਂ ਦੱਸਦਾ ਉਰਦੂ ਚ ਚਿਪਕ ਨੂੰ ਕਹਿੰਦੇ ये गलत बात की आपने, नहीं ये आपने नेक्स्ट टाइम तेरा सोच के बात करनी है। ਆਓ ਉਹ ਸਾਜੀ ਨੂੰ ਜੁੜ ਗਏ। ਮੈਂ ਕਿਹਾ ਕੀ ਆ, ਕੀ ਹੁੰਦਾ ਵਾ ਉਰਦੂ ਚ ਚਿਬ ਨੂੰ ਕੀ ਕਹਿੰਦੇ? ਕਹਿੰਦਾ ਪਿਚ ਕੇ। ਲੈ ਮੈਂ ਕਿਹਾ ਕਦੀ ਸੁਣੇ ਬਰਤਨ ਪਿਚਕਾ ਗਿਆ ਮੇਰਾ ਪਿਚ। ਉਹ ਕਹਿੰਦਾ ਸਾਡੇ ਤੇ ਕਹਿੰਦੇ। ਹਾਂ ਉਹਨੇ ਆਪਣੀ ਗੱਲ ਹੀ ਉੱਤੇ ਰੱਖੀ। ਨਹੀਂ ਚੇਪ ਨੂੰ ਡੈਂਟ ਕਹਿੰਦੇ ਆ। ਉਹ ਇੰਗਲਿਸ਼ ਚ ਇੰਗਲਿਸ਼ ਕਹਿੰਦੇ। ਪਿਛਕੇ ਤਾਂ ਹੁੰਦਾ, ਪਿਛਕੇ ਗਾਲ ਹੁੰਦੇ ਵੀ, ਯਾਨੀ ਕਿ ਐ ਹੱਥ ਲਾ ਕੇ ਤੁਹਾਡੇ ਗਾਲ ਪਿਛਕੇ ਪਿਛਕੇ ਹੁੰਦਾ ਵਾ ਛੋਟੇ ਕਮਜ਼ੋਰੀ ਟੈਪ ਹੈ। ਹਾਂਜੀ ਉਸਤਾਦ ਜੀ ਚਿਪ ਦੇ ਹੀ ਨਿਸ਼ਾਨੀ ਹੈ ਨਾ। ਪਿਚ ਕੇ ਲਫ਼ਜ਼ ਹਮੇਸ਼ਾ ਗੱਲਾਂ ਤੇ ਯੂਜ਼ ਹੋਇਆ। ਹਾਂ ਪਿਛਕੇ ਗਾਲ ਆ। ਹਾਂ ਉਹ ਜਿਹੜਾ ਨਾ ਉਹਨੂੰ ਮੈਚ ਕਰ ਗਿਆ ਫਾਰਮੈਟ ਜਾਂ ਸ਼ਕਲ। ਲੇਕਿਨ ਹਕੀਕਤ ਦੇ ਵਿੱਚ ਉਰਦੂ ਸਾਡੀ ਕੌਮੀ ਜ਼ੁਬਾਨ ਆ ਉਰਦੂ, ਲੇਕਿਨ ਉਰਦੂ ਇੱਕ ਲਸ਼ਕਰੀ ਜ਼ੁਬਾਨ ਆ। ਹਰ ਜ਼ੁਬਾਨ ਦੇ ਵਿੱਚੋਂ 100 200 ਲਫ਼ਜ਼ ਲੈ ਕੇ ਉਰਦੂ ਬਣੀ ਹੈ। ਉਰਦੂ 'ਚ ਫਾਰਸੀ ਦੇ ਲਫ਼ਜ਼ ਵੀ ਆ, ਉਰਦੂ 'ਚ ਪੰਜਾਬੀ ਦੇ ਲਫ਼ਜ਼ ਵੀ ਆ, ਉਰਦੂ 'ਚ ਅਰਬੀ ਦੇ ਲਫ਼ਜ਼ ਵੀ ਆ, ਉਰਦੂ 'ਚ ਪਸ਼ਤੋ ਦੇ ਲਫ਼ਜ਼ ਵੀ ਆ। ਇੰਜ ਉਰਦੂ ਬਣੀ ਹੈ ਤੇ ਉਹਦੇ 'ਚ ਕੋਈ ਰਹਿ ਵੀ ਸਕਦੇ 2-4 ਲਫ਼ਜ਼। ਹਾਂ ਸਹੀ ਗੱਲ। ਇਹ ਉਰਦੂ ਆਪਣੀ ਯਾਦ ਆ ਕਿ ਪਧਾਰੀ ਫੜੀ ਹੋਈ? ਨਹੀਂ ਯਾਦ ਬਾਤ ਦੀ ਯਾਦ। ਜਿਹੜੀਆਂ ਸਤਾਈ ਤੁਸੀਂ ਮੇਰੇ ਤੇ ਫਿਲਮਾਂ ਲਿਖੀਆਂ ਸੀ ਉਹ ਕਿੱਧਰ ਗਈਆਂ? ਉਸਤਾਦ ਜੀ ਕੋਈ ਤਸ਼ੱਦਦ ਵਾਲੀ ਫਿਲਮ ਲਿਖੋ ਇਹਦੇ ਤੇ। ਨਹੀਂ ਜਿਹੜੀ ਭੌਂਕੇ ਵਾਲੀ ਸੀਗੀ ਉਹ। ਪਹਿਲਾਂ ਤੂੰ ਆਪ ਹੁਣ ਬਕਵਾਸ ਕਰ ਰਿਹਾ। ਨਹੀਂ ਉਹ ਲੋਕਾਂ ਨੇ ਤੇ ਆਪ ਹੀ ਦ ਕਿਹਾ। ਵਰਡ ਆਫ 1000 ਹਾਂ ਦੀ 1000 ਵਰਡ। ਉਹ ਕਰੀਏ ਸ਼ੁਰੂ ਪਾ। ਲਿਖ ਰਿਹਾ ਉਹਦਾ ਮੈਂ ਇੱਕ ਸੀਨ ਲਿਖਿਆ ਵਾ। ਬਸ ਵਾਈਂਡ ਅਪ ਹੀ ਉਸਤਾਦ ਜੀ ਇੱਕ ਸਵਾਲ ਮੇਰੇ ਜ਼ਿਹਨ 'ਚ ਉੱਭਰ ਰਿਹਾ ਵਾ ਕਿ ਕੋਈ ਐਸੀ ਚੀਜ਼ ਬੰਦੇ ਕੋਲ ਹੈ ਵਾ ਜਿਹਦੇ ਤੇ ਫੁੱਲ ਉਹਦਾ ਕੰਟਰੋਲ ਆਪਣਾ ਹੀ ਹੋਵੇ। 100% ਉਹਦਾ ਹੀ ਕੰਟਰੋਲ ਹੋਵੇ। ਖਾਣ ਪੀਣ ਤੇ ਨਹੀਂ ਮੈਂ ਹੁਣ ਇੱਥੇ ਕੁਛ ਹੈ ਖੋਲ ਲਵਾਂ ਤੂੰ ਟੁੱਟ ਕੇ ਪੈ ਜਾਣਾ। ਕੰਟਰੋਲ ਫਿਰ ਕਾਹਦਾ ਰਹਿ ਗਿਆ? ਦੱਸ ਨਾ ਉਹਨੂੰ ਜਵਾਬ ਦੇਣਾ ਹੁਣ। ਆਹੋ ਹਾਲਾਂਕਿ ਤਾਂ ਸਾਰਿਆਂ ਨੂੰ ਪਤਾ ਵੀ ਮੈਂ ਡਾਈਟਿੰਗ ਤੇ ਮੈਂ ਨਹੀਂ ਕੁਝ ਉਹ ਤਾਂ ਮੈਂ ਕੱਲ ਦੇਖ ਲਿਆ ਕਿ ਤੇਰਾ ਥਾਲ ਲਿਆ, ਤੇਰਾ ਥਾਲ ਲਿਆ ਸੀ ਜਾਂ ਮਹਿੰਦੀ ਕੱਢਣ ਡਿਆ ਫਿਰੋ ਐਡਾ ਥਾਲ ਭਰ ਲਿਆ ਸੀ। ਉਸਤਾਦ ਜੀ ਸਮਾਰਟਨੈਸ ਇਨਸਾਨ ਵਾਸਤੇ ਬਹੁਤ ਜ਼ਰੂਰੀ ਆ। ਸੋਹਣੀ ਪਹਾੜੀ ਬਣਾਈ ਹੋਈ ਸੀ ਇਹਨੇ ਐ ਪੂਰੀ। ਇਹ ਤੇ ਯਾਰ ਡਿਸ਼ਾਂ ਚੈੱਕ ਕਰਵਾਉਣ ਜਾਣ ਡਿਆ ਸੀ। ਆ ਦੇਖੋ ਕੀ ਕੀ ਪਕਾਇਆ।
ਉਹ ਯਾਰ ਇਹਨੇ ਇੰਨਾ ਬੱਕਰਾ ਪਾ ਲਿਆ, ਬੱਕਰਾ ਕਾਂਡਿਆ ਮੈਂ ਸਾਰੀਆਂ ਪਲੇਟਾਂ ਦੇਖ ਕੇ ਲੈ ਸਾਰਾ ਤੂੰ ਪਾ ਲਿਆ। ਇਹਦੇ ਅੰਦਰ ਬੱਕਰਾ ਤਮੀਰ ਹੋ ਗਿਆ ਉਹ। ਇਹ ਅੰਦਰ ਬੱਕਰਾ ਬਣਾ ਰਿਹਾ ਸੀ ਪੂਰਾ। ਉਹ ਤੇ ਲੇਕਿਨ ਇੱਥੇ ਕਾ ਕੇ ਸਿਰੀ ਫਸੀ ਹੋਈ ਬੱਕਰਾ। ਨਹੀਂ ਸਾਰੀ ਕੰਟਰੋਲ ਬੰਦੇ ਦੀਆਂ ਬੜੀਆਂ ਚੀਜ਼ਾਂ ਤੇ ਆ, ਅਗਰ ਕਰਨਾ ਚਾਹਵੇ ਤੇ ਨਾ ਕਰਨਾ ਚਾਹਵੇ ਤੇ ਕਿਸੇ ਵੇਲੇ ਨਹੀਂ। ਖਾਣ ਪੀਣ ਦੇ ਕੰਟਰੋਲ ਆ, ਤੁਹਾਡੀ ਨੀਂਦ ਦੀ ਰੂਟੀਨ ਤੇ ਤੁਹਾਡਾ ਕੰਟਰੋਲ ਆ, ਲੇਕਿਨ ਕੰਟਰੋਲ ਹੋਣਾ ਚਾਹੀਦਾ ਨਾ। ਹੋਣਾ ਚਾਹੀਦਾ ਪਰ ਕਰਦੇ ਨਹੀਂ। ਮੋਬਾਈਲ ਨੂੰ ਕੰਟਰੋਲ ਆਪਣਾ ਦੇ ਦਿੱਤਾ ਵਾ। ਨੀਂਦ ਦੇ ਹਵਾਲੇ ਨਾਲ ਵੀ ਉਸਤਾਦ ਜੀ ਬੈਟਰੀ ਮੁੱਕਣੀ ਹੈ ਤੇ ਸੌਣਾ ਵਾ, ਇਸ ਟਾਈਪ ਦੇ ਸਾਡੇ ਸਿਲਸਿਲੇ ਹੋਏ। ਉਹ ਯਾਰ ਜਿਹੜੀ ਤੁਸੀਂ ਗੱਲ ਕਰੀ ਨਾ, ਮੋਬਾਈਲ ਤੁਹਾਡਾ ਭਾਵੇਂ ਕਿੱਥੇ ਪਿਆ ਹੋ, ਉਹ ਮੈਂ ਫੀਲ ਕਰ ਜਿਹੜੀ ਮੈਂ ਗੱਲ ਕਰਦਾ ਨਾ, ਆ ਹੁਣ ਮੈਂ ਗੱਲ ਕਰਨੀ ਘੰਟੇ ਬਾਅਦ ਮੇਰੇ ਮੋਬਾਈਲ ਤੇ ਉਹੀ ਟਿਕਟਾਕ ਆਉਣ ਆਈ ਦੀਆਂ। ਮੈਂ ਸੌਣ ਦਾ ਬੜਾ ਅੱਛਾ ਤਰੀਕਾ ਲੱਭਿਆ। ਜਦੋਂ ਮੈਨੂੰ ਦੇਖਣਾ ਨਾ ਵੀ ਹੁਣ ਮੈਂ ਬਸ ਹੁਣ ਮੈਂ ਸੌਣਾ, ਮੈਂ ਨਾ ਕੋਈ YouTube ਤੇ ਨਾ 2 ਫਿੱਕੇ ਜੇ ਵੱਡੀ ਉਮਰ ਦੇ 2 ਬਾਬਿਆਂ ਦਾ ਇੰਟਰਵਿਊ ਚਲਾ ਲੈਣਾ ਜਿਹੜੇ ਹੌਲੀ ਹੌਲੀ ਲੱਗਣ ਦੇ। ਅੱਛਾ ਤਾਂ ਫਿਰ ਆਪਨੇ ਐਸੇ ਕਿ ਉਹ ਮੈਂ ਕੰਨ ਨੂੰ ਲਾ ਲੈਣਾ, ਮੈਂ 1.5 ਮਿੰਟ ਬਾਅਦ ਸੌਣਾ। ਸਹੀ ਚੱਲ ਰਿਹਾ, ਉਹ ਚੱਲ ਰਿਹਾ ਸਹੀ ਹੈ, ਸਾਡੀ ਅੱਛਾ ਆਈਡੀਆ। ਬੜਾ ਅੱਛਾ ਆਈਡੀਆ। ਉਹ ਜਿੱਦਾਂ ਉਹ ਨਹੀਂ ਉਹ ਮਿਸਟਰ ਬੀਨ, ਉਹ ਨਹੀਂ ਸੌਣ ਲੱਗਿਆ ਇੱਕ ਬੱਕਰੀਆਂ ਦਾ ਚਾਟ ਕੱਢਦਾ ਥੱਲੇ, ਦੇਖਿਆ ਤੂੰ ਉਹਦਾ ਕਲਿੱਪ? ਨਹੀਂ, ਉਹਨੂੰ ਨੀਂਦ ਨਹੀਂ ਆ ਰਹੀ ਹੁੰਦੀ, ਉਹਨੇ ਸਾਰੇ ਇੰਤਜ਼ਾਮ ਕੀਤੇ ਹੁੰਦੇ। ਉਹ ਥੱਲੇ ਇੰਝ ਕਰਕੇ ਇੱਕ ਫੱਟਾ ਕੱਢਦਾ ਏਡਾ, ਉਹਦੇ ਤੇ ਨਾ ਕੋਈ 700 ਬੱਕਰੀ ਦਾ ਮੂੰਹ ਬਣਿਆ ਹੁੰਦਾ ਤੇ ਬੇਤਰਤੀਬਾ ਬਣਿਆ ਇੰਝ ਫਸ ਕੇ ਵਿੱਚ ਨਾ ਪੁੱਠਾ ਸਿੱਧਾ, ਉਹਨੂੰ ਗਿਣਨਾ ਸ਼ੁਰੂ ਕਰ ਦਿੰਦਾ। ਉਹ ਜਦੋਂ ਗਿਣਦਾ ਨਾ 1 2 3 4 ਫੇਰ ਦੁਬਾਰਾ ਉਹ ਇਸ ਤੋਂ ਬਾਅਦ ਉਹਨੂੰ ਇੱਕ ਪਾਸੇ ਹੁੰਦੀ ਹੈ, ਫੇਰ ਸ਼ੁਰੂ ਕਰ ਉਹ ਕਿਉਂਕਿ ਬੇਤਰਤੀਬਾ ਹੁੰਦਾ ਨਾ, ਤੇ ਥੋੜਾ ਅੱਗੇ ਜਾ ਕੇ ਉਹਨੂੰ ਇਹ ਲੱਗਦਾ ਵੀ ਪਤਾ ਨਹੀਂ ਮੈਂ ਆਹ ਗਿਣ ਲਈ ਆ ਕਿ ਨਹੀਂ, ਫੇਰ ਸ਼ੁਰੂ ਆ ਰਹਿ ਜਾਂਦਾ। ਉਹ ਫੇਰ ਜਦੋਂ ਉਹ 6 ਵਾਰੀ ਕਰਦਾ ਉਸ ਤੋਂ ਬਾਅਦ ਕਰਕੇ ਨਾ ਉਹ ਥੱਲੇ ਡਿੱਗ ਜਾਂਦਾ। ਹਾਂ ਸੱਚ ਆਪਣੇ ਮਾਈਂਡ ਨੂੰ ਥਕਾਉਣਾ। ਹਾਂ ਮਤਲਬ ਕਿ ਏਦਾਂ ਹੀ ਤੂੰ ਰਾਤ ਨੂੰ ਨੀਂਦ ਨਹੀਂ ਨਾ ਆ ਰਹੀ, ਹਾਂਜੀ ਤੂੰ ਇੱਕ ਨਾ ਕੋਈ ਫਿੱਕਾ ਜਿਹਾ ਬੋਰ ਜਿਹਾ ਇੰਟਰਵਿਊ ਕੱਢ ਜਿਹਦਾ ਤੇਰਾ ਤਲਕ ਹੀ ਨਾ ਹੋਵੇ, ਵੀ ਇੱਕ ਬੰਦਾ ਐਵੇਂ ਦੱਸ ਰਿਹਾ ਹੋਵੇ ਵੀ ਫਲਾਂ ਮੁਲਕ ਚ ਕਿਦਾਂ ਕੀ ਆਈਏ ਜ਼ਿੰਦਗੀ ਬਤਾਤੇ ਕੀ। ट्रैक्टर खोलने का तरीका। ਨਹੀਂ ਉਹ ਵੀ ਥੋੜਾ ਇੰਟਰਸਟਿੰਗ ਆ ਵੀ ਤੂੰ ਉਸ ਬੰਦੇ ਨੂੰ ਨਹੀਂ ਜਾਣਦਾ ਤੇ ਉਹਦੀ ਜ਼ਿੰਦਗੀ ਤੇ ਗੱਲ ਹੋ ਰਹੀ, ਤੂੰ ਉਹਨੂੰ ਜਾਣਦਾ ਹੀ ਨਹੀਂ, ਹਾਂ ਤੇ ਤੂੰ ਉਹਨੂੰ ਦੇਖੀ ਜਾਣਾ। ਥੋੜੀ ਦੇਰ ਬਾਅਦ ਤੈਨੂੰ 2 ਕਪਾਸੀਆਂ ਹੋਣੀਆਂ, ਬਸ ਤੂੰ ਸੋ ਜਾ, ਉਹਦੀ ਹਲਕੀ ਕੀ ਆਵਾਜ਼ ਆਈ ਜਾ ਰਹੀ। ਉਸਤਾਦ ਜੀ ਮੇਰੇ ਤੇ ਫਿਲਮ ਬਣੇ ਤੇ ਕਿਹੜੀ ਬਣੇਗੀ? ਚੱਥਾ ਮੇਰੇ ਵੀਰ ਦਾ। ਨਹੀਂ ਸੀਰੀਅਸ। ਚੱਤਾ ਮੇਰੇ ਵੀਰ ਦਾ बाल नहीं कटाऊंगी। ਹਾਂ ਨੋਨੀ ਅਨਹੋਨੀ ਨੋਨੀ ਛੀ। ਤੈਨੂੰ ਅੱਜ ਭੁਗਤਣ ਲੱਗੀ ਹੋਣੀ ਸਹੀ ਦੱਸੀ। ਮੈਂ ਕੱਲ ਦਾ ਉਹ ਜਿਹੜਾ ਲਾਈਟ ਜਿਹਾ ਬ੍ਰੇਕਫਾਸਟ ਕੀਤਾ, ਉਸ ਤੋਂ ਬਾਅਦ ਮੈਂ ਸਵੇਰ ਦਾ ਨਾਸ਼ਤਾ ਵੀ ਨਹੀਂ ਅੱਜ ਕੀਤਾ, ਹਾਂਜੀ ਬਸ ਨਾਲ ਰਾਤ ਡਿਨਰ ਵੀ ਨਹੀਂ ਕੀਤਾ। ਇਹ ਸਿਰਫ ਹੁਣ ਪੱਠੇ ਹੀ ਖਾਣ ਡਿਆ। ਨਾਮ ਚੈੱਕ ਕਰੋ ਨੇ ਕੀ ਰੱਖੇ ਆ, ਡਿਨਰ ਵੀ ਨਹੀਂ ਕਹਿੰਦਾ ਰਾਤ ਦਾ। ਨਹੀਂ ਨਾ ਡਿਨਰ ਕੀਤਾ, ਨਾ ਸਵੇਰ ਲੰਚ ਕੀਤਾ, ਨਾ ਬ੍ਰੇਕਫਾਸਟ, ਇਸ ਤਰ੍ਹਾਂ ਹੀ ਆਇਆ। ਨਾ ਸੁਬਾਹ ਉਹਨੇ ਲੰਚ ਕੀਤਾ, ਨਾ ਦੁਪਹਿਰੇ ਉਹਨੇ ਬ੍ਰੇਕਫਾਸਟ ਕੀਤਾ, ਤੇ ਨਾ ਉਹਨੇ ਰਾਤ ਨੂੰ ਡਿਨਰ ਕੀਤਾ। ਹਾਂਜੀ ਉਹ ਚੌਂਕ ਚੋਂ ਗੱਡੀ ਰੇਟ ਦਾ ਲੈ ਆਇਆ ਵਾ ਤੇ ਦੇ ਲੋ ਨਾਕੜੇ ਲੈਣ। ਉਹ ਗੱਲ ਛੱਡ, ਇਹ ਵੀ ਵੱਡੇ ਬੰਦਿਆਂ ਦਾ ਬੜਾ ਹਿਸਾਬ ਹੁੰਦਾ ਵੀ। ਹਾਂਜੀ ਇਹ ਛੱਡ ਦੇ ਤੂੰ ਗੱਲ, ਦੇਖ ਲੈ ਇਹ ਇੰਜ ਕਰਦੇ ਕਰਦੇ ਕਿਤੇ ਤੇ ਕਿਤੇ ਪਹੁੰਚ ਜਾਂਦੇ ਹੁੰਦੇ ਇਦਾਂ ਦੇ। ਤੂੰ ਦੇਖ ਲੈ 25 रास्ता कोई नहीं देखता कि कितना ਲੇਕਿਨ ਮੰਗਾ ਕਸ਼ੀ ਨਹੀਂ ਕਰਨੀ, ਨਹੀਂ ਸਰ ਜੀ ਆਪਣੀ ਮਿਹਨਤ ਤੇ ਅੱਗੇ ਜਾਣਾ। ਠੀਕ ਹੈ। ਹਾਂ ਨਹੀਂ ਫੇਰ भी ਨਹੀਂ नहीं करती, ਹਾਂ ये भी डन करता। ਮਰੇ ਇੰਨਾ ਬੱਕਰਾ ਖਾ ਕੇ ਹੁਣ ਆਪ ਕੋਈ ਸ਼ੈ ਨਹੀਂ ਖਾਂਦਾ, ਬੱਕਰੇ ਦੇ ਪੱਠੇ ਹੀ ਖਾਣ ਡਿਆ ਬਸ, ਪੱਠੇ ਹੀ ਖਾਈ ਜਾਣ ਡਿਆ। इतना बकरा खाते खाते भुल गया ਉਹਦੀ ਰੱਸੀ ਵੀ ਖਾ ਗਿਆ ਕਰਕੇ ਕੱਟਣ ਦੇ ਮੁੰਡਾ। ਇੰਨਾ ਬੱਕਰਾ ਖਾਤਾ ਤੇ ਪੁਆਈ ਜਾਏ ਬੱਕਰਾ, ਉਹ ਜਿਹੜਾ ਪਾਉਂਡ ਹੈ ਕਹਿੰਦਾ ਬਸ ਕਰੋ ਭਾਜੀ ਪਿੱਛੇ ਮੀਂਗਣਾ ਹੀ ਰਹਿ ਗਈਆਂ। ਸਾਰਾ ਦਿਖਾ ਗਿਆ। ਮਿੱਠਾ ਜੀ ਥੋੜੀ ਦੇਰ ਬਾਅਦ ਪਲੇਟ ਲੈ ਕੇ ਕਹਿੰਦਾ ਚੱਲ ਆਉਂਦੇ ਫਿਰ। ਮਿੱਠਾ ਜੀ ਸ਼ੋਅ ਸਟਾਰਟ ਤੋਂ ਹੋਣ ਤੋਂ 15 ਮਿੰਟ ਪਹਿਲੇ ਉੱਥੇ ਕੌਣ ਲਿਟਿਆ ਹੋਇਆ ਸੀ? ਮੈਂ ਉਲਟੀਆਂ ਕਿਤੇ ਕੀਤੀਆਂ ਸੀ 14-15? ਹਾਂ ਹੁਣ ਦੱਸੋ ਜੀ ਬੱਕਰਾ ਕਿਹਨੇ ਖਾਤਾ ਬਹੁਤਾ? ਅਲਹਮਦੁਲਿਲਾ ਮੈਂ ਉਸਤਾਦ ਜੀ ਨੂੰ ਪਤਾ ਵੀਰੇ ਇੱਕ ਬੂਟੀ ਗੜਗੀਲਾ ਨਾਲ ਬੈਠਾ ਸੀ, ਮੇਰੀ ਤਾਂ ਤਬੀਅਤ ਖਰਾਬ ਸੀ, ਮੈਂ ਉਹ ਖਾਧੀ ਆ ਤੇ ਯਾਰ ਨਹੀਂ ਮੈਂ ਨਾ ਮੈਨੂੰ ਗੁਲਾਬ ਜਾਮਣ ਦਾ ਪਤਾ ਨਾ, ਹਾਂ ਫਿਰ ਨਹੀਂ ਇੰਨੀ ਕੁ ਲਈ ਬਸ। ਫਿਰ ਨਹੀਂ ਤੁਸੀਂ ਚੌਲਾਂ ਦੇ ਪਾ ਕੇ ਖਾਧੀ? ਉਸਤਾਦ ਜੀ ਕਸਟਰਡ ਕੌਣ ਪਾ ਕੇ ਖਾਂਦਾ ਚੌਲਾਂ ਤੇ? ਖਾਂਦੇ ਬੜੇ ਲੋਕ ਖਾਂਦੇ ਲੂੜੇ ਚੌਲ ਮਿੱਠਾ ਕਸਟਰਡ, ਮਿੱਠੇ ਚੌਲਾਂ ਦੇ ਸ਼ੋਰਬਾ ਪਾ ਕੇ ਬਹੁਤ ਲੋਕ ਖਾਂਦੇ। ਮੈਂ ਖਾਣਾ ਅਈ ਤਾਂ ਮੈਂ ਵੀ ਦੇਖਿਆ ਵਾ, ਉਦੋਂ ਮਤੰਜਨ ਜਿਹਾ ਬਣ ਜਾਂਦਾ। ਬਹੁਤ ਮਜ਼ਾ ਆਉਂਦਾ। ਗ੍ਰੇਵੀ ਟੈਪ ਜਿਹੜਾ ਨਾ ਜ਼ਰਦਾ ਚੌਲਾਂ ਦੇ ਪਾਓ, ਹਾਂਜੀ ਸਾਜੀ ਲੋਕ ਬਾਕੀ ਹਸਾਉਣ ਵਾਸਤੇ ਗੱਲ ਕਰਨੀ ਕਰ ਲਾ, ਬਾਕੀ ਮੈਂ ਇਹਦੇ ਦੀ ਗੱਲ ਕੋਈ ਆਈਟਮ ਨਹੀਂ ਖਾਧੀ। ਗੜਗੀਲਾ ਸਾਡੇ ਨਾਲ ਸੀ, ਉਹ ਮਰਨ ਵਾਲਾ ਝੂਠੀ ਬੋਲੂਗਾ ਉਹਨੂੰ ਪੁੱਛ ਲਈ। ਓਏ ਭਾਈ ਇੱਕ ਮਿੰਟ ਜੀ ਯਾਰ ਮਾਰਦਾ। ਉੱਥੇ ਉਲਟੀਆਂ ਕਰਦਾ ਫਿਰੇ, ਡਿੱਗਦਾ ਫਿਰੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਬਸ ਯਾਰ ਉਹ ਸਾਹਮਣੇ ਪਿਆ ਸੀ ਵੀ ਤੂੰ ਲੰਗਰ ਉਹਨਾਂ ਦਾ ਢਿੱਡ ਤੇ ਆਪਣਾ ਆਣਾ ਮਿੱਠੇ। ਯਾਰ ਅੱਲਾ ਸਿਹਤ ਦੇਵੇ, ਉਹ ਜਿਹੜਾ ਭਾਈ ਆਉਂਦਾ ਜਿਹਨੇ ਬੁਲਾਇਆ ਨਾ, ਇੰਜ ਕਰਕੇ ਜਦੋਂ ਸਾਡੀ ਗੱਡੀ ਚੋਂ ਗੜਗੀਲਾ ਉਤਰਿਆ ਨਾ, ਤੇ ਉਹ ਭਾਈ ਮੈਨੂੰ ਪੁੱਛਣਾ ਭਾਜੀ ਗੱਡੀ ਤੁਹਾਡੀ ਕਿਤੇ ਬਚੀ ਆ, ਕਿੱਦਾਂ ਦਾ ਬੰਦਾ ਉਤਰੇਗਾ?
ਸਾਜੀ ਉਹਨੂੰ ਦੇਖਿਆ ਕਿੰਨੀ ਤੇਜ਼ ਬੋਲੇ, ਗੱਡੀ ਤੋਂ ਗੜੀ ਲਾਉਂਦੇ ਰਹੇ ਨਾ ਪਤਾ ਚੱਲਿਆ ਗੱਡੀ ਕਦੋਂ ਗਿਆ ਤੇ ਗੜਗੀ ਲੱਗ ਗਈ। ਯਾਰ ਮੇਰੇ ਨਾਲ ਗਲੇ ਦਾ ਇਸ਼ੂ ਆ ਰਿਹਾ, ਮੈਂ ਉਸਤਾਦ ਜੀ ਨੂੰ ਡਿਸਕਸ ਨਹੀਂ ਕਿ ਡਰਦਾ ਕਰਦਾ ਇਹਨੇ ਕਹਿਣਾ ਤੂੰ ਕਹਿੰਦਾ ਚੱਕਰਾਂ 'ਚ ਪੈ ਗਿਆ, ਤੇ ਨਾ ਆ ਕੇ ਮੈਂ ਕੀ ਡਿਸਕਸ ਕੀਤਾ ਕਿ ਯਾਰ ਮੈਨੂੰ ਨਾ ਬੜਾ ਡਿਪਰੈਸ਼ਨ ਹੋਣ ਡਿਆ ਤਬੀਅਤ ਵੱਲੋਂ। ਕੰਨ ਦਾ ਉਸਤਾਦ ਜੀ ਜਿਹੜਾ ਕੰਨ ਦਾ ਮਸਲਾ ਨਾ ਉਹ ਇਹਨਾਂ ਦੇ ਗਲੇ ਦੇ ਅਸਰ ਹੋਣ ਗਿਆ। ਨਹੀਂ ਉਹ ਨਹੀਂ, ਜਿਹੜਾ ਆ ਮੇਰੀ ਤਬੀਅਤ ਯਕਦਮ ਖਰਾਬ ਹੋਣ ਡਈ ਉਸਤਾਦ ਜੀ, ਮੈਨੂੰ ਲੱਗਦਾ ਵਾ ਕਿਸੇ ਨੇ ਠੋਕਦਾ ਵਾ, ਇਹਦਾ ਕਿੱਲ ਦਰਖਤ ਚ ਹਾਂ ਇਹਦਾ ਕਿਸੇ ਨੇ ਗੁੱਡਾ ਨੱਪਤਾ, ਗੁੱਡਾ ਨੱਪਤਾ ਕਬਰਸਤਾਨ ਫੀਲ ਹੋਣ ਡਿਆ ਏਦਾਂ ਉਸਤਾਦ ਜੀ। ਇਹਦਾ ਤੈਨੂੰ ਹੁਣ ਹੱਲ ਦੱਸ ਦਈਏ, ਨਾ ਪਾਕ ਤੇ ਨਹੀਂ, ਹਾਂਜੀ ਨਾ ਪਾਕ ਤੇ ਅਲਹਮਦੁਲਿਲਾ ਯਾਰ, ਮੈਂ ਨਹੀਂ ਤਾਰੀਫ ਕਰਦਾ, ਮੈਂ ਜਦੋਂ ਘਰੋਂ ਨਿਕਲਦਾ ਨਾ ਬਾਵਜ਼ੂ ਹੋ ਕੇ ਨਿਕਲਦਾ, ਸੀਰੀਅਸਲੀ ਨਹਾਉਂਦਾ ਨਾ ਨਾਲ ਗੁਸਲ ਕਰਕੇ ਵਜ਼ੂ ਕਰਕੇ ਹਰਚਾ ਕਰਕੇ ਨਿਕਲੀਦਾ, ਲੇਕਿਨ ਫਿਰ ਵੀ ਇਸ ਦੇ ਬਾਵਜੂਦ ਉਸਤਾਦ ਜੀ ਕਿਉਂ ਚਿੱਲਾ ਕੱਟਣਾ ਪੈਣਾ ਮਿੱਠਾ ਜੀ। ਨਹੀਂ ਉਸਤਾਦ ਜੀ, ਮੈਂ ਸੀਰੀਅਸਲੀ ਇਸ ਚੀਜ਼ ਨੂੰ ਪਰੇਸ਼ਾਨ ਲੈ ਕੇ ਨਾ, ਤੁਹਾਨੂੰ ਪਤਾ ਵਾ ਮਰੀ ਵੀ ਤਬੀਅਤ ਖਰਾਬ ਹੋਈ ਮੇਰੀ, ਮਰੀ ਸ਼ੋ ਕਰਨਗੇ ਹਾਂ ਅਕਾਲੀ ਵੀ ਖਰਾਬ ਹੋਈ ਯਾਰ, 13 ਵੋਮਟਿੰਗ ਮੂੰਹ ਨਾਲ 13-14 ਮੂੰਹ ਨਾਲ ਕਰਨੀ ਸੌਪੀ, ਅੰਦਰ ਹਾਜਾ ਕਾਲੀ ਹੋ ਗਈ, ਮੈਂ ਚਲੋ ਉਹਨਾਂ ਦਾ ਨਿਕਲੇ ਘਰੋਂ ਖਾ ਕੇ ਉਹ ਵੀ 13 ਉਲਟੀਆਂ ਮੂੰਹ ਨਾ ਕਰਨੀਆਂ ਸੌਪੀਆਂ। ਇਹ ਹੱਸਦਾ ਕਿ ਲੀਕ ਹੁੰਦਾ? ਅਸੀਂ ਅਚਾਨਕ ਤੁਸੀਂ ਅੱਜ ਹੀ ਮੈਂ ਹਿਸਾਬ ਲਾਇਆ ਕੀ ਹੋਣ ਡਿਆ, ਇਹ ਨਾ ਜਿਹੜੇ ਉਹ ਪਿੱਛੇ ਜਿਹੜੇ ਰਹਿੰਦੇ ਨੇ ਉਹਨਾਂ ਨਾਲ ਕੋ ਪਿਛਲੇ ਸ਼ੋਆਂ ਬਾਬਾ ਜੀ ਹਾਂਜੀ ਹਾਂ ਇਹਨੇ ਉਦੋਂ ਕਿਹਾ ਉਹਨਾਂ ਪੰਗਾ ਸ਼ੰਗਾ ਕੀਤਾ, ਇਹਨਾਂ ਨਾਲ ਜੁਗਤਾ ਵੀ ਕੀਤੀ। ਹਾਂਜੀ ਉਹ ਭਾਜੀ ਤਾਂ ਪਰਸੋਂ ਕੀਤੀਆਂ, ਮਰੀ ਤਾਂ ਬਹੁਤ ਪਹਿਲੀ ਦੀ ਗੱਲ ਆ। ਲੁਕੀ ਪੈ ਗਈ ਕੱਲ ਪਰਸੋਂ ਕੀਤੀਆਂ, ਕੱਲ ਹੀ ਗਏ ਤੇ ਕੱਲ ਹੀ ਬਕੂਆ ਖਦਾ ਸਿਸਟਮ। ਬੇਟਾ ਹਲੇ ਵੀ ਮਾਫੀ ਮੰਗ ਲਾ। ਨਹੀਂ ਅਲਹਮਦੁਲਿਲਾ ਭਾਜੀ, ਫਰਿੱਜ ਖੋਲ ਕੇ ਦੇਖ ਪੁੱਤਰ ਥੱਲੇ ਵਾਲਾ ਖਾਂਦਾ ਆੜੂ ਪਏ ਆ। ਉਹ ਉਸਤਾਦ ਜੀ ਦੇ ਆ। ਲਓ ਜੀ ਨਹੀਂ ਤੇਰੇ ਅੰਦਰ ਕੁਝ ਨਹੀਂ ਠਹਿਰ ਰਿਹਾ ਹੁਣ, ਨਹੀਂ ਭਾਜੀ, ਨਿਕਲੀ ਜਾ ਰਿਹਾ ਉਲਟੀ ਇਹ ਹਾਂਜੀ ਉਹ। ਭਾਜੀ। ਸਰ ਜੀ ਇਹਦਾ ਕੋਈ ਇਲਾਜ ਕਰੋ, ਇਹਦੇ ਅੰਦਰ ਕੁਝ ਨਹੀਂ ਠਹਿਰ। ਉਸਤਾਦ ਜੀ ਆਈ ਐਮ ਸੀਰੀਅਸ, ਮੈਂ ਤੁਹਾਡਾ ਡਰਦਾ ਡਿਸਕਸ ਨਹੀਂ ਕਰਦਾ, ਤੁਸੀਂ ਕਹਣਾ ਯਾਰ ਇਹ ਇੱਕ ਮਿੰਟ ਆ ਜਾ, ਇਸ ਗੱਲ ਦਾ ਕੀ ਮਤਲਬ ਆ ਜਿਹੜੀ ਇਹਨੇ ਕੀਤੀ? ਬੜਾ ਸਾਰਿਆਂ ਨੂੰ ਰੋਕ ਕੇ ਕਹਿੰਦਾ ਤੇਰੇ ਅੰਦਰ ਕੁਝ ਨਹੀਂ ਠਹਿਰਿਆ। ਨਹੀਂ ਨਹੀਂ ਹੁਣ ਮੇਰੀ ਗੱਲ ਦੱਸ, ਕੋਈ ਨਹੀਂ ਠਹਿਰਿਆ, ਮਤਲਬ ਜੋ ਖਾਣਾ ਨਿਕਲ ਜਾਂਦਾ, ਆਹੋ ਵੋਮੈਂਟ ਜਾਂ ਜੋ ਵੀ ਉਲਟੀ ਛੁੱਟੀ ਕਰ ਨਿਕਲ ਜਾਂਦਾ। ਹਾਂਜੀ ਉਸਤਾਦ ਜੀ ਇਹਦਾ ਕੁਝ ਦੱਸੋ ਕਰ ਕੁਝ। ਤੂੰ ਤੇ ਐਂ ਰੋਕ ਕੇ ਗੱਲ ਕੀਤੀ ਜਿਵੇਂ ਪਤਾ ਨਹੀਂ ਤੂੰ ਕੀ ਕਰਨਾ, ਦੱਸ। ਨਹੀਂ ਤੁਹਾਡੇ ਤੋਂ ਸੁਪਨੇ ਸੀ ਯਾਰ ਤੈਨੂੰ ਰਾਤ ਨੂੰ ਚੱਕਰ ਆਉਂਦੇ ਸੌਣ ਲੱਗੇ, ਦਿਨੇ ਵੀ ਆਉਂਦਾ ਆ। ਛੋਟੀ ਜੀ ਇਹਨੂੰ ਮਸਲਾ ਵਾ, ਐਵੇਂ ਉਹ ਕੋਈ ਇਹਦਾ ਰੌਲਾ ਨਹੀਂ ਆ। ਉਸਤਾਦ ਜੀ ਨੂੰ ਬ੍ਰੇਨ ਟਿਊਮਰ ਆ। ਉਹ ਲੱਖ ਲਾ ਲੈ। ਉਹ ਲਾ ਓਏ ਤੇ ਦੋ ਇਹ ਤੇ ਨਾਰਮਲ ਇਥੋਂ ਮੈਡੀਕਲ ਸਟੋਰ ਤੋਂ ਇੱਕ ਗੋਲੀ ਛੋਟੀ ਜੀ ਤੂੰ ਖਾਣੀ ਬਸ। ਬ੍ਰੇਨ ਟਿਊਮਰ ਦਾ ਪਤਾ ਵੀ ਹੈ ਕੀ ਆ। ਹਾਂ ਇਹ ਬਿਮਾਰੀ ਇੱਕ ਇਹ ਬਿਮਾਰੀ ਹੁੰਦੀ ਹੈ ਇਹਨਾਂ ਨੂੰ ਨਹੀਂ, ਮੈਂ ਅੰਦਰ ਕੋਈ ਸ਼ੈ ਰਹਿੰਦੀ ਖਾਈ ਜਾਊ। ਸੀਰੀਅਸਲੀ ਉਸਤਾਦ ਜੀ, ਮੈਂ ਬੜਾ ਕੱਲ ਡਿਸਹਾਰਟ ਹੋਇਆ ਵਾਂ। ਇਹ ਪਹਿਲੀ ਵਾਰੀ ਵੀ ਬਣਿਆ ਸਿਲਸਿਲਾ, ਹੁਣ ਫੇਰ ਬਣਿਆ। ਉਸਤਾਦ ਜੀ ਇਹਦੇ ਨਾਂ ਤੇ ਕਿਸੇ ਨੇ ਹਾਂਡੀ ਚੜਾਈ ਆ। ਹਾਂ ਲੇਕਿਨ ਤੈਨੂੰ ਕੀ ਉਸਤਾਦ ਆਇਆ ਜੀ ਭੱਜ ਕੇ ਬੁਰਕੀ ਵਿੱਚੋਂ ਨਾਮ ਚ ਬੈਠ ਲੈ ਆਇਆ ਕਰਕੇ ਆਪਣਾ। ਓਏ ਨੇ ਅੱਜ ਤੱਕ ਘਰ ਹਾਂਡੀ ਨੂੰ ਪਕਾਈ ਚੜੀਆਂ ਹਾਂਡੀਆਂ ਲਾਉਂਦੇ ਆ ਜਿਹੜੀ ਕਿਸੇ ਨੇ ਚੜਾਈ ਹੋਵੇ ਉਹ ਇਹ ਲਾਉਂਦੇ ਆ। ਇਹਦੇ ਅੱਬੇ ਨੇ ਤਾਂ ਭਰਾਵਾਂ ਨੇ ਝਾਬੇ ਬਣਾਇਆ, ਸਿਰਫ ਹਾਂਡੀਆਂ ਲਾਉਣੀਆਂ। ਧਨੀਆ ਕੱਟ ਕੇ ਫਿਰ ਰਹੇ ਆ, ਜਿੱਥੇ ਹਾਂਡੀ ਉੜਦੀ ਨਜ਼ਰ ਆ ਰਹੀ ਵਿੱਚ ਸੁੱਟ ਕੇ ਖਿੱਚ ਲੈਂਦੇ ਹੋ। ਉਸਤਾਦ ਜੀ ਸੋਟਿਆਂ ਦੇ ਉੱਤੇ ਇਹਨਾਂ ਨੇ ਕੋਲੇ ਫਿਕਸ ਕਰਾਇਆ, ਥੋੜਾ ਜਿਹਾ ਹਾਂਡੀ ਨੂੰ ਐ ਕਰਦੇ ਉਹ ਕੋਲਾ ਥੱਲੇ। ਇਹ ਤਾਂ ਵਾਪਸੀ ਇਹਦਾ ਸ਼ੂਟ ਬਣ ਕੇ ਉੱਡਦੀਆਂ ਹਾਂਡੀਆਂ ਫੜਨ ਦੇ ਆ। ਤੂੰ ਨਾ ਗੱਲ ਕਰਿਆ ਕਰ ਲੰਗਰ ਦੀ, ਤੂੰ ਜੋ ਕੱਲ ਕਰਤਾ ਵਾ ਅਸੀਂ ਦੇਖ ਲਿਆ ਬਸ। ਆਹੋ ਤੂੰ ਤੇ ਐ ਸੀ ਥਾਲ ਏਦਾਂ ਭਰੇ ਪਤੀਸਾ ਵੇਚਣ ਦੇ ਫਿਰ ਆਹ ਤੱਕ ਸੀਗਾ ਭਾਜੀ। ਉਸਤਾਦ ਜੀ ਦੀ ਪਲੇਟ ਮੇਰੇ ਨਾਲ ਵਟਾਈ ਗਈ ਸੀ, ਪੁੱਛੋ ਆਪ ਮੂੰਹ ਕਹਿਣ ਦੇ ਆ। ਉਹ ਤੈਨੂੰ ਸਮਝ ਨਹੀਂ ਉਸਤਾਦ ਜੀ ਨੇ ਤੈਨੂੰ ਕਿਉਂ ਦਿੱਤੀ ਵੀ ਤੇਰਾ ਕੁਝ ਬਣ ਜਵੇ, ਤੂੰ ਖਾ ਲਾ ਤੂੰ ਨਿਲ ਲਾ, ਇਹ ਸੀਗਾ ਸਾਹਿਬ। ਹਾਂ ਤੇ ਸਹੀ ਗੱਲ ਆ। ਅੱਛਾ ਇੱਥੇ ਦਰਦ ਹੁੰਦਾ ਭਾਈ ਮਿੱਠੇ ਦੇ ਹਾਂਜੀ ਇੱਥੇ? ਨਹੀਂ ਕੈਂਸਰ ਨਹੀਂ ਗਾ। ਨਹੀਂ ਐਵੇਂ ਹੁਣ ਤੈਨੂੰ ਮੈਂ ਕਹੀ ਜਾਵਾਂ, ਮੈਂ ਤੇਰੀ ਗੱਲ ਨਹੀਂ ਮਾਰਦਾ, ਪੁੱਤ ਹੁੰਦਾ ਉਹ ਹੁੰਦਾ ਨਾ। ਉਸਤਾਦ ਜੀ ਟੀਵੀ ਹੈ। ਇਹਨੂੰ ਫਿਰ ਦਿਲ ਇਹਦੇ ਛੋਟੇ ਭਰਾ ਨੂੰ ਇਹਦਾ LCD ਹਿਸਾਬ ਨਹੀਂ ਜਿਹੜਾ ਦੋ ਪਿਓ ਪੁੱਤਰ ਤੁਰੇ ਜਾਂਦੇ ਹੁੰਦੇ ਜੋ ਡਾਕੂ ਹੁੰਦੇ ਦੋਵੇਂ, ਤੇ ਉਹ ਪਿਓ ਕਹਿੰਦਾ ਪੁੱਤਰ ਕਹਿੰਦਾ ਉਹ ਜਿਹੜਾ ਘਰ ਨਹੀਂ ਜਿਹਦੇ ਦੀਵਾ ਬਲੰਦੇ ਆ ਉੱਤੇ, ਸੁਣੀ ਨਾ ਗੱਲ? ਹਾਂਜੀ ਕਹਿੰਦਾ ਹਾਂ, ਕਹਿੰਦਾ ਪੁੱਤੇ ਮੈਂ ਬੜੀ ਰੀ ਲੁੱਟਿਆ ਘਰ। ਉਹ ਕਹਿੰਦਾ ਲੱਖ ਲਾਣਾ ਦੱਬਾ ਫਿਰ ਸਾਡੀ ਜ਼ਿੰਦਗੀ ਤੇ, ਕੋਈ ਨਹੀਂ ਵਾਰੀ ਅਸੀਂ ਲੁੱਟਿਆ ਉਹਦੇ ਫੇਰ ਦੀਵਾ ਬਲੰਦੇ ਆ ਓਏ ਹੈ। ਉਹ ਅਗਲੇ ਦਿਨ ਜਾਂਦਾ ਸਭ ਤੋਂ ਪਹਿਲੇ ਦੀਵਾ ਚੋਰੀ ਕਰਦਾ ਪਿਓ ਦਾ, ਇਹਨੇ ਮੈਨੂੰ ਬਿਸਤ ਕਰਾਇਆ। ਇਹਦਾ ਬੰਦ ਕਰਾਉਣਾ ਸਾਲ ਖਰਾਬ ਕਰਿਆ ਹਾਂਜੀ। ਉਸਤਾਦ ਜੀ ਇਹਨੇ ਵੀ ਕਿਹਾ ਕਿ ਮੈਂ ਉਹ ਘਰ ਬੜੀ ਵਾਰੀ ਲੁੱਟਿਆ ਵਾ। ਕਹਿੰਦਾ ਪੁੱਤ ਉਹ ਨਾ ਲੁੱਟੋ, ਤੇਰੀ ਪੋਪੋ ਦਾ। ਉਸਤਾਰਿਆ ਤੂੰ ਲੁੱਟਦਾ ਰਿਹਾ। ਹਾਂ ਸਾਜੀ ਇਹ ਮੈਨੂੰ ਕਹਿ ਰਿਹਾ ਉਹ ਘਰ ਮੈਂ ਬੜੀ ਵਾਰੀ ਲੁੱਟਿਆ, ਪਿੱਛੋਂ ਪੁਲਿਸ ਵਾਲਾ ਕਹਿੰਦਾ ਬਸ ਠੀਕ ਆ ਯਾਰ। ਉਹਨੂੰ ਉਹਨੇ ਕਿਹਾ ਵਾ ਕਿ ਜਿਨ੍ਹਾਂ ਦੇ ਘਰ ਦੀਵਾ ਬਲਦਾ ਪਿਆ ਵਾ, ਇਹ ਮੈਂ ਬੜੀ ਰੀ ਲੁੱਟਿਆ ਵਾ। ਹਾਂ ਓਕੇ ਨਹੀਂ ਸਾਈ ਤੁਹਾਨੂੰ ਲੱਗਦਾ ਨਹੀਂ ਨੈਣ ਹੀ ਡਾਕੂ ਵਰਗੇ ਆ ਇਹਦੇ ਹਾਂਜੀ। ਕੈਮਰਾ ਫੇਸ ਆ, ਚਲੋ। ਆਰਟਿਸਟ ਲੁੱਕ ਹੈ ਡਾਕੂ ਵਰਗੇ। ਨਹੀਂ ਉਹ ਸਾਡੀ ਮੈਨੂੰ ਮੇਰੀ ਮਾਂ ਐਜ ਮਸਤ ਭਰਤੀ ਕਰਾ ਕੇ ਸਾਡੇ ਵੀ ਕੈਮਰਾ ਫੇਸ ਹੀ ਆ ਵੀ ਤੂੰ ਘਰੋਂ ਲੈ ਦੇ ਕਿਤੇ ਦੱਸ ਦੱਸੇ ਵੀ ਆਲੂ ਅਰਜਨ ਬਣ ਕੇ ਨਿਕਲ ਆਉਣਾ ਆਇਆ ਤੂੰ ਪੈਦਲ ਕੈਮਰਾ ਫੇਸ ਆ
ਤੂੰ ਦੱਸ ਯਾਰ, ਤੂੰ ਬਚਦਾ ਵੀ ਉਦੋਂ ਤੂੰ ਆਉਣਾ ਛਾਪੜ ਇੱਥੇ ਤੱਕ ਪ੍ਰਿੰਟ ਕੀਤੀ ਹੁੰਦੀ ਹੈ ਕੈਮਰਾ ਫੇਰ ਹੈ। ਨਹੀਂ ਉਸਤਾਦ ਜੀ, ਨਹੀਂ ਇਹ ਕਿਹੜੀ ਲੋਕਾਂ ਉਹ ਨੇ ਤੇਰਾ- ਸ਼ਰਟ ਪਾਈ ਉਸਤਾਦ ਜੀ ਨੇ ਇੰਨੀ ਗਰਮੀ 'ਚ। ਲਓ ਜੀ, ਨਾਬਾਲਗ ਕਾਰਟੂਨ ਵਰਗਾ ਮੂੰਹ ਕੈਮਰਾ ਫੇਰ ਹੈ। ਨਾਬਾਲਗ ਕਾਰਟੂਨ। ਆਹ ਵੀ ਕਹਿੰਦਾ ਗੱਤੇ ਦਾ ਉਹਨੂੰ ਦਾ ਕਾਰਟੂਨ ਫੇਰ। ਤੂੰ ਯਾਰ ਕੋਈ ਗੱਲ ਕਾਰਟੂਨ ਨਹੀਂ ਓਏ, ਹੀਰੋ ਫੇਸ। ਹੀਰੋ ਫੇਸ ਆ। ਕੈਮਰਾ ਫੇਸ। ਹੀਰੋ ਜਦੋਂ ਵੀ ਆਇਆ ਅਲਹਮਦੁਲਿਲਾ ਨੋਨੀ ਜੀ ਤੁਹਾਨੂੰ ਸਿੱਧਾ ਪਤਾ ਸੀ ਆਉਣਾ ਹੈ। ਡਰੈਸਿੰਗ ਫੇਸ ਉਹਦੀ ਲੁੱਕ ਉਸਤਾਦ ਜੀ ਸਾਰੀ ਹੀਰੋਆਂ ਹੀਰੋ ਵਾਲੀ ਨਹੀਂ ਵਿੱਚ ਕੋਈ ਨਹੀਂ doubt ਨੋਨੀ ਵੀ। ਹਾਂਜੀ ਨਹੀਂ, ਪਰ ਆਪਣਾ ਖਿਆਲ ਨਹੀਂ ਉਸਤਾਦ ਜੀ ਉਧਰ ਦੇਖੋ ਤੇ ਸਹੀ ਕਿਵੇਂ ਸ਼ੇਪ ਵਧੀ ਆ, ਵਾਲ ਵਧੇ ਹੋਏ ਆ, ਲੀਕ ਇਹਦੇ ਗਿਣ ਲਓ 35491 ਲੀਕ ਨਿਕਲੇਗੀ ਉਹ ਸਿਰ ਭਾਜੀ, ਚੋਂ। ਉਹ ਦਰਜੀ ਪਾਈ ਥਾਟਰ ਪਾਇਆ ਉਹਨੇ ਲਿਖਾਂ ਦਾ, ਉਹ ਬਾਜ਼ੀਆਂ ਪਰਸੋਂ ਲਿਖਾਂ ਦੀ। ਨਹੀਂ ਨੋਨੀ ਟਾਈਮ ਜਦੋਂ ਸਲਮਾਨ ਖਾਨ ਸਾਹਿਬ ਦੀ ਫਿਲਮ ਆਈ ਸੀ ਨਾ ਮੈਨੇ ਪਿਆਰ ਕੀਆ, ਉਸ ਟਾਈਮ ਜਦੋਂ ਏਡੇ ਕੁ ਸੀ ਉਹ, ਬਿਲਕੁਲ ਛੋਟੇ ਜਿਹੇ। ਧੋਨੀ ਨੇ ਤੇਰੇ ਨਾਮ ਵਾਲੇ ਬੜੀ ਦੇਰ ਵਾਲ ਰੱਖੇ ਅੰਜ ਕਿਹਦੇ ਨਾਲ ਹੈ? ਤੇਰੇ ਨਾਲ ਇਹਨਾਂ ਨੂੰ ਪਤਾ ਉਸ ਨਾਲ। ਰਾਧੇ ਮੋਹਨ ਵਾਲੇ। ਅੱਛਾ ਰਾਧੇ ਮੋਹਨ ਵਾਲੇ। ਸਾਜੀ ਸਹੀ ਤਰ੍ਹਾਂ ਇੱਕ ਵਾਰੀ ਪਿਆਰ ਨਾਲ ਛੱਡ ਦਿਓ ਚੀਦਾ, ਇਹ ਦੱਸਣਾ ਮੈਂ ਕਿਹਦੇ ਹੀਰੋ ਦਾ ਲੱਗਦਾ। ਹਾਂ ਓਏ ਉਹ ਯਾਰ ਉਹ ਜਿਹੜਾ ਉਹ ਨਰੇਸ਼ਪੁਰੀ ਸਾਹਿਬ ਦੀ ਫਿਲਮ ਨਹੀਂ ਜਿੱਚ ਕੋਇਲਾ, ਹਾਂ ਉਹਦੇ ਚ ਜਿਹੜਾ ਜੋਨੀ ਲੀਵਰ ਦਾ ਅੱਬੂ ਨਹੀਂ ਹੁੰਦਾ ਉਹਦੇ ਨਾਨਸ਼ ਪਾ ਕੀ ਲੱਗਦਾ ਬ੍ਰਿਜੂਆ ਖਾਇਆ ਕਊਆ ਬਿਰਿਆਨੀ ਥਾ ਆਵਾਜ਼ ਸਾਲੀ ਕਊਏ ਕੀ ਆ ਰਹੀ ਉਹ ਲੱਗਦੀ। ਸਾਲਾ ਗੁਰਦਾ ਨਿਕਾਲ ਲਿਆ। ਉਹ ਲੱਗਦਾ ਦਰਸ਼ਨ ਦਾ। ਲੈ ਸੱਤੂ ਉਸਤਾਦ ਜੀ ਇਹ ਭਾਈ ਮਿੱਠੇ ਦਾ ਵੀ ਪੂਰੀ ਫਿਲਮ 'ਚ ਇੱਕੋ ਹੀ ਸੀਨ ਹੁੰਦਾ ਵਾ, ਉਹ ਡਾਕੂ ਦੌੜਦੇ ਹੁੰਦੇ ਨਾ ਤੇ ਇੱਕ ਬਾਬਾ ਚੌਂਕ 'ਚ ਬੈਠਾ ਹੁੰਦਾ ਤੇ ਉਹ ਦੱਸ ਰਿਹਾ ਹੁੰਦਾ ਉਹਨਾਂ ਦਾ ਮੁਖਬਰ ਜਿਹੜਾ। ਯਾਰ ਫਿਲਮਾਂ 'ਚ ਇਦਾਂ ਦਾ ਨਾ ਹੀਰੋ ਦਾ ਭਰਾ ਹੁੰਦਾ ਉਹਨਾਂ ਨੇ ਕਿਹਾ ਬਸ ਤੂੰ ਇੰਨਾ ਸੀਨ ਕਰਨਾ, ਬਾਅਦ ਤੂੰ ਡਾਕੂ ਨੂੰ ਇਹ ਦੱਸਣਾ ਕਿ ਐਂ ਨੂੰ ਗਏ। ਨਹੀਂ ਉਸਤਾਦ ਜੀ, ਹੁਣ ਜਿਸ ਤਰ੍ਹਾਂ ਦੀ ਮੇਰੀ ਲੁੱਕ ਆ, ਪਰਸਨੈਲਿਟੀ ਆ, ਮੇਰਾ ਰਹਿਣ ਸਹਿਣ ਦਾ ਤਰੀਕਾ, ਲਾਈਫ ਸਟਾਈਲ ਆ, ਅਗਰ ਇਹਦੇ ਤੇ ਫਿਲਮ ਬਣਾਈ ਜਾਵੇ ਤਾਂ ਤੁਸੀਂ ਕਿੱਦਾਂ ਦੀ ਬਣਾਓਗੇ? ਮੇਰੀ ਆ 16 ਪਰਸਨੈਲਿਟੀ ਬੰਦਾ ਪੜਿਆ ਉਹਨੇ 16 ਉਹ ਕਹਿੰਦਾ ਪਰਸਨੈਲਿਟੀ ਤੂੰ ਮੂੰਹ ਮਾਦਰਾ ਕਹਿ ਪੁੱਤ ਵੀ ਤੂੰ ਤੇਰੇ ਕਾਕੀ ਨੇ ਮੂੰਹ ਮਾਦਰਾ ਮੇਰਾ ਕਿੱਦਾਂ ਦਾ ਇਹ ਕਹਿ। ਮੇਰੀ ਦੇਹ ਕਿੱਦਾਂ ਦੀ। ਆਹੋ ਤੇਰੀ ਫਿਲਮ ਦਾ ਸਕ੍ਰਿਪਟ ਹੋਣਾ ਚਾਹੀਦਾ ਕਿ ਤੇਰੇ ਨਾਲ ਕੁਝ ਜ਼ਿਆਦਤੀ ਹੋ ਗਈ ਹੈ। ਮਤਲਬ ਕੋਈ ਡਕੈਤੀ ਹੋ ਹਾਂ ਕੁਝ ਜ਼ਿਆਦਤੀ ਤੇਰੇ ਨਾਲ ਹੋ ਗਈ ਹੈ। ਪੂਰੀ ਫਿਲਮ 'ਚ ਤੂੰ ਇਨਸਾਫ ਲੈਣ ਦੇ ਚੱਕਰ 'ਚ ਤੈਨੂੰ ਇਨਸਾਫ ਨਹੀਂ ਮਿਲ ਰਿਹਾ, ਤੂੰ ਜਦੋਂ ਇਨਸਾਫ ਲੈ ਜਾਂਦਾ ਉਹ ਫੇ ਹੋ ਜਾਂਦੀ। ਓਏ ਆਹੋ ਉਹ ਫਿਰ ਜ਼ਿੰਦਗੀ ਤੇ ਕੁੱਤੇ ਕੋ 2000 ਲੈ ਲੈਂਦਾ, ਕੁੱਤੇ ਕੋ 10000 ਲੈ ਲੈਂਦਾ, ਕੁੱਤੇ ਮੋਟਰਸਾਈਕਲ ਰੱਖ ਲੈਂਦਾ, ਧੋਖੇ ਫਰਾਡ। ਤੈਨੂੰ ਇਨਸਾਫ ਨਹੀਂ ਮਿਲ ਰਿਹਾ। ਹਾਂ ਨਾ ਇਨਸਾਫ ਨਹੀਂ ਮਿਲ ਰਿਹਾ। ਸੱਚਾ ਇਹਨਾਂ ਚੱਕਰਾਂ ਤੂੰ ਉਹਨੂੰ ਫਿਰ ਆਪਣੀ ਹੌਬੀ ਵੀ ਹੁਣ ਮੈਂ ਇਨਸਾਫ ਲੋਕਾਂ ਨੂੰ ਦੇਣਾ ਉਹ ਬਣਾ ਲਿਆ। ਮੈਂ ਵੀ ਲੋਕਾਂ ਨੂੰ ਇਨਸਾਫ ਉਸਤਾਦ ਜੀ ਸੱਚਾ ਇਨਸਾਫ ਨਹੀਂ ਮਿਲਿਆ, ਹਾਂ ਹਲਕਾ ਫੁਲਕਾ ਮਿਲਦਾ ਰਿਹਾ। ਸਾਜੀ ਮੈਂ ਜਦੋਂ ਫਿਲਮ 'ਚ ਇੱਧਰ ਦੇਖਣਾ ਮੇਰਾ ਕਿਧਰ ਵਰਗਾ ਮੂੰਹ ਲੱਗਦਾ। ਓਏ ਆਹ ਟਿੰਡ ਕਰਾਈ ਹੋਵੇ ਨਾ ਤੇ ਇੱਕ ਇੰਗਲਿਸ਼ ਫਿਲਮਾਂ ਦਾ ਹੀਰੋ ਉਸਤਾਦ ਜੀ ਮੇਰੇ ਜ਼ਿਹਨ 'ਚ ਸੇਮ ਟੂ ਸੇਮ ਹੋਊਗਾ। ਹਾਂ ਕੌਣ? ਵਿਨ ਡੀਜ਼ਲ। ਇਹ ਵੇਨ ਡੀਜ਼ਲ ਨੀ ਜਿਹੜਾ ਮਾੜਾ ਵੇਨ ਮਿੱਟੀ ਤੇ ਪੈਟਰੋਲ ਆ। ਦੱਸੋ ਇਹਨੇ ਕੀ ਕਿਹਾ? ਵੇਨ ਮਿੱਟੀ ਤੇ ਪੈਟਰੋਲ ਮਿੱਟੀ ਦਾ ਤੇਲ। ਮੈਂ ਨਾ ਬੇਸਿਕਲੀ ਮੇਰਾ ਗਲਾ ਪੱਕਿਆ ਹੋਇਆ, ਦੇਖੋ ਤੁਸੀਂ ਯਕੀਨ ਨਹੀਂ ਕਰਨਾ, ਰਾਤ ਦਾ ਇੱਕ ਮੈਂ ਥਪਾ ਗੋਲ ਕੇ ਖਾ ਬੈਠਾ ਵਾਂ, ਮੈਨੂੰ ਬੋਲੇ ਜੀ ਉਹ ਯਾਰ ਕਿਤੋਂ ਆ ਗਏ ਪੈਸੇ ਉਹ ਰਾਤ ਵਾਲੇ ਆ। ਨਹੀਂ ਕਾਗਜ਼ ਦਾ ਇੱਕ ਖਰਾਕ ਖਾ ਲਈਏ, 2 ਖਰਾਕ ਪਈ ਡਾਕਟਰ ਨੇ ਕਿਹਾ ਸਾਹ ਮਿਠਾਈ ਤੁਸੀਂ ਫਲ ਕੋ ਛੱਡਿਆ 2 ਫਲ ਖਾਓ ਤੋਂ ਨਕੇ। ਉਹ ਯਾਰ ਮਿੱਠੇ ਕੀ ਤੂੰ ਖਾਣਾ ਰਹਿਣਾ ਯਾਰ। ਜੀ ਡਾਕਟਰ ਭੁੰਡੀ ਸਾਹਿਬ MBBS ਨੇ ਨਹੀਂ ਭੂੰਡੀ ਸਾਹਿਬ ਕੋਲ ਓਏ ਨਹੀਂ ਨਾਮਾ ਵੀ ਉਸਤਾਦ ਜੀ 5 ਰੁਪਏ ਪਰਚੀ ਵਾਲੇ ਡਾਕਟਰ ਕੋਲ 5 ਰੁਪਏ ਦਾ ਪਰਚੀ ਵਾਲਾ ਨੁੱਕਰ ਮੈਡੀਕਲ ਸਟੋਰ ਤੋਂ ਲਈ ਉਹਨੂੰ ਦੱਸਿਆ ਵਾ। ਚੌਂਸਾ ਗੋਲੀ ਹੈ। ਨਰਾਲਾ ਸਵੀਟਸ ਤੋਂ ਲਈ ਇੰਨੀ ਓਏ ਤੁਸੀਂ ਆਂਬੜੀ ਦਾ ਚੌਂਸਾ ਵੱਡਾ ਉਹ ਛੋਟੇ ਕਰਾ ਇਹ ਕੇ ਚੂਸਣ ਵਾਲੀ ਉਸਤਾਦ ਜੀ। ਹੈ ਇਦਾਂ ਹੀ ਚੂਸੀ ਜਿਆ ਕਰ ਐਂਡ ਉਹ ਕੱਢੀ ਨਾ ਬਾਹਰ। ਆ ਦੇ ਮਿੱਠੇ ਜਾਣਦੇ ਆ ਤੂੰ ਮਨ ਸੋਨੇ ਤਜਰਬੇ ਕਰਦਾ ਵਾ। ਕਿ ਡਾਕਟਰ ਨੇ ਇਹਨੂੰ ਉਸਤਾਦ ਜੀ ਮੋਬਾਈਲ ਦੇ ਬਟਨ ਦੇਤੇ ਉਹ ਵੀ ਖਾ ਗਿਆ ਕੀਪੈਡ। ਆ ਤੈਨੂੰ ਪਤਾ ਐਕਸਪਾਇਰ ਹੋਈ ਨੂੰ ਕਿੰਨੀ ਦੇਰ ਹੋ ਗਈ, ਪਹਿਲੇ ਪੜ੍ਹ ਵੀ ਲਈ ਦੀ ਹੁੰਦੀ ਕੋਲ ਦਵਾਈ ਹਮੇਸ਼ਾ ਮੈਡੀਕਲ ਸਟੋਰ ਤੋਂ ਲੈਣ ਲੱਗਿਆ ਪੜੀ ਦੀ ਹੈ ਕਿ ਐਕਸਪਾਇਰ ਨਹੀਂ ਹੈ। 2024 ਦੀ ਐਕਸਪਾਇਰੀ ਮੁੱਕੀ ਤੋਂ ਹੁਣ ਖਾਈ ਯਾਰ। 5 ਰੁਪਏ ਪਰਚੀ ਵਾਲੇ ਡਾਕਟਰ ਕੋਲ ਦਵਾਈ ਲਈ ਆ, ਪੂਰਾ ਟੱਬਰ ਇਹਨਾਂ ਦਾ ਉੱਥੋਂ ਲੈਂਦਾ। 5 ਰੁਪਏ ਜੀ 5 ਰੁਪਏ ਪਰਚੀ ਵਿੱਚ ਬੋਤਲ ਵੀ ਲਾ ਦਿੰਦੇ ਆ, ਟੀਕਾ ਵੀ ਲਾ ਦਿੰਦੇ ਆ। ਉਹ ਕਹਿੰਦੇ 4 ਪਰਚੀਆਂ ਲਵੋ ਇੱਕ ਬੋਤਲ ਫ੍ਰੀ। ਹਾਂਜੀ ਇਹ ਸਾਰੇ ਉੱਥੋਂ ਲੈਂਦੇ ਆ। ਤੇ ਇੱਕ ਡਿਡਵਾ ਲਓ। ਸਾਜੀ ਫਿਲਮਾਂ ਲਾਓ ਤੁਸੀਂ ਹੀਰੋ ਬਾਕੀ ਸਾਜੋ ਤੁਸੀਂ ਮੈਡ ਮੈਕਸ ਫਿਲਮ ਦੇਖੀ? ਹਾਂ ਉਹਦੇ ਚੋਂ ਇੱਕ ਕਰੈਕਟਰ ਉਹ ਜਿਹੜਾ ਉੱਤੇ ਉਹ ਵਜਾ ਰਿਹਾ ਹੁੰਦਾ, ਉਹ ਜਿਹਨੇ ਪੂਰਾ ਹਾਲ ਲੋਡ ਪਾ ਦੇ, ਉਧਰ ਦੇਖੋ। ਹਾਂ ਲੋੜ ਹੈ ਕਿ ਨਹੀਂ ਸੇਵ ਉਹਨੇ ਪੂਰਾ ਹਾਲ ਲੋਡ ਤੇ ਪਰੇਡੀ ਤੇ ਰੱਖਿਆ। ਹਾਂਜੀ ਉਹ ਆਂਦਾ ਵੀ ਅੱਗੇ ਹੈ ਉਹ ਅੰਨਾ ਵਾ ਉਤੋਂ ਹੈ ਇਸੇ ਲਈ ਅੰਨਾ ਹੁੰਦਾ ਯਾਰ। ਉਹ ਹੀਰੋ ਮੇਰਾ ਬਹੁਤ ਫੇਵਰੇਟ ਹੈ ਮੈਡ ਮੈਕਸ ਵਾਲਾ। ਅੱਛਾ ਜੀ, ਮੈਡ ਉਹ ਮੈਕਸ ਜਿਹੜਾ ਬੰਨਿਆ ਹੁੰਦਾ ਉਹਨਾਂ ਨੇ ਗੱਡੀ ਦੇ ਕੇ, ਹਾਂ ਉਹਦੇ ਪਿੱਛੇ ਕੋ ਖਲੋਤਾ ਉਹ ਨੇਜ਼ੇ ਮਾਰ ਅੱਛਾ ਰਿਹਾ। ਮੈਡ ਮੈਕਸ ਵੀ ਹੋਈ ਆ ਤੇ ਜਿਹੜੀ ਉਹ ਇੱਕ ਫਿਲਮ ਆ ਜਿਹਦੇ ਚੋਂ ਵੈਨਮ ਉਹ ਤੇ ਉਸਤਾਦ ਜੀ ਲੜਾਕਾ ਹੀਰੋ ਆ। ਵੈਨਮ ਨਹੀਂ ਜਿਹਦੇ ਚੋਂ ਬਣ ਜਾਂਦਾ ਉਹ ਸੱਪ ਵਾਲਾ ਜ਼ਹਿਰ ਵਾਲਾ। ਵੈਨਮ ਜ਼ਹਿਰ ਨਹੀਂ ਕਹਿੰਦੇ ਮੈਂ। ਵੈਨਮ ਫਿਲਮ ਆ ਅੱਛਾ
ਵੈਨਮ ਦੇਖ ਲਓ, ਮਿਟ ਗਈ ਦੂਰੀਆਂ, ਉਹਦੇ ਚ ਵੀ ਉਹ ਹੀਰੋ, ਉਹ ਮੇਰਾ ਬਹੁਤ ਫੇਵਰਿਟ ਹੀਰੋ ਯਾਰ, ਕਮਾਲ। ਹਾਂ ਉਸਤਾਦ ਜੀ ਮੇਰੇ ਕੋਲ ਜੇ ਪੈਸੇ ਹੈ ਨਾ ਕਦੀ ਜ਼ਿੰਦਗੀ 'ਚ ਤੇ ਮੈਂ ਫਿਲਮ ਬਣਾਉਣੀ ਆਪਣੇ ਆਪ। ਕਿਹੜੀ ਭਾਜੀ? ਤੁਸੀਂ ਨਹੀਂ ਇਹਨੂੰ ਨਹੀਂ ਜੀ, ਨਹੀਂ ਨਹੀਂ ਉਹ ਆਪਣੀ ਬਣਾਉਣ ਲੱਗਾ ਜੇ ਉਹ ਤੁਸੀਂ ਤੇਰੀ ਅੰਮੀ ਕਹਿੰਦਾ ਛੋਟੇ ਹੁੰਦਿਆਂ ਤੈਨੂੰ ਜਦੋਂ ਕਿਤੇ ਸੂਸੂ ਕਰਾਉਂਦੀ ਨਾ, ਉਦੋਂ ਕਹਿੰਦੀ ਹੋਣੀ ਕਿਤੇ ਇੰਜ ਲੱਤਾਂ ਨਾਲ ਇੰਜ ਫੜ ਕੇ ਨਾ ਤੈਨੂੰ ਥੱਲੇ ਪੱਟ ਤੋਂ ਐ ਕਰਕੇ ਨਾ ਕਦੇ ਨੋਨੀ ਛੀ ਨੋਨੀ ਛੀ ਉਦੋਂ ਦਾ ਗਾਣਾ ਆ। ਬਾਕੀ ਉਸਤਾਦ ਜੀ ਫਿਲਮ ਦੀ ਗੱਲ ਹੋ ਗਈ ਆ, ਠੀਕ ਆ। ਹੁਣ ਉਹ ਪੈਸਾ ਸਾਰਾ ਹੀ ਉਹਨਾਂ ਨੇ ਲਾਣਾ, ਮੇਰਾ ਟਿਕਟ, ਰਹਿائش, ਖਾਣ ਪੀਣ, ਉਸਤਾਦ ਜੀ ਹੁਣ ਉਹਨਾਂ ਨੇ 2 ਕੁੜੀਆਂ 3 ਦਾ ਮੈਨੂੰ ਦੱਸਿਆ ਵਾ, ਕਹਿੰਦੇ ਇਹਨਾਂ ਚੋਂ ਜਿਹੜੀ ਤੈਨੂੰ ਸਹੀ ਲੱਗਦੀ ਆ ਉਹਦੇ ਨਾਲ ਦੱਸ ਦੇ, ਸਾਈਨ ਉਹਨੂੰ ਕਰ ਲਾਂਗੇ। ਆਇਸ਼ਾ ਟਾਕੀਆ ਉਸਤਾਦ ਜੀ, ਜਿਹੜੀ ਵਾਂਟਡ ਫਿਲਮ ਚ ਆਈ। ਆਇਸ਼ਾ ਟਾਕੀਆ, ਨਸਰੀਨ ਤਰਪਾਲੀਆ। ਆਇਸ਼ਾ ਟਾਕੀਆ ਉਹ ਵਾਂਟਡ ਫਿਲਮ ਦੇ ਵਿੱਚ ਜਿਹੜੀ ਆਈ ਆ, ਇੱਕ ਨਿਸ਼ਾ ਰੁਮਾਲੀਆ, ਠੀਕ ਆ। ਇੱਕ ਉਹਨਾਂ ਨੇ ਉਸਤਾਦ ਜੀ ਆਲੀਆ ਭੱਟ, ਨੀਸ਼ਾ ਬੈੱਡ ਸ਼ੀਟੀਆਂ ਨਾਲ ਕਰ ਲਈ ਹੈ। ਤੂੰ ਗਫੂਰ ਕੰਬਲ ਨਾ ਕਰ। ਓਏ ਪ੍ਰਿਯੰਕਾ ਲੋਈਆ ਨਾਲ ਕਰ ਲੈ। ਹਾਂ ਆਇਸ਼ਾ ਟਾਕੀਆ, ਮਧੂਰੀ ਖੇਸੀਆ। ਯਾਰ ਆਇਸ਼ਾ ਟਾਕੀਆ ਟੀਨਾ ਛਾੜੀਆਂ ਨਾਲ ਕਰਾ ਦਈਏ। ਤੂੰ ਤੱਬੋ ਦਰਿਆ ਨਾ ਕਰ ਲਿਆ। ਬਦਰੀਆ ਦਾ ਯਾਰ ਆਇਸ਼ਾ ਟਾਕੀਆ। ਹਾਂ, ਪ੍ਰੀਤੀ ਪਰਦੀਆਂ ਨਾਲ ਕਰ ਲਾ। ਹਾਂ ਯਾਰ ਮੇਰੇ ਸੁਣਦਾ ਲੋਕ ਤੂੰ ਅੰਜਲੀਨਾ ਕਲੀਨ ਨਾ ਕਰ। ਯਾਰ ਕਸਮੇ ਤੂੰ ਹੀਰੋ ਆਵੇਂ ਨਾ, ਤੇਨਾਂ ਹੀਰੋਇਨ ਜਨਮ ਨਹੀਂ ਪਾਉਣੀ, ਉਹਨੇ ਕਿਸੇ ਖੁਸਰੇ ਦਾ ਤਰਲਾ ਕਰਨਾ ਵੀ 10 ਦਿਨ ਕਿਤੇ ਕੁੜੀ ਦਾ ਰੋਲ ਕਰਨਾ, ਇਹਦੇ ਨਾਲ ਫਿਲਮ ਕਰਨੀ ਤੇ ਖੁਸਰੇ ਤੇ ਪਹਿਲਾਂ ਸਮਝਾਉਣਾ ਪੈਣਾ ਵਾ, ਅੱਖਾਂ ਬੰਦ ਕਰਕੇ ਵੀ ਆਹ ਹੱਥ ਵਾ ਫੜ ਕੇ ਦੇਖ ਫੇਰ ਉਹ ਮੰਨੂਗਾ। ਸਾਜੀ ਆਇਸ਼ਾ ਟਾਕੀਆ ਦਾ ਔਰ ਨਾਮ। ਨਹੀਂ ਉਹ ਸੁਣ ਤੇ ਲਾ ਯਾਰ ਉਸਤਾਦ ਜੀ ਅੱਗੇ। ਆਖਰੀ ਇੱਕ ਕੁੜੀ ਦਾ ਨਾਮ ਭੁੱਲ ਜਾਣਾ। ਹਾਂਜੀ ਤੂੰ ਜੂਹੀ ਛਪੜੀਆਂ ਨਾ ਕਰ। ਸ਼ੋਰੀਆ ਸਾਫੀਆ ਨਾਲ ਕਰ ਲਾ। ਅੱਛਾ ਜੀ, ਆਇਸ਼ਾ ਟਾਕੀਆ। ਆਇਸ਼ਾ ਟਾਕੀਆ, ਆਲੀਆ ਭੱਟ ਤੇ ਉਹ ਜੈਕੁਲੀਨ ਫਰਨਾਂਡੇਸ। ਹਾਂ ਹਾਂ, ਉਹ ਕਹਿੰਦੇ ਤਿੰਨਾਂ ਚੋਂ ਤੂੰ ਦੱਸ ਦੇ ਜਿਹੜੀ, ਉਹ ਜਿਹੜੀ ਚਿੱਟੀਆਂ ਕੱਲਾਂ ਆਈਆਂ ਉਹ ਕੁੜੀ, ਤੇ ਆਲੀਆ ਭੱਟ ਤੇ ਆਇਸ਼ਾ ਟਾਕੀਆ। ਹੁਣ ਮੈਨੂੰ ਸਮਝ ਨੀ ਲੱਗਦੀ ਤਿੰਨਾਂ ਚੋਂ ਕਿਹਨੂੰ ਮੈਂ ਕਹਾਂ। ਹੁਣ ਤਿੰਨਾਂ ਦੇ ਰਾਤ ਦੇ ਮੈਨੂੰ ਤੇ ਟਵਿੱਟਰ ਤੇ ਵੀ ਮੈਸੇਜ ਆ ਰਹੇ ਆ ਸਾਜੀ। ਹਾਂ ਤਿੰਨਾਂ ਦੇ ਨਾਲ ਉਹਨਾਂ ਨੇ ਸਕ੍ਰਿਪਟ ਮੈਨੂੰ ਟਵਿੱਟਰ ਤੇ ਹੀ ਉਹ ਸ਼ੇਅਰ ਕੀਤਾ। ਤੁਹਾਡੇ ਕੋਲ ਟਵਿੱਟਰ ਜਿਹੜਾ ਗੈਸ ਵਾਲਾ ਵਾ ਕਿ ਬਿਜਲੀ ਵਾਲਾ ਵਾ? ਉਹ ਭਾਈ ਹਰ ਜਿਹੜਾ ਟਵਿੱਟਰ ਆ ਨਾ, ਉਹ ਸਪੀਕਰ ਦੇ ਉੱਤੇ ਨਹੀਂ ਲੱਗਾ ਹੁੰਦਾ ਟਵਿੱਟਰ। ਸਾਜੀ ਹਰ ਮਹੀਨੇ ਇਹਨਾਂ ਦਾ ਟਵਿੱਟਰ ਦਾ ਮਸਲਾ ਬਣਿਆ ਹੁੰਦਾ। ਹਰ ਮਹੀਨੇ ਦਾ ਟਵਿੱਟਰ ਕਟਿਆ। ਓਏ ਜੀ ਓਏ ਟਵਿੱਟਰ ਸ਼ਾਰਟ ਹੋਇਆ। ਚਲੋ ਜੀ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਮਾਮੂ ਦਿਆ ਹਾਂਜੀ ਭਾਜੀ, ਆਪਣਾ ਖਿਆਲ ਰੱਖੋ। ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ। ਰੱਬ ਰੱਖੇ ਜੀ।